ਜੇ ਗੱਲ ਕਰੀਏ ਉਹਨਾਂ ਲੋਕਾਂ ਨੂੰ ਵੀ ਅੱਜ ਪਤਾ ਲੱਗਦਾ ਹੋਣਾ ਜਿਹੜਿਆਂ ਨੇ ਵੱਡੀਆਂ ਵੱਡੀਆਂ ਤੋਹਮਤਾਂ ਲਾਈਆਂ। ਸੋ ਜਿਨ੍ਹਾਂ ਨੇ ਇਹਦੇ ਤੇ ਇਲਜ਼ਾਮ ਲਾਏ, ਕਿਉਂਕਿ ਦਿੱਲੀ ਕੀ ਕੁਛ ਹੋਇਆ ਤੁਸੀਂ ਵੀ ਨਾਲ ਸੀ, ਮੈਂ ਉਹ ਗੱਲਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ। ਸਮੇਂ ਦੀ ਚੱਕਰੀ ਹੈ, ਉਹ ਇਹੋ ਜਿਹੀ ਘੁੰਮੀ ਢਲੋ ਆਪਣੇ ਆਪ ਸਾਰੇ ਨੰਗੇ ਹੋ ਗਏ ਚਿਹਰੇ, ਸਾਰਿਆਂ ਦੇ ਮੂੰਹ ਤੋਂ ਜਿਹੜੇ ਨਕਾਬ ਪਾਏ ਸੀ ਉਹ ਲੈ ਗਏ। ਹੁੰਦਾ ਕਿ ਅੱਜ ਜਦੀਪ ਹੁੰਦਾ ਤਾਂ ਗੱਲ ਕੁਛ ਹੋਰ ਹੋਣੀ ਸੀ, ਅੱਜ ਕੌਮ ਦੁਬਦਾ ਦੇ ਵਿੱਚ ਨਾ ਪੈਂਦੀ। ਯਾਰ ਉਹ ਜਾਂਦਾ ਨਾ, ਮਨ ਮਟਾਵ ਰਹਿੰਦੇ, ਕਿਉਂਕਿ ਇੱਕ ਟੱਬਰ ਦੇ ਵਿੱਚ ਚਾਰ ਜੀ ਨੇ, ਚਾਰਾਂ ਦੀ ਆਪਸੀ ਸਹਿਮਤੀ ਨਹੀਂ ਹੁੰਦੀ, ਨਾਲ ਤੁਰਿਆ ਰਹਿੰਦਾ। ਯਾਰ ਇਹ ਘਾਟਾ ਇਸ ਲਈ ਤਾਂ ਘਾਟਾ ਪੂਰਾ ਨਹੀਂ ਹੋਣਾ ਕਿਉਂਕਿ ਉਹਦੀਆਂ ਗੱਲਾਂ ਹੁਣ ਯਾਦ ਬਣ ਕੇ ਰਹਿ ਗਈਆਂ, ਮੋਬਾਈਲਾਂ 'ਚ ਰਹਿ ਗਈਆਂ। ਮੂਸੇਵਾਲੇ ਦਾ ਕਤਲ ਹੋ ਜਾਣਾ 29 ਮਾਰਚ 2022 ਦਾ ਉਹ ਦਿਨ, ਤੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਇਨਸਾਫ ਦੀ ਗੁਹਾਰ ਲਾ ਰਹੇ ਨੇ, ਹਰ ਇੱਕ ਜਗ੍ਹਾ ਤੇ ਪਹੁੰਚਦੇ ਨੇ, ਇੱਥੇ ਵੀ ਪਹੁੰਚੇ ਨੇ। ਯਾਰ ਮੈਂ ਤਾਂ ਧੰਨਵਾਦ ਉਹਦਾ ਜਿਗਰ ਢਿੱਲੋਂ, ਉਹ ਬੰਦਾ ਹਰ ਥਾਂ ਤੇ ਮੂਹਰੇ ਹੋ ਕੇ ਪਹੁੰਚਦਾ ਹੈ। ਅੱਜ ਦੀਪ ਦੇ ਬਾਈ ਦੇ ਸਮਾਗਮ ਤੇ ਵੀ ਆਇਆ। ਕਿ ਤੁਹਾਨੂੰ ਲੱਗਦਾ ਨਹੀਂ ਕਿ ਸਟੇਟ ਦੇ ਬੰਦੇ ਇੱਥੇ ਨਹੀਂ ਫਿਰਦੇ, ਪਲ ਪਲ ਫਿਰਦੇ ਨੇ ਵੀ ਕੀ ਕਰ ਰਿਹਾ, ਕੋਈ ਕੀ ਬੋਲ ਰਿਹਾ, ਹਰ ਇੱਕ ਚੀਜ਼ CID ਇੰਨੀ ਤੁਰੀ ਫਿਰਦੀ ਹੈ। ਇਤਿਹਾਸ ਗਵਾਹ ਹੈ 1947 ਤੋਂ ਅੱਜ ਤੱਕ ਜਿਹਨੇ ਵੀ ਪੰਥ ਦੀ, ਸਿੱਖੀ ਦੀ, ਪੰਜਾਬ ਦੀ ਗੱਲ ਕੀਤੀ ਆ, ਉਹਦੇ ਨਾਲ ਸਰਕਾਰਾਂ ਨੇ ਵਤੀਰਾ ਕੀ ਕੀਤਾ। ਸੋ ਅੱਜ ਅਸੀਂ ਜਗਰਾਉਂ ਦੇ ਲਾਗੇ ਚੌਂਕੀ ਮਾਨ ਵਿਖੇ ਖੜੇ ਹਾਂ, ਤਾਂ ਇੱਥੇ ਗੱਲਬਾਤ ਕਰਾਂਗੇ। ਸਾਡੇ ਨਾਲ ਸੁਖ ਜਗਰਾਉਂ ਮੌਜੂਦ ਨੇ, ਤਾਂ ਸੁਖ ਦੇ ਨਾਲ ਅਸੀਂ ਗੱਲਬਾਤ ਇਸ ਵਿਸ਼ੇ 'ਤੇ ਕਰਾਂਗੇ ਕਿ ਦੀਪ ਸਿੱਧੂ ਦਾ ਕਾਫੀ ਵੱਡਾ ਜਿਹੜਾ ਘਾਟਾ ਗਾ ਉਹ ਕਦੇ ਵੀ ਪੂਰਾ ਹੋਣ ਵਾਲਾ ਨਹੀਂ। ਸੁਖ ਬਹੁਤ ਬਹੁਤ ਸਵਾਗਤ ਆ ਪਹਿਲਾਂ ਤਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖ, ਘਾਟ ਆ ਜਿਹੜੀ ਬੜੀ ਮਹਿਸੂਸ ਹੋ ਰਹੀ ਆ, ਜਦੀਪ ਨਹੀਂ ਰਿਹਾ ਵਿੱਚ। ਬਿਲਕੁਲ ਢਿੱਲੋਂ, ਇਹ ਘਾਟਾ ਕਦੇ ਪੂਰਾ ਹੋਣ ਵਾਲਾ ਨਹੀਂ ਹੈ। ਜਿਵੇਂ ਮਰਜ਼ੀ ਉੱਤੋਂ ਜਾਂ ਹੋਰ ਗੱਲਾਂ ਲੋਕ ਕਰੀ ਜਾਣ, ਉਹ ਗੱਲ ਵੱਖਰੀਆਂ ਨੇ, ਪਰ ਜਿਹੜੀਆਂ ਅੰਦਰੋਂ ਘਾਟਾ ਪਿਆ ਨਾ, ਉਹ ਕਦੀ ਪੂਰਾ ਨਹੀਂ ਹੋਣਾ। ਉਹਦੀਆਂ ਗੱਲਾਂ, ਉਹਦੀ ਆਵਾਜ਼ ਕੰਨਾਂ 'ਚ ਕਈ ਵਾਰੀ ਗੂੰਜਦੀ ਰਹਿੰਦੀ ਹੈ ਰਾਤ ਨੂੰ, ਵੀ ਫੋਨ 'ਤੇ ਗੱਲ ਹੋ ਰਹੀ, ਐਂ ਲੱਗਦਾ ਹੁੰਦਾ ਵੀ ਹਾਂ ਵਾਕਿਆ ਹੀ ਅੱਜ ਵੀ ਫੋਨ 'ਤੇ ਗੱਲ ਹੋ ਰਹੀ ਹੈ। ਅਤੇ ਇੱਥੇ ਵੀ ਐਂ ਸੀਗਾ ਵੀ ਯਾਰ ਉਹ ਵੀ ਆਊਗਾ ਸਟੇਜ 'ਤੇ ਆ ਕੇ ਬੋਲੂਗਾ, ਪਰ ਇਹ ਸਭ ਖਿਆਲੀ ਨੇ, ਹੁਣ ਗੱਲਾਂ ਨੇ, ਹੁਣ ਰਹੀਆਂ ਨਹੀਂ ਉਹ। ਸੋ ਉਹਦਾ ਘਾਟਾ ਕਦੇ ਪੂਰਾ ਨਹੀਂ ਹੋਣਾ। ਕੌਮ ਦਾ ਯੋਧਾ ਕਹਿ ਸਕਦਾ ਮੈਂ, ਕੌਮ ਦਾ ਯੋਧਾ ਹੋਇਆ ਦੀਪ। ਕੌਮ ਦੀਆਂ, ਪੰਜਾਬ ਦੀਆਂ, ਸਿੱਖੀ ਦੀਆਂ ਗੱਲਾਂ ਕੀਤੀਆਂ ਨੇ ਉਸ ਇਨਸਾਨ ਨੇ, ਲੋਕਾਂ ਨੂੰ ਮੋਟੀਵੇਟ ਕੀਤਾ, ਸਿੱਖੀ ਵੱਲ ਕਿਵੇਂ ਮੁੜੇ ਹਾਂ ਅਸੀਂ। ਸੋ ਉਹ ਦੀਪ, ਉਹ ਸਦਾ ਹੀ ਜਗਦਾ ਰਹਿਣਾ। ਨਹੀਂ ਤਾਂ ਜਦੋਂ ਆਪਾਂ ਕੋਈ ਦੀਪ ਦੀ ਗੱਲ ਕਰਦੇ ਹਾਂ, ਦੀਵੇ ਦੀ, ਜਦੋਂ ਜਿੰਨਾ ਸਮਾਂ ਤੇਲ ਹੁੰਦਾ ਉਹਨਾਂ ਸਮਾਂ ਜਗਦਾ, ਪਰ ਇਹ ਅਜਿਹਾ ਦੀਪ ਸੀ ਜਿਹੜਾ ਸਦਾ ਹੀ ਜਗਦਾ ਰਹਿਣਾ। ਇਹਦੀ ਲੋਕ ਕਦੇ ਮੱਠੀ ਨਹੀਂ ਪੈਣੀ। ਸੁਖ, ਜੇ ਗੱਲ ਕਰੀਏ ਉਹਨਾਂ ਲੋਕਾਂ ਨੂੰ ਵੀ ਅੱਜ ਪਤਾ ਲੱਗਦਾ ਹੋਣਾ ਜਿਹੜਿਆਂ ਨੇ ਵੱਡੀਆਂ ਵੱਡੀਆਂ ਤੋਹਮਤਾਂ ਲਾਈਆਂ। ਢਿੱਲੋਂ, ਮੈਨੂੰ ਉਹਨਾਂ 'ਤੇ ਹਾਸਾ ਵੀ ਆਉਂਦਾ ਯਾਰ। ਕਹਿੰਦੇ ਹੁੰਦੇ ਨਾ, ਕਿਸੇ ਲਈ ਕਬਰ ਪੁੱਟੋਗੇ ਉਹ ਤੁਸੀਂ ਆਪ ਉੱਚ। ਸੋ ਜਿਨ੍ਹਾਂ ਨੇ ਇਹਦੇ ਤੇ ਇਲਜ਼ਾਮ ਲਾਏ, ਕਿਉਂਕਿ ਦਿੱਲੀ ਕੀ ਕੁਛ ਹੋਇਆ ਤੁਸੀਂ ਵੀ ਨਾਲ ਸੀ, ਮੈਂ ਉਹ ਗੱਲਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ। ਸਾਰਿਆਂ ਨਾਲ ਹੀ, ਆਪਣੇ ਸਾਰਿਆਂ ਨਾਲ ਹੀ, ਸਾਡੇ ਤਾਂ ਖਾਸ ਤੌਰ 'ਤੇ ਜਿਹੜੇ 5-7 ਜਣੇ ਸੀ, ਕਿੰਨਾ ਕੁਛ ਹੋਇਆ। ਮੋਰਚੇ 'ਚੋਂ ਬਾਹਰ ਕੱਢ ਦਿੱਤਾ ਗਿਆ। ਅਸੀਂ ਉਸ ਤੋਂ ਬਾਅਦ ਜਾਣਾ ਵੀ ਹਾਂ ਯਾਰ ਇਹਨਾਂ ਨੂੰ ਲੈ ਲਓ ਵਿੱਚ, ਜਿਹੜੇ 2 ਨਾਮ ਤੁਸੀਂ ਕੱਢੇ ਨੇ, ਵੱਡਾ ਇੱਕ ਪੰਜਾਬ ਦਾ ਵੱਡਾ ਨਾਮੀ ਗਾਇਕ ਮੇਰੇ ਨਾਲ ਹੁੰਦਾ ਸੀ, ਮੈਂ ਬਾਈ ਸੁਖਵਿੰਦਰ, ਬੜਾ ਕੁਝ ਜਾ ਕੇ ਮੀਟਿੰਗਾਂ 'ਚ ਕੀਤਾ, ਪਰ ਹੋਈ ਨਹੀਂ ਉਹ ਸੈਟਿੰਗ। ਜਾਂ ਪਤਾ ਨਹੀਂ ਇਸ ਬੰਦੇ ਨੂੰ ਅਪਣਾਉਣ ਲਈ ਉਹ ਤਿਆਰ ਨਹੀਂ ਹੋਏ, ਪਰ ਅੱਜ ਇਹ ਅਮਰ ਹੋ ਗਿਆ, ਉਹ ਸਾਰੇ ਖਤਮ ਹੋ ਗਏ। ਉਹਨਾਂ ਵਿੱਚ ਬੜੇ ਨਾਮ ਨੇ, ਹੈ ਨਾ। ਸੋ ਸਮੇਂ ਦੀ ਚੱਕਰੀ ਹੈ, ਉਹ ਇਹੋ ਜਿਹੀ ਘੁੰਮੀ ਢਲੋ ਆਪਣੇ ਆਪ ਸਾਰੇ ਨੰਗੇ ਹੋ ਗਏ ਚਿਹਰੇ, ਸਾਰਿਆਂ ਦੇ ਮੂੰਹ ਤੋਂ ਜਿਹੜੇ ਨਕਾਬ ਪਾਏ ਸੀ ਉਹ ਲੈ ਗਏ। ਗਲਤੀਆਂ ਹਰ ਇੱਕ ਇਨਸਾਨ ਤੋਂ ਨੇ, ਇਨਸਾਨ ਗਲਤੀਆਂ ਤੋਂ ਪੁਤਲਾ। ਹੋ ਸਕਦਾ ਮੇਰੇ ਤੋਂ ਵੀ ਕੁਛ ਹੋਈਆਂ ਹੋਣ, ਪਰ ਜਿੰਨਾ ਬੰਦਾ ਇਹ ਖਰਾ ਬੰਦਾ ਸੀ ਨਾ, ਦਿਲ ਦੇ ਨੇੜੇ ਸੀ, ਮੈਨੂੰ ਲੱਗਦਾ ਨਹੀਂ ਵੀ ਇਸ ਬੰਦੇ ਨਾਲ ਅਜਿਹਾ ਵਰਤਾਰਾ ਕਿਉਂ ਹੋਇਆ, ਖਾਸ ਤੌਰ 'ਤੇ ਦਿੱਲੀ ਦੇ ਵਿੱਚ। ਸੋ ਅੱਜ ਦੁੱਖ ਲੱਗਦਾ, ਪਰ ਹਾਂ ਸਮੇਂ ਨੇ ਉਹ ਸਾਰੇ ਨੰਗੇ ਕਰਤੇ। ਇਹ ਗੱਲ ਦਾ ਥੋੜ੍ਹਾ ਆਪਾਂ ਨੂੰ ਮਹਿਸੂਸ ਵੀ ਹੁੰਦਾ, ਵੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਠੀਕ ਆ, ਤੁਸੀਂ ਇਹ 'ਤੇ ਤੋਹਮਤਾਂ ਲਾਈਆਂ ਸੀ, ਅੱਜ ਰੱਬ ਨੇ ਤੁਹਾਨੂੰ ਆਪ ਨੰਗਿਆਂ ਕਰਤਾ। ਮਹਿਸੂਸ ਹੁੰਦਾ ਕਿ ਅੱਜ ਜਦੀਪ ਹੁੰਦਾ ਤਾਂ ਗੱਲ ਕੁਛ ਹੋਰ ਹੋਣੀ ਸੀ, ਅੱਜ ਕੌਮ ਦੁਬਦਾ ਦੇ ਵਿੱਚ ਨਾ ਪੈਂਦੀ। ਬਿਲਕੁਲ, ਆਹ ਸਮਾਗਮ ਹੀ ਨਹੀਂ ਹੋਣਾ ਸੀ ਦੀਪ ਹੁੰਦਾ। ਸਾਨੂੰ ਯਾਰ ਉਹ ਜਾਂਦਾ ਨਾ, ਮਨ ਮਟਾਵ ਰਹਿੰਦੇ, ਕੋਈ ਗੱਲ ਨਹੀਂ ਸੀ, ਹੈ ਨਾ। ਇੰਨੇ ਤੁਰੇ ਫਿਰਦੇ ਨੇ, ਚਾਹੇ ਕੋਈ ਹੈ ਵੱਡਾ ਗਰੁੱਪ ਹੈ ਜਾਂ ਕੋਈ ਨਾਮ ਹੈ, ਜਾਂ ਅਸੀਂ ਸਾਰੇ ਹਾਂ 20-25 ਜਣੇ ਯਾਰ ਤੁਰੇ ਫਿਰਦੇ ਨਾ, ਵੀ ਕਈ ਵਾਰੀ ਕਿਉਂਕਿ ਇੱਕ ਟੱਬਰ ਦੇ ਵਿੱਚ 4 ਜੀ ਨੇ, ਚਾਰਾਂ ਦੀ ਆਪਸੀ ਸਹਿਮਤੀ ਨਹੀਂ ਹੁੰਦੀ। ਇਹ ਥੋੜ੍ਹਾ ਵੀ ਅਸੀਂ ਪਾਟ ਕੇ ਬਹਿ ਜਾਂਦੇ ਜਾਂ ਇੱਕ ਦੂਜੇ ਨੂੰ ਬੁਲਾਉਣੋਂ ਹਟ ਜਾਂਦੇ, ਨਹੀਂ, ਕਈ ਗੱਲਾਂ 'ਤੇ ਨਹੀਂ ਸਹਿਮਤੀ ਹੁੰਦੀ, ਪਰ ਤੁਰਿਆ ਤਾਂ ਫਿਰਦਾ ਨਾ ਸਾਡੇ ਵਿੱਚ। ਜਿੱਥੇ ਪ੍ਰੋਗਰਾਮ ਹੁੰਦਾ ਮੂਹਰੇ ਜਾ ਕੇ ਬੋਲਦਾ ਤਾਂ ਸਹੀ ਨਾ, ਸਟੇਜਾਂ 'ਤੇ ਆ ਕੇ ਕਰਦਾ। ਜਿਵੇਂ ਜ਼ੀਰੋ ਮੋਰਚਾ ਲੱਗਿਆ ਸੀ, ਉਹਨੂੰ ਨਾ ਇੱਥੇ ਆ ਜਾਣਾ ਸੀ, ਉਹਨੂੰ ਕਹਿਣਾ ਸੀ ਆਪਾਂ ਚੰਡੀਗੜ੍ਹ ਜਾਣਾ, ਐਡਾ ਮੋਰਚਾ ਹੁਣ ਉੱਥੇ ਲੱਗਿਆ, ਸਭ ਤੋਂ ਅਗਵਾਈ ਉਹਨੇ ਕਰਨੀ ਸੀ। ਸੋ ਬੈਠੇ ਹੋਣਾ ਸੀ ਸਭ ਤੋਂ ਮੂਹਰੇ। ਸੋ
ਨਾਲ ਤੁਰਿਆ ਰਹਿੰਦਾ ਯਾਰ। ਇਹ ਘਾਟਾ ਇਸ ਲਈ ਤਾਂ ਘਾਟਾ ਪੂਰਾ ਨਹੀਂ ਹੋਣਾ ਕਿਉਂਕਿ ਉਹਦੀਆਂ ਗੱਲਾਂ ਹੁਣ ਯਾਦ ਬਣ ਕੇ ਰਹਿ ਗਈਆਂ, ਮੋਬਾਈਲਾਂ 'ਚ ਰਹਿ ਗਈਆਂ। ਸੋ ਉਹਨੂੰ ਭੁੱਲਣਾ ਬੜਾ ਔਖਾ ਬਾਈ, ਉਹ ਚੀਜ਼ ਉਹ ਨਹੀਂ ਜਾ ਸਕਦੀ। ਉਹ ਭਰਾ ਸੀਗਾ, ਮਾਲਕ ਉਹਨੂੰ ਆਪਦੇ ਚਰਨਾਂ 'ਚ ਥਾਂ ਦੇਵੇ, ਬਸ ਇੰਨਾ ਹੀ ਕਹਿ ਸਕਦਾ ਮੈਂ ਢਿੱਲੋਂ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ 29 ਮਾਰਚ 2022 ਦਾ ਉਹ ਦਿਨ, ਤੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਇਨਸਾਫ ਦੀ ਗੁਹਾਰ ਲਾ ਰਹੇ ਨੇ, ਹਰ ਇੱਕ ਜਗ੍ਹਾ ਤੇ ਪਹੁੰਚਦੇ ਨੇ, ਇੱਥੇ ਵੀ ਪਹੁੰਚੇ ਨੇ। ਯਾਰ ਦੇਖੋ ਉਹ ਨਾ ਆਮ ਤੌਰ ਤੇ ਕਹਿੰਦੇ ਹੁੰਦੇ ਯਾਰ ਮੈਂ ਆਪਦੇ ਜਵਾਕ ਦਾ ਭਾਰ ਮੋਢਿਆਂ ਤੇ ਚੱਕੀ ਫਿਰਦਾ। ਯਾਰ ਮੈਂ ਤਾਂ ਧੰਨਾ ਉਹਦਾ ਜਿਗਰ ਢਿੱਲੋਂ, ਉਹ ਬੰਦਾ ਹਰ ਥਾਂ ਤੇ ਮੂਹਰੇ ਹੋ ਕੇ ਪਹੁੰਚਦਾ। ਅੱਜ ਦੀਪ ਦੇ ਬਾਈ ਦੇ ਸਮਾਗਮ ਤੇ ਵੀ ਆਇਆ। ਸੋ ਜਿਹੜਾ ਸਿੱਧੂ ਦਾ ਵੀ ਤੁਸੀਂ ਦੇਖੋ, ਜਦੋਂ ਉਹ ਕੌਮ ਵੱਲ ਮੁੜਿਆ, ਉਹਨੇ ਆਪਦੇ ਗੀਤਾਂ ਦੇ ਵਿੱਚ ਕੌਮ ਦੀ ਗੱਲ ਕਰਨੀ ਚਾਹੀ, ਸਿੱਖੀ ਦੀ ਗੱਲ ਕਰਨੀ ਚਾਹੀ, ਪੰਜਾਬ ਨੂੰ SYL ਵਰਗਾ ਗੀਤ ਗਾਤਾ, ਤਾਂ ਫਿਰ ਉਹ ਸਟੇਟ ਦੀਆਂ ਅੱਖਾਂ 'ਚ ਕਿਵੇਂ ਨਾ ਰੜਕਦਾ ਕਿ ਤੁਹਾਨੂੰ ਲੱਗਦਾ ਨਹੀਂ ਕਿ ਸਟੇਟ ਦੇ ਬੰਦੇ ਇੱਥੇ ਨਹੀਂ ਫਿਰਦੇ, ਪਲ ਫਿਰਦੇ ਨੇ ਵੀ ਕੀ ਕਰ ਰਿਹਾ, ਕੋਈ ਕੀ ਬੋਲ ਰਿਹਾ, ਹਰ ਇੱਕ ਚੀਜ਼ CID ਇੰਨੀ ਤੁਰੀ ਫਿਰਦੀ ਆ। ਸੋ ਉਹਦਾ ਐਡਾ ਨਾਮ ਸੀ ਸਿੱਧੂ ਦਾ, ਸੋ ਉਹਨੂੰ ਕਿਉਂ ਨਹੀਂ ਇਹ ਕਰ ਸਕਦੇ ਐਲੀਮੀਨੇਟ। ਉਹਦੇ ਇੱਕ ਤਰ੍ਹਾਂ ਦੀਆਂ ਕੋਸ਼ਿਸ਼ਾਂ ਸੀਗੀਆਂ ਵੀ ਇਹਨੂੰ ਕਿਸੇ ਤਰੀਕੇ ਖਤਮ ਕੀਤਾ ਜਾਵੇ। ਜਦੋਂ ਪਤਾ ਲੱਗਿਆ ਵੀ ਹਾਂ ਇਹ ਤਾਂ ਪੰਜਾਬ ਦੀ ਗੱਲ ਕਰਨ ਲੱਗ ਗਿਆ, ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲੱਗ ਗਿਆ, ਤੁਸੀਂ ਕੋਈ ਵੀ ਲੈ ਲਓ, ਇਤਿਹਾਸ ਗਵਾਹ ਹੈ 1947 ਤੋਂ ਅੱਜ ਤੱਕ ਜਿਹਨੇ ਵੀ ਪੰਥ ਦੀ, ਸਿੱਖੀ ਦੀ, ਪੰਜਾਬ ਦੀ ਗੱਲ ਕੀਤੀ ਆ, ਉਹਦੇ ਨਾਲ ਸਰਕਾਰਾਂ ਨੇ ਵਤੀਰਾ ਕੀ ਕੀਤਾ, ਕਿਉਂਕਿ ਉਹ ਸਰਕਾਰਾਂ ਨੇ ਜਿਹੜੀਆਂ ਸਮੇਂ-ਸਮੇਂ ਤੇ ਵੱਡੀਆਂ ਏਜੰਸੀਆਂ ਦੇ ਹੱਥ ਵਿਕਤੇ ਰਹਿੰਦੇ ਨੇ, ਕਹਿ ਦਿੰਦੇ ਨੇ ਏਜੰਸੀਆਂ ਦੇ ਬੰਦੇ ਨੇ, ਪਰ ਇਹ ਸਰਕਾਰਾਂ ਤਾਂ ਖੁਦ ਉਹਨਾਂ ਦੀਆਂ ਨੇ। ਸੋ ਇਹ ਕਿਵੇਂ ਤੁਹਾਡੀਆਂ ਉਹ ਗੱਲਾਂ ਮਹਿਸੂਸ ਕਰ ਲੈਣਗੀਆਂ ਜਿਹੜਾ ਸਿੱਧੂ ਬੋਲਦਾ ਸੀ, ਜੋ ਬਾਈਦੀਪ ਬੋਲਦਾ ਸੀ। ਸੋ ਇਹਨਾਂ ਨੇ ਇੱਕ ਨੈਰੇਟਿਵ ਸਿਰ ਦਿੱਤਾ ਵੀ ਹਾਂ ਯਾਰ ਇਹਨੂੰ ਅਸੀਂ ਕਿਵੇਂ ਥੱਲੇ ਲਾਉਣਾ ਹੈ। ਉਸ ਥੱਲੇ ਲਾਉਣ ਦੇ ਵਿੱਚ ਦਿੱਲੀ ਵਾਲੇ ਬੰਦਿਆਂ ਦਾ ਬੜਾ ਵੱਡਾ ਹੱਥ ਸੀ ਦੀਪ ਨੂੰ। ਇੱਦਾਂ ਹੀ ਹਰ ਇੱਕ ਪਾਸੇ ਹੋ ਰਿਹਾ। ਸੋ ਜੇ ਅੱਜ ਸਿੱਧੂ ਦਾ ਬਾਪ ਆਇਆ, ਉਹ ਆਉਂਦਾ ਹਰ ਥਾਂ ਤੇ ਆਉਂਦਾ ਹੈ, ਤਾਂ ਮੈਂ ਤਾਂ ਸਰਕਾਰ ਨੂੰ ਬੇਨਤੀ ਕਰ ਸਕਦਾ ਯਾਰ ਬੁੜੇ ਮਾਂ ਪਿਓ ਨੂੰ ਇਨਸਾਫ ਹੀ ਦੇ ਦਿਓ। ਹੁਣ ਤਾਂ ਸਾਰਾ ਕੁਝ ਸਾਫ਼ ਹੋ ਗਿਆ ਪਾਣੀ ਵਾਂਗੂ, ਸੋ ਕਿਉਂ ਨਹੀਂ ਉਸ ਬੰਦੇ ਨੂੰ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ ਤਾਂ ਉਹਦੇ ਮਾਂ ਪਿਓ ਵੀ ਘਰੇ ਬਹਿ ਕੇ, ਕਿਉਂਕਿ ਹੁਣ ਸਾਰੀ ਜ਼ਿੰਦਗੀ ਉਹਨਾਂ ਦਾ ਇੱਕੋ ਹੀ ਸਹਾਰਾ ਸੀ, ਉਹ ਤਾਂ ਖਤਮ ਹੋ ਗਿਆ। ਉਹ ਕਿਹਦੇ ਸਹਾਰੇ ਜੀਣਗੇ? ਪੈਸਾ ਚੱਟਣਾ, ਪੈਸੇ ਨੂੰ ਖਾਣਗੇ, ਕੀ ਕਰਨਗੇ? ਉਹ ਕਹਿੰਦੇ ਆ ਨਾ ਰਾਤ ਨੂੰ ਕਹਿੰਦੇ ਵੀ ਇਹਦੀ ਮਾਤਾ ਮੈਨੂੰ ਪੁੱਛਦੀ ਹੈ ਕਦੋਂ ਆਊਗਾ ਸਿੱਧੂ। ਯਾਰ ਉਹ ਕਿਤੇ ਵਾਪਸ ਆਉਣਾ, ਕਿਉਂਕਿ ਜਿਹੜੇ ਚਲੇ ਜਾਂਦੇ ਆ ਵਾਪਸ ਨਹੀਂ ਆਉਂਦੇ। ਬਸ ਇਹੀ ਕਹਿਣਾ ਯਾਰ ਪ੍ਰਮਾਤਮਾ ਚਰਨਾਂ 'ਚ ਥਾਂ ਦੇਵੇ, ਤੇ ਸਰਕਾਰ ਨੂੰ ਬੇਨਤੀ ਹੈ ਯਾਰ ਅਜਿਹੇ ਜਿਹੜੇ ਕੌਮ ਦੀ ਗੱਲ ਕਰਦੇ ਨੇ, ਪੰਜਾਬ ਦੀ ਗੱਲ ਕਰਦੇ ਨੇ, ਯਾਰ ਇਹਨਾਂ ਦੀਆਂ ਰੱਖਿਆ ਕਰਨਾ ਤੁਹਾਡਾ ਫਰਜ਼ ਹੈ, ਕਿਉਂਕਿ ਸਰਕਾਰਾਂ ਉਹ ਹੁੰਦੀਆਂ ਨੇ ਜਿਹੜੀਆਂ ਸਮੇਂ ਤੇ ਲੋਕਾਂ ਦੀ ਰਾਖੀ ਕਰਦੀਆਂ ਨੇ। ਤੁਸੀਂ ਕਿਉਂ ਨਹੀਂ ਕਰ ਸਕਦੇ? ਬਿਲਕੁਲ। ਅਸੀਂ ਸੁਖ ਜਗਰਾਉਂ ਦੇ ਨਾਲ ਗੱਲ ਕਰੀਏ ਤਾਂ ਇੱਥੇ ਸਾਡੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਰਹਿਣਗੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਰਪੰਚ ਪਿੰਡ ਦਾ ਮੁਖੀ ਹੁੰਦਾ, ਤੁਸੀਂ ਅੱਜ ਇੱਥੇ ਪਹੁੰਚੇ ਹੋ, ਇੱਥੇ ਮਹਿਸੂਸ ਕੀ ਕਰਦੇ ਹੋ? ਪਹਿਲਾਂ ਤਾਂ ਇਹ ਅਸੀਂ ਪੁੱਛਣਾ ਚਾਹਾਂਗੇ ਕਿਉਂਕਿ ਕਾਫੀ ਵੱਡਾ ਜਿਹੜਾ ਕਿ ਇੱਕ ਘਾਟਾ ਪਿਆ ਹੋਇਆ ਹੈਗਾ ਪੰਜਾਬ ਨੂੰ। ਬੇਸ਼ੱਕ ਉਹ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ, ਬੇਸ਼ੱਕ ਉਹ ਦੀਪ ਸਿੱਧੂ ਦੀ ਗੱਲ ਕਰੀਏ। ਦੇਖੋ ਜੀ, ਦੀਪ ਸਿੱਧੂ ਇੱਕ ਸਾਡੀ ਸਿੱਖ ਕੌਮ ਦਾ ਬਹੁਤ ਹੋਣਹਾਰ ਹੀਰਾ ਸੀ ਜੋ ਅਸੀਂ ਖੋ ਚੁੱਕੇ ਹਾਂ। ਪਰ ਜੋ ਵੀ ਵੀਰ ਦੀ ਅੱਜ ਬਰਸੀ ਤੇ ਇੱਥੇ ਜਿੰਨੇ ਵੀ ਵੀਰ ਪਹੁੰਚੇ ਆ, ਸਾਰੇ ਵੀਰ ਨੂੰ ਪਿਆਰ ਕਰਨ ਵਾਲੇ ਆ। ਵੀਰ ਦੀ ਜੋ ਚਲਾਈ ਪੰਥਰ ਦਾ ਸੀ ਸਿੱਖੀ ਕੌਮ ਨੂੰ ਬਚਾਉਣ ਲਈ, ਅੱਜ ਸਾਰੇ ਵੀਰ ਉਹਦੇ ਨਾਲ ਖੜੇ ਆ। ਮੈਂ ਵੀ ਉਸ ਨਾਲ ਖੜੀ ਆ, ਉਸ ਹਮਦਰਦੀ ਤੌਰ ਤੇ ਖੜੀ ਆ। ਮੈਨੂੰ ਮਨਦੀਪ ਵੀਰ ਜਿੱਥੇ ਮੇਰੀ ਡਿਊਟੀ ਲਾਊਗਾ, ਇਸ ਹਲਕੇ ਦੇ ਵਿੱਚ ਲਾਊਗਾ, ਜਿੱਥੇ ਵੀ ਡਿਊਟੀ ਲਾਊ, ਮੈਂ ਵੀਰ ਦਾ ਤਨ ਮਨ ਧਨੋਂ ਤਿੰਨਾਂ ਤੋਂ ਸਾਥ ਦਊਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਇੱਥੇ ਅਸੀਂ ਗੱਲਬਾਤ ਕਰੀ ਆ ਇਹਨਾਂ ਲੋਕਾਂ ਦੇ ਨਾਲ, ਕਿਉਂਕਿ ਸਰਪੰਚ ਨੇ ਮੰਡਾਣੀ ਕਲਾਂ ਦੇ, ਤਾਂ ਉਹਨਾਂ ਦੇ ਨਾਲ ਅਸੀਂ ਗੱਲ ਕਰੀ ਆ। ਇੱਥੋਂ ਥੋੜੀ ਦੂਰ ਤੇ ਆਏ, ਕਹਿੰਦੇ ਕਿ ਜਿੱਥੇ ਸਾਡੀ ਡਿਊਟੀ ਲੱਗੂਗੀ। ਸੁਖ ਜਗਰਾਉਂ ਦੇ ਨਾਲ ਗੱਲ ਕਰੀ ਆ, ਤਾਂ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਕਰਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਜੇ ਗੱਲ ਕਰੀਏ ਉਹਨਾਂ ਲੋਕਾਂ ਨੂੰ ਵੀ ਅੱਜ ਪਤਾ ਲੱਗਦਾ ਹੋਣਾ ਜਿਹੜਿਆਂ ਨੇ ਵੱਡੀਆਂ ਤੋਹਮਤਾਂ ਲਾਈਆਂ, ਸੋ ਜਿਨ੍ਹਾਂ ਨੇ ਇਹਦੇ ਤੇ ਇਲਜ਼ਾਮ ਲਾਏ, ਕਿਉਂਕਿ ਦਿੱਲੀ ਕੀ ਕੁਛ ਹੋਇਆ ਤੁਸੀਂ ਵੀ ਨਾਲ ਸੀ, ਮੈਂ ਉਹ ਗੱਲਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ। ਸਮੇਂ ਦੀ ਚੱਕਰੀ ਹੈ, ਉਹ ਇਹੋ ਜਿਹੀ ਘੁੰਮੀ ਢਲੋ, ਆਪਣੇ ਆਪ ਸਾਰੇ ਨੰਗੇ ਹੋ ਗਏ ਚਿਹਰੇ, ਸਾਰਿਆਂ ਦੇ ਮੂੰਹ ਤੋਂ ਜਿਹੜੇ ਨਕਾਬ ਪਾਏ ਸੀ ਉਹ ਲੈ ਗਏ। ਹੁੰਦਾ ਕਿ ਅੱਜ ਜਦੀਪ ਹੁੰਦਾ ਤਾਂ ਗੱਲ ਕੁਛ ਹੋਰ ਹੋਣੀ ਸੀ, ਅੱਜ ਕੌਮ ਦੁਬਦਾ ਦੇ ਵਿੱਚ ਨਾ ਪੈਂਦੀ। ਯਾਰ ਉਹ ਜਾਂਦਾ ਨਾ, ਮਨ ਮਟਾਵ ਰਹਿੰਦੇ, ਕਿਉਂਕਿ ਇੱਕ ਟੱਬਰ ਦੇ ਵਿੱਚ ਚਾਰ ਜੀ ਨੇ, ਚਾਰਾਂ ਦੀ ਆਪਸੀ ਸਹਿਮਤੀ ਨਹੀਂ ਹੁੰਦੀ, ਨਾਲ ਤੁਰਿਆ ਰਹਿੰਦਾ ਯਾਰ। ਇਹ ਘਾਟਾ ਇਸ ਲਈ ਤਾਂ ਘਾਟਾ ਪੂਰਾ ਨਹੀਂ ਹੋਣਾ ਕਿਉਂਕਿ ਉਹਦੀਆਂ ਗੱਲਾਂ ਹੁਣ ਯਾਦ ਬਣ ਕੇ ਰਹਿ ਗਈਆਂ, ਮੋਬਾਈਲਾਂ 'ਚ ਰਹਿ ਗਈਆਂ। ਮੂਸੇਵਾਲੇ ਦਾ ਕਤਲ ਹੋ ਜਾਣਾ 29 ਮਾਰਚ 2022 ਦਾ ਉਹ ਦਿਨ, ਤੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਇਨਸਾਫ ਦੀ ਗੁਹਾਰ ਲਾ ਰਹੇ ਨੇ, ਹਰ ਇੱਕ ਜਗ੍ਹਾ ਤੇ ਪਹੁੰਚਦੇ ਨੇ, ਇੱਥੇ ਵੀ ਪਹੁੰਚੇ ਨੇ। ਯਾਰ ਮੈਂ ਤਾਂ ਧੰਨਾ ਉਹਦਾ ਜਿਗਰ ਢਿੱਲੋਂ, ਉਹ ਬੰਦਾ ਹਰ ਥਾਂ ਤੇ ਮੂਹਰੇ ਹੋ ਕੇ ਪਹੁੰਚਦਾ। ਅੱਜ ਦੀਪ ਦੇ ਬਾਈ ਦੇ ਸਮਾਗਮ ਤੇ ਵੀ ਆਇਆ। ਕਿ ਤੁਹਾਨੂੰ ਲੱਗਦਾ ਨਹੀਂ ਕਿ ਸਟੇਟ ਦੇ ਬੰਦੇ ਇੱਥੇ ਨਹੀਂ ਫਿਰਦੇ, ਪਲ ਫਿਰਦੇ ਨੇ ਵੀ ਕੀ ਕਰ ਰਿਹਾ, ਕੋਈ ਕੀ ਬੋਲ ਰਿਹਾ, ਹਰ ਇੱਕ ਚੀਜ਼ CID ਇੰਨੀ ਤੁਰੀ ਫਿਰਦੀ ਹੈ। ਇਤਿਹਾਸ ਗਵਾਹ ਹੈ 1947 ਤੋਂ ਅੱਜ ਤੱਕ ਜਿਹਨੇ ਵੀ ਪੰਥ ਦੀ, ਸਿੱਖੀ ਦੀ, ਪੰਜਾਬ ਦੀ ਗੱਲ ਕੀਤੀ ਆ, ਉਹਦੇ ਨਾਲ ਸਰਕਾਰਾਂ ਨੇ ਵਤੀਰਾ ਕੀ ਕੀਤਾ।
ਸੋ ਅੱਜ ਅਸੀਂ ਜਗਰਾਉਂ ਦੇ ਲਾਗੇ ਚੌਂਕੀ ਮਾਨ ਵਿਖੇ ਖੜੇ ਹਾਂ ਤਾਂ ਇੱਥੇ ਗੱਲਬਾਤ ਕਰਾਂਗੇ। ਸਾਡੇ ਨਾਲ ਸੁਖ ਜਗਰਾਉਂ ਮੌਜੂਦ ਨੇ ਤਾਂ ਸੁਖ ਦੇ ਨਾਲ ਅਸੀਂ ਗੱਲਬਾਤ ਇਸ ਵਿਸ਼ੇ ਤੇ ਕਰਾਂਗੇ ਕਿ ਦੀਪ ਸਿੱਧੂ ਦਾ ਕਾਫੀ ਵੱਡਾ ਜਿਹੜਾ ਘਾਟਾ ਹੈਗਾ ਉਹ ਕਦੇ ਵੀ ਪੂਰਾ ਹੋਣ ਵਾਲਾ ਨਹੀਂ। ਸੁਖ ਬਹੁਤ ਬਹੁਤ ਸਵਾਗਤ ਆ। ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖ ਘਾਟ ਆ ਜਿਹੜੀ ਬੜੀ ਮਹਿਸੂਸ ਹੋ ਰਹੀ ਆ, ਅੱਜ ਦੀਪ ਨਹੀਂ ਰਿਹਾ ਵਿੱਚ। ਬਿਲਕੁਲ ਢਿੱਲੋਂ ਇਹ ਘਾਟਾ ਕਦੇ ਪੂਰਾ ਹੋਣ ਵਾਲਾ ਨਹੀਂ ਹੈ। ਜਿਵੇਂ ਮਰਜ਼ੀ ਉੱਤੋਂ ਜਾਂ ਹੋਰ ਗੱਲਾਂ ਲੋਕ ਕਰੀ ਜਾਣ, ਉਹ ਗੱਲ ਵੱਖਰੀਆਂ ਨੇ, ਪਰ ਜਿਹੜੀਆਂ ਅੰਦਰੋਂ ਘਾਟਾ ਪਿਆ ਨਾ ਉਹ ਕਦੀ ਪੂਰਾ ਨਹੀਂ ਹੋਣਾ। ਉਹਦੀਆਂ ਗੱਲਾਂ, ਉਹਦੀ ਆਵਾਜ਼ ਕੰਨਾਂ 'ਚ ਕਈ ਵਾਰੀ ਗੂੰਜਦੀ ਰਹਿੰਦੀ ਹੈ ਰਾਤ ਨੂੰ, ਵੀ ਫੋਨ 'ਤੇ ਗੱਲ ਹੋ ਰਹੀ, ਐਂ ਲੱਗਦਾ ਹੁੰਦਾ ਵੀ ਹਾਂ ਵਾਕਿਆ ਹੀ ਅੱਜ ਵੀ ਫੋਨ 'ਤੇ ਗੱਲ ਹੋ ਰਹੀ ਹੈ। ਅਤੇ ਇੱਥੇ ਵੀ ਐਂ ਸੀਗਾ ਵੀ ਯਾਰ ਉਹ ਵੀ ਆਊਗਾ ਸਟੇਜ 'ਤੇ ਆ ਕੇ ਬੋਲੂਗਾ, ਪਰ ਇਹ ਸਭ ਖਿਆਲੀ ਨੇ, ਹੁਣ ਗੱਲਾਂ ਨੇ, ਹੁਣ ਰਹੀਆਂ ਨਹੀਂ ਉਹ। ਸੋ ਉਹਦਾ ਘਾਟਾ ਕਦੇ ਪੂਰਾ ਨਹੀਂ ਹੋਣਾ। ਕੌਮ ਦਾ ਯੋਧਾ ਕਹਿ ਸਕਦਾ ਮੈਂ, ਕੌਮ ਦਾ ਯੋਧਾ ਹੋਇਆ ਦੀਪ। ਕੌਮ ਦੀਆਂ, ਪੰਜਾਬ ਦੀਆਂ, ਸਿੱਖੀ ਦੀਆਂ ਗੱਲਾਂ ਕੀਤੀਆਂ ਨੇ ਉਸ ਇਨਸਾਨ ਨੇ, ਲੋਕਾਂ ਨੂੰ ਮੋਟੀਵੇਟ ਕੀਤਾ, ਸਿੱਖੀ ਵੱਲ ਕਿਵੇਂ ਮੁੜੇ ਹਾਂ ਅਸੀਂ। ਸੋ ਉਹ ਦੀਪ ਉਹ ਸਦਾ ਹੀ ਜਗਦਾ ਰਹਿਣਾ। ਨਹੀਂ ਤਾਂ ਜਦੋਂ ਆਪਾਂ ਕੋਈ ਦੀਪ ਦੀ ਗੱਲ ਕਰਦੇ ਹਾਂ, ਦੀਵੇ ਦੀ, ਜਦੋਂ ਜਿੰਨਾ ਸਮਾਂ ਤੇਲ ਹੁੰਦਾ ਉਹਨਾਂ ਸਮਾਂ ਜਗਦਾ, ਪਰ ਇਹ ਅਜਿਹਾ ਦੀਪ ਸੀ ਜਿਹੜਾ ਸਦਾ ਹੀ ਜਗਦਾ ਰਹਿਣਾ। ਇਹਦੀ ਲੋਕ ਦੇ ਮੱਠੀ ਨਹੀਂ ਪੈਣੀ। ਸੁਖ ਜੇ ਗੱਲ ਕਰੀਏ ਉਹਨਾਂ ਲੋਕਾਂ ਨੂੰ ਵੀ ਅੱਜ ਪਤਾ ਲੱਗਦਾ ਹੋਣਾ ਜਿਹੜਿਆਂ ਨੇ ਵੱਡੀਆਂ ਵੱਡੀਆਂ ਤੋਹਮਤਾਂ ਲਾਈਆਂ। ਢਿੱਲੋਂ ਮੈਨੂੰ ਉਹਨਾਂ 'ਤੇ ਹਾਸਾ ਵੀ ਆਉਂਦਾ ਯਾਰ। ਕਹਿੰਦੇ ਹੁੰਦੇ ਨਾ ਕਿਸੇ ਲਈ ਕਬਰ ਪੁੱਟੋਗੇ ਉਹ ਤੁਸੀਂ ਆਪ ਉੱਚ। ਸੋ ਜਿਨ੍ਹਾਂ ਨੇ ਇਹਦੇ 'ਤੇ ਇਲਜ਼ਾਮ ਲਾਏ, ਕਿਉਂਕਿ ਦਿੱਲੀ ਕੀ ਕੁਛ ਹੋਇਆ ਤੁਸੀਂ ਵੀ ਨਾਲ ਸੀ, ਮੈਂ ਉਹ ਗੱਲਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ। ਸਾਰਿਆਂ ਨਾਲ ਹੀ, ਆਪਣੇ ਸਾਰਿਆਂ ਨਾਲ ਹੀ, ਸਾਡੇ ਤਾਂ ਖਾਸ ਤੌਰ 'ਤੇ ਜਿਹੜੇ 5-7 ਜਣੇ ਸੀ, ਕਿੰਨਾ ਕੁਛ ਹੋਇਆ। ਮੋਰਚੇ 'ਚੋਂ ਬਾਹਰ ਕੱਢ ਦਿੱਤਾ ਗਿਆ। ਅਸੀਂ ਉਸ ਤੋਂ ਬਾਅਦ ਜਾਣਾ ਵੀ ਹਾਂ ਯਾਰ ਇਹਨਾਂ ਨੂੰ ਲੈ ਲਓ ਵਿੱਚ, ਜਿਹੜੇ 2 ਨਾਮ ਤੁਸੀਂ ਕੱਢੇ ਨੇ। ਵੱਡਾ ਇੱਕ ਪੰਜਾਬ ਦਾ ਵੱਡਾ ਨਾਮੀ ਗਾਇਕ ਮੇਰੇ ਨਾਲ ਹੁੰਦਾ ਸੀ, ਮੈਂ ਬਾਈ ਸੁਖਵਿੰਦਰ, ਬੜਾ ਕੁਝ ਜਾ ਕੇ ਮੀਟਿੰਗਾਂ 'ਚ ਕੀਤਾ, ਪਰ ਹੋਈ ਨਹੀਂ ਉਹ ਸੈਟਿੰਗ। ਜਾਂ ਪਤਾ ਨਹੀਂ ਇਸ ਬੰਦੇ ਨੂੰ ਅਪਣਾਉਣ ਲਈ ਉਹ ਤਿਆਰ ਨਹੀਂ ਹੋਏ। ਪਰ ਅੱਜ ਇਹ ਅਮਰ ਹੋ ਗਿਆ, ਉਹ ਸਾਰੇ ਖਤਮ ਹੋ ਗਏ। ਉਹਨਾਂ ਵਿੱਚ ਬੜੇ ਨਾਮ ਨੇ, ਹੈ ਨਾ। ਸੋ ਸਮੇਂ ਦੀ ਚੱਕਰੀ ਹੈ, ਉਹ ਇਹੋ ਜਿਹੀ ਘੁੰਮੀ ਢਿੱਲੋਂ ਆਪਣੇ ਆਪ ਸਾਰੇ ਨੰਗੇ ਹੋ ਗਏ ਚਿਹਰੇ। ਸਾਰਿਆਂ ਦੇ ਮੂੰਹ ਤੋਂ ਜਿਹੜੇ ਨਕਾਬ ਪਾਏ ਸੀ ਉਹ ਲੈ ਗਏ। ਗਲਤੀਆਂ ਹਰ ਇੱਕ ਇਨਸਾਨ ਤੋਂ ਹੁੰਦੀਆਂ, ਇਨਸਾਨ ਗਲਤੀਆਂ ਤੋਂ ਪੁਤਲਾ। ਹੋ ਸਕਦਾ ਮੇਰੇ ਤੋਂ ਵੀ ਕੁਛ ਹੋਈਆਂ ਹੋਣ, ਪਰ ਜਿੰਨਾ ਬੰਦਾ ਇਹ ਖਰਾ ਬੰਦਾ ਸੀ ਨਾ, ਦਿਲ ਦੇ ਨੇੜੇ ਸੀ, ਮੈਨੂੰ ਲੱਗਦਾ ਨਹੀਂ ਵੀ ਇਸ ਬੰਦੇ ਨਾਲ ਅਜਿਹਾ ਵਰਤਾਰਾ ਕਿਉਂ ਹੋਇਆ, ਖਾਸ ਤੌਰ 'ਤੇ ਦਿੱਲੀ ਦੇ ਵਿੱਚ। ਸੋ ਅੱਜ ਦੁੱਖ ਲੱਗਦਾ, ਪਰ ਹਾਂ ਸਮੇਂ ਨੇ ਉਹ ਸਾਰੇ ਨੰਗੇ ਕਰਤੇ। ਇਹ ਗੱਲ ਦਾ ਥੋੜ੍ਹਾ ਆਪਾਂ ਨੂੰ ਮਹਿਸੂਸ ਵੀ ਹੁੰਦਾ, ਵੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਠੀਕ ਆ, ਤੁਸੀਂ ਇਹ 'ਤੇ ਤੋਹਮਤਾਂ ਲਾਈਆਂ ਸੀ, ਅੱਜ ਰੱਬ ਨੇ ਤੁਹਾਨੂੰ ਆਪ ਨੰਗਿਆਂ ਕਰਤਾ। ਮਹਿਸੂਸ ਹੁੰਦਾ ਕਿ ਅੱਜ ਜੇ ਦੀਪ ਹੁੰਦਾ ਤਾਂ ਗੱਲ ਕੁਛ ਹੋਰ ਹੋਣੀ ਸੀ, ਅੱਜ ਕੌਮ ਦੁਬਿਧਾ ਦੇ ਵਿੱਚ ਨਾ ਪੈਂਦੀ। ਬਿਲਕੁਲ ਆਹ ਸਮਾਗਮ ਹੀ ਨਹੀਂ ਹੋਣਾ ਸੀ ਦੀਪ ਹੁੰਦਾ। ਸਾਨੂੰ ਯਾਰ ਉਹ ਜਾਂਦਾ ਨਾ, ਮਨ ਮਟਾਵ ਰਹਿੰਦੇ, ਕੋਈ ਗੱਲ ਨਹੀਂ ਸੀ, ਹੈ ਨਾ। ਇੰਨੇ ਤੁਰੇ ਫਿਰਦੇ ਨੇ, ਚਾਹੇ ਕੋਈ ਹੈ ਵੱਡਾ ਗਰੁੱਪ ਹੈ ਜਾਂ ਕੋਈ ਨਾਮ ਹੈ, ਜਾਂ ਅਸੀਂ ਸਾਰੇ ਹਾਂ 20-25 ਜਣੇ ਯਾਰ ਤੁਰੇ ਫਿਰਦੇ ਨਾ, ਵੀ ਕਈ ਵਾਰੀ ਕਿਉਂਕਿ ਇੱਕ ਟੱਬਰ ਦੇ ਵਿੱਚ 4 ਜੀ ਨੇ, 4ਾਂ ਦੀ ਆਪਸੀ ਸਹਿਮਤੀ ਨਹੀਂ ਹੁੰਦੀ। ਇਹ ਥੋੜ੍ਹਾ ਵੀ ਅਸੀਂ ਪਾਟ ਕੇ ਬਹਿ ਜਾਂਦੇ ਜਾਂ ਇੱਕ ਦੂਜੇ ਨੂੰ ਬੁਲਾਉਣੋਂ ਹਟ ਜਾਂਦੇ, ਨਹੀਂ, ਕਈ ਗੱਲਾਂ 'ਤੇ ਨਹੀਂ ਸਹਿਮਤੀ ਹੁੰਦੀ, ਪਰ ਤੁਰਿਆ ਤਾਂ ਫਿਰਦਾ ਨਾ ਸਾਡੇ ਵਿੱਚ। ਜਿੱਥੇ ਪ੍ਰੋਗਰਾਮ ਹੁੰਦਾ ਮੂਹਰੇ ਜਾ ਕੇ ਬੋਲਦਾ ਤਾਂ ਸਹੀ ਨਾ, ਸਟੇਜਾਂ 'ਤੇ ਆ ਕੇ ਕਰਦਾ। ਜਿਵੇਂ 0 ਮੋਰਚਾ ਲੱਗਿਆ ਸੀ, ਉਹਨੂੰ ਨੇ ਇੱਥੇ ਆ ਜਾਣਾ ਸੀ, ਉਹਨੂੰ ਕਹਿਣਾ ਸੀ ਆਪਾਂ ਚੰਡੀਗੜ੍ਹ ਜਾਣਾ, ਐਡਾ ਮੋਰਚਾ ਹੁਣ ਉੱਥੇ ਲੱਗਿਆ, ਸਭ ਤੋਂ ਅਗਵਾਈ ਉਹਨੇ ਕਰਨੀ ਸੀ। ਸੋ ਬੈਠੇ ਹੋਣਾ ਸੀ ਸਭ ਤੋਂ ਮੂਹਰੇ। ਸੋ ਨਾਲ ਤੁਰਿਆ ਰਹਿੰਦਾ ਯਾਰ। ਇਹ ਘਾਟਾ ਇਸ ਲਈ ਤਾਂ ਘਾਟਾ ਪੂਰਾ ਨਹੀਂ ਹੋਣਾ ਕਿਉਂਕਿ ਉਹਦੀਆਂ ਗੱਲਾਂ ਹੁਣ ਯਾਦ ਬਣ ਕੇ ਰਹਿ ਗਈਆਂ, ਮੋਬਾਈਲਾਂ 'ਚ ਰਹਿ ਗਈਆਂ। ਸੋ ਉਹਨੂੰ ਭੁੱਲਣਾ ਬੜਾ ਔਖਾ ਬਾਈ, ਉਹ ਚੀਜ਼ ਉਹ ਨਹੀਂ ਜਾ ਸਕਦੀ। ਉਹ ਭਰਾ ਸੀਗਾ, ਮਾਲਕ ਉਹਨੂੰ ਆਪਦੇ ਚਰਨਾਂ 'ਚ ਥਾਂ ਦੇਵੇ, ਬਸ ਇੰਨਾ ਹੀ ਕਹਿ ਸਕਦਾ ਮੈਂ ਢਿੱਲੋਂ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ 29 ਮਾਰਚ 2022 ਦਾ ਉਹ ਦਿਨ, ਤੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਇਨਸਾਫ ਦੀ ਗੁਹਾਰ ਲਾ ਰਹੇ ਨੇ, ਹਰ ਇੱਕ ਜਗ੍ਹਾ 'ਤੇ ਪਹੁੰਚਦੇ ਨੇ, ਇੱਥੇ ਵੀ ਪਹੁੰਚੇ ਨੇ। ਯਾਰ ਦੇਖੋ ਉਹ ਨਾ ਆਮ ਤੌਰ 'ਤੇ ਕਹਿੰਦੇ ਹੁੰਦੇ ਯਾਰ ਮੈਂ ਆਪਦੇ ਜਵਾਕ ਦਾ ਭਾਰ ਮੋਢਿਆਂ 'ਤੇ ਚੱਕੀ ਫਿਰਦਾ। ਯਾਰ ਮੈਂ ਤਾਂ ਧੰਨਵਾਦ ਉਹਦਾ ਜਿਗਰ ਢਿੱਲੋਂ, ਉਹ ਬੰਦਾ ਹਰ ਥਾਂ 'ਤੇ ਮੂਹਰੇ ਹੋ ਕੇ ਪਹੁੰਚਦਾ। ਅੱਜ ਦੀਪ ਦੇ ਬਾਈ ਦੇ ਸਮਾਗਮ 'ਤੇ ਵੀ ਆਇਆ। ਸੋ ਜਿਹੜਾ ਸਿੱਧੂ ਦਾ ਵੀ ਤੁਸੀਂ ਦੇਖੋ, ਜਦੋਂ ਉਹ ਕੌਮ ਵੱਲ ਮੁੜਿਆ, ਉਹਨੇ ਆਪਦੇ ਗੀਤਾਂ ਦੇ ਵਿੱਚ ਕੌਮ ਦੀ ਗੱਲ ਕਰਨੀ ਚਾਹੀ, ਸਿੱਖੀ ਦੀ ਗੱਲ ਕਰਨੀ ਚਾਹੀ, ਪੰਜਾਬ ਨੂੰ SYL ਵਰਗਾ ਗੀਤ ਗਾਤਾ, ਤਾਂ ਫਿਰ ਉਹ ਸਟੇਟ ਦੀਆਂ ਅੱਖਾਂ 'ਚ ਕਿਵੇਂ ਨਾ ਰੜਕਦਾ। ਕਿ ਤੁਹਾਨੂੰ ਲੱਗਦਾ ਨਹੀਂ ਕਿ ਸਟੇਟ ਦੇ ਬੰਦੇ ਇੱਥੇ ਨਹੀਂ ਫਿਰਦੇ, ਪਲ ਫਿਰਦੇ ਨੇ ਵੀ ਕੀ ਕਰ ਰਿਹਾ, ਕੋਈ ਕੀ ਬੋਲ ਰਿਹਾ, ਹਰ ਇੱਕ ਚੀਜ਼ CID ਇੰਨੀ ਤੁਰੀ ਫਿਰਦੀ ਆ। ਸੋ ਉਹਦਾ ਐਡਾ ਨਾਮ ਸੀ ਸਿੱਧੂ ਦਾ। ਸੋ ਉਹਨੂੰ ਕਿਉਂ ਨਹੀਂ ਇਹ ਕਰ ਸਕਦੇ ਐਲੀਮੀਨੇਟ। ਉਹਦੇ ਇੱਕ ਤਰ੍ਹਾਂ ਦੀਆਂ ਕੋਸ਼ਿਸ਼ਾਂ ਸੀਗੀਆਂ ਵੀ ਇਹਨੂੰ ਕਿਸੇ ਤਰੀਕੇ ਖਤਮ ਕੀਤਾ ਜਾਵੇ। ਜਦੋਂ ਪਤਾ ਲੱਗਿਆ ਵੀ ਹਾਂ ਇਹ ਤਾਂ ਪੰਜਾਬ ਦੀ ਗੱਲ ਕਰਨ ਲੱਗ ਗਿਆ, ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲੱਗ ਗਿਆ। ਤੁਸੀਂ ਕੋਈ ਵੀ ਲੈ ਲਓ, ਇਤਿਹਾਸ ਗਵਾਹ ਹੈ 1947 ਤੋਂ ਅੱਜ ਤੱਕ ਜਿਹਨੇ ਵੀ ਪੰਥ ਦੀ, ਸਿੱਖੀ ਦੀ, ਪੰਜਾਬ ਦੀ ਗੱਲ ਕੀਤੀ ਆ, ਉਹਦੇ ਨਾਲ ਸਰਕਾਰਾਂ ਨੇ ਵਤੀਰਾ ਕੀ ਕੀਤਾ। ਕਿਉਂਕਿ ਉਹ ਸਰਕਾਰਾਂ ਨੇ ਜਿਹੜੀਆਂ ਸਮੇਂ-ਸਮੇਂ ਤੇ ਵੱਡੀਆਂ ਏਜੰਸੀਆਂ ਦੇ ਹੱਥ ਵਿਕਤੇ ਰਹਿੰਦੇ ਨੇ, ਕਹਿ ਦਿੰਦੇ ਨੇ ਏਜੰਸੀਆਂ ਦੇ ਬੰਦੇ ਨੇ, ਪਰ ਇਹ ਸਰਕਾਰਾਂ ਤਾਂ ਖੁਦ ਉਹਨਾਂ ਦੀਆਂ ਨੇ।
ਸੋ ਇਹ ਕਿਵੇਂ ਤੁਹਾਨੂੰ ਤੁਹਾਡੀਆਂ ਉਹ ਗੱਲਾਂ ਮਹਿਸੂਸ ਕਰ ਲੈਣਗੀਆਂ ਜਿਹੜਾ ਸਿੱਧੂ ਬੋਲਦਾ ਸੀ, ਜੋ ਬਾਈਦੀਪ ਬੋਲਦਾ ਸੀ। ਸੋ ਇਹਨਾਂ ਨੇ ਇੱਕ ਨੈਰੇਟਿਵ ਸਿਰਜਤਾ ਵੀ ਹਾਂ ਯਾਰ ਇਹਨੂੰ ਅਸੀਂ ਕਿਵੇਂ ਥੱਲੇ ਲਾਉਣਾ ਹੈ। ਉਸ ਥੱਲੇ ਲਾਉਣ ਦੇ ਵਿੱਚ ਦਿੱਲੀ ਵਾਲੇ ਬੰਦਿਆਂ ਦਾ ਬੜਾ ਵੱਡਾ ਹੱਥ ਸੀ ਦੀਪ ਨੂੰ। ਇੱਦਾਂ ਹੀ ਹਰ ਇੱਕ ਪਾਸੇ ਹੋ ਰਿਹਾ। ਸੋ ਜੇ ਅੱਜ ਸਿੱਧੂ ਦਾ ਬਾਪ ਆਇਆ, ਉਹ ਆਉਂਦਾ ਹਰ ਥਾਂ ਤੇ ਆਉਂਦਾ ਹੈ, ਤਾਂ ਮੈਂ ਤਾਂ ਸਰਕਾਰ ਨੂੰ ਬੇਨਤੀ ਉਹ ਕਰ ਸਕਦਾ ਯਾਰ ਬੁੜੇ ਮਾਂ ਪਿਓ ਨੂੰ ਇਨਸਾਫ ਹੀ ਦੇ ਦਿਓ। ਹੁਣ ਤਾਂ ਸਾਰਾ ਕੁਝ ਸਾਫ਼ ਹੋ ਗਿਆ ਪਾਣੀ ਵਾਂਗੂ। ਸੋ ਕਿਉਂ ਨਹੀਂ ਉਸ ਬੰਦੇ ਨੂੰ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ ਤਾਂ ਉਹਦੇ ਮਾਂ ਪਿਓ ਵੀ ਘਰੇ ਬਹਿ ਕੇ, ਕਿਉਂਕਿ ਹੁਣ ਸਾਰੀ ਜ਼ਿੰਦਗੀ ਉਹਨਾਂ ਦਾ ਇੱਕੋ ਹੀ ਸਹਾਰਾ ਸੀ, ਉਹ ਤਾਂ ਖਤਮ ਹੋ ਗਿਆ। ਉਹ ਕਿਹਦੇ ਸਹਾਰੇ ਜੀਣਗੇ? ਪੈਸਾ ਚੱਟਣਾ, ਪੈਸੇ ਨੂੰ ਖਾਣਗੇ, ਕੀ ਕਰਨਗੇ? ਉਹ ਕਹਿੰਦੇ ਆ ਨਾ ਰਾਤ ਨੂੰ ਕਹਿੰਦੇ ਵੀ ਇਹਦੀ ਮਾਤਾ ਮੈਨੂੰ ਪੁੱਛਦੀ ਹੈ ਕਦੋਂ ਆਊਗਾ ਸਿੱਧੂ। ਯਾਰ ਉਹ ਕਿਤੇ ਵਾਪਸ ਆਉਣਾ ਹੈ, ਕਿਉਂਕਿ ਜਿਹੜੇ ਚਲੇ ਜਾਂਦੇ ਆ ਵਾਪਸ ਨਹੀਂ ਆਉਂਦੇ। ਬਸ ਇਹੀ ਕਹਿਣਾ ਯਾਰ ਪ੍ਰਮਾਤਮਾ ਚਰਨਾਂ 'ਚ ਥਾਂ ਦੇਵੇ। ਤੇ ਸਰਕਾਰ ਨੂੰ ਬੇਨਤੀ ਆ ਯਾਰ ਅਜਿਹੇ ਜਿਹੜੇ ਕੌਮ ਦੀ ਗੱਲ ਕਰਦੇ ਨੇ, ਪੰਜਾਬ ਦੀ ਗੱਲ ਕਰਦੇ ਨੇ, ਯਾਰ ਇਹਨਾਂ ਦੀਆਂ ਰੱਖਿਆ ਕਰਨਾ ਤੁਹਾਡਾ ਫਰਜ਼ ਹੈ, ਕਿਉਂਕਿ ਸਰਕਾਰਾਂ ਉਹ ਹੁੰਦੀਆਂ ਨੇ ਜਿਹੜੀਆਂ ਸਮੇਂ-ਸਮੇਂ ਤੇ ਲੋਕਾਂ ਦੀ ਰਾਖੀ ਕਰਦੀਆਂ ਨੇ। ਤੁਸੀਂ ਕਿਉਂ ਨਹੀਂ ਕਰ ਸਕਦੇ? ਬਿਲਕੁਲ। ਅਸੀਂ ਸੁੱਖ ਜਗਰਾਉਂ ਦੇ ਨਾਲ ਗੱਲ ਕਰੀਏ ਤਾਂ ਇੱਥੇ ਸਾਡੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਰਹਿਣਗੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਰਪੰਚ ਪਿੰਡ ਦਾ ਮੁਖੀ ਹੁੰਦਾ, ਤੁਸੀਂ ਅੱਜ ਇੱਥੇ ਪਹੁੰਚੇ ਹੋ, ਇੱਥੇ ਮਹਿਸੂਸ ਕੀ ਕਰਦੇ ਹੋ? ਪਹਿਲਾਂ ਤਾਂ ਇਹ ਅਸੀਂ ਪੁੱਛਣਾ ਚਾਹਾਂਗੇ, ਕਿਉਂਕਿ ਕਾਫੀ ਵੱਡਾ ਜਿਹੜਾ ਕਿ ਇੱਕ ਘਾਟਾ ਪਿਆ ਹੋਇਆ ਹੈਗਾ ਪੰਜਾਬ ਨੂੰ। ਬੇਸ਼ੱਕ ਉਹ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ, ਬੇਸ਼ੱਕ ਉਹ ਦੀਪ ਸਿੱਧੂ ਦੀ ਗੱਲ ਕਰੀਏ। ਦੇਖੋ ਜੀ, ਦੀਪ ਸਿੱਧੂ ਇੱਕ ਸਾਡੀ ਸਿੱਖ ਕੌਮ ਦਾ ਬਹੁਤ ਹੋਣਹਾਰ ਹੀਰਾ ਸੀ ਜੋ ਅਸੀਂ ਖੋ ਚੁੱਕੇ ਹਾਂ। ਪਰ ਜੋ ਵੀ ਵੀਰ ਦੀ ਅੱਜ ਬਰਸੀ ਤੇ ਇੱਥੇ ਜਿੰਨੇ ਵੀ ਵੀਰ ਪਹੁੰਚੇ ਆ, ਸਾਰੇ ਵੀਰ ਨੂੰ ਪਿਆਰ ਕਰਨ ਵਾਲੇ ਆ। ਵੀਰ ਦੀ ਜੋ ਚਲਾਈ ਪੰਥਰ ਦਾ ਸੀ ਸਿੱਖੀ ਕੌਮ ਨੂੰ ਬਚਾਉਣ ਲਈ, ਅੱਜ ਸਾਰੇ ਵੀਰ ਉਹਦੇ ਨਾਲ ਖੜੇ ਆ। ਮੈਂ ਵੀ ਉਸ ਨਾਲ ਖੜੀ ਆ, ਉਸ ਹਮਦਰਦੀ ਤੌਰ ਤੇ ਖੜੀ ਆ। ਮੈਨੂੰ ਮਨਦੀਪ ਵੀਰ ਜਿੱਥੇ ਮੇਰੀ ਡਿਊਟੀ ਲਾਊਗਾ, ਇਸ ਹਲਕੇ ਦੇ ਵਿੱਚ ਲਾਊਗਾ, ਜਿੱਥੇ ਵੀ ਡਿਊਟੀ ਲਾਊ, ਮੈਂ ਵੀਰ ਦਾ ਤਨ ਮਨ ਧਨੋਂ ਤਿੰਨਾਂ ਤੋਂ ਸਾਥ ਦਊਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਇੱਥੇ ਅਸੀਂ ਗੱਲਬਾਤ ਕਰੀ ਆ ਇਹਨਾਂ ਲੋਕਾਂ ਦੇ ਨਾਲ, ਕਿਉਂਕਿ ਸਰਪੰਚ ਨੇ ਮੰਡਾਣੀ ਕਲਾਂ ਦੇ, ਤਾਂ ਉਹਨਾਂ ਦੇ ਨਾਲ ਅਸੀਂ ਗੱਲ ਕਰੀ ਆ। ਇੱਥੋਂ ਥੋੜੀ ਦੂਰ ਤੇ ਆਏ, ਕਹਿੰਦੇ ਕਿ ਜਿੱਥੇ ਸਾਡੀ ਡਿਊਟੀ ਲੱਗੂਗੀ। ਸੁੱਖ ਜਗਰਾਉਂ ਦੇ ਨਾਲ ਗੱਲ ਕਰੀ ਆ, ਤਾਂ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਕਰਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਜੇ ਗੱਲ ਕਰੀਏ ਉਹਨਾਂ ਲੋਕਾਂ ਨੂੰ ਵੀ ਅੱਜ ਪਤਾ ਲੱਗਦਾ ਹੋਣਾ ਜਿਹੜਿਆਂ ਨੇ ਵੱਡੀਆਂ ਵੱਡੀਆਂ ਤੋਹਮਤਾਂ ਲਾਈਆਂ। ਸੋ ਜਿਨ੍ਹਾਂ ਨੇ ਇਹਦੇ ਤੇ ਇਲਜ਼ਾਮ ਲਾਏ, ਕਿਉਂਕਿ ਦਿੱਲੀ ਕੀ ਕੁਛ ਹੋਇਆ ਤੁਸੀਂ ਵੀ ਨਾਲ ਸੀ, ਮੈਂ ਉਹ ਗੱਲਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ। ਸਮੇਂ ਦੀ ਚੱਕਰੀ ਹੈ, ਉਹ ਇਹੋ ਜਿਹੀ ਘੁੰਮੀ ਢਲੋ, ਆਪਣੇ ਆਪ ਸਾਰੇ ਨੰਗੇ ਹੋ ਗਏ ਚਿਹਰੇ। ਸਾਰਿਆਂ ਦੇ ਮੂੰਹ ਤੋਂ ਜਿਹੜੇ ਨਕਾਬ ਪਾਏ ਸੀ ਉਹ ਲੈ ਗਏ। ਕਿ ਅੱਜ ਜਦੀਪ ਹੁੰਦਾ ਤਾਂ ਗੱਲ ਕੁਛ ਹੋਰ ਹੋਣੀ ਸੀ, ਅੱਜ ਕੌਮ ਦੁਬਦਾ ਦੇ ਵਿੱਚ ਨਾ ਪੈਂਦੀ। ਯਾਰ ਉਹ ਜਾਂਦਾ ਨਾ, ਮਨ ਮਟਾਵ ਰਹਿੰਦੇ, ਕਿਉਂਕਿ ਇੱਕ ਟੱਬਰ ਦੇ ਵਿੱਚ ਚਾਰ ਜੀ ਨੇ, ਚਾਰਾਂ ਦੀ ਆਪਸੀ ਸਹਿਮਤੀ ਨਹੀਂ ਹੁੰਦੀ, ਨਾਲ ਤੁਰਿਆ ਰਹਿੰਦਾ। ਯਾਰ ਇਹ ਘਾਟਾ ਇਸ ਲਈ ਤਾਂ ਘਾਟਾ ਪੂਰਾ ਨਹੀਂ ਹੋਣਾ ਕਿਉਂਕਿ ਉਹਦੀਆਂ ਗੱਲਾਂ ਹੁਣ ਯਾਦ ਬਣ ਕੇ ਰਹਿ ਗਈਆਂ, ਮੋਬਾਈਲਾਂ 'ਚ ਰਹਿ ਗਈਆਂ। ਮੂਸੇਵਾਲੇ ਦਾ ਕਤਲ ਹੋ ਜਾਣਾ 29 ਮਾਰਚ 2022 ਦਾ ਉਹ ਦਿਨ, ਤੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਇਨਸਾਫ ਦੀ ਗੁਹਾਰ ਲਾ ਰਹੇ ਨੇ, ਹਰ ਇੱਕ ਜਗ੍ਹਾ ਤੇ ਪਹੁੰਚਦੇ ਨੇ, ਇੱਥੇ ਵੀ ਪਹੁੰਚੇ ਨੇ। ਯਾਰ ਮੈਂ ਤਾਂ ਧੰਨਾ ਉਹਦਾ ਜਿਗਰ ਢਿੱਲੋਂ, ਉਹ ਬੰਦਾ ਹਰ ਥਾਂ ਤੇ ਮੂਹਰੇ ਹੋ ਕੇ ਪਹੁੰਚਦਾ। ਅੱਜ ਦੀਪ ਦੇ ਬਾਈ ਦੇ ਸਮਾਗਮ ਤੇ ਵੀ ਆਇਆ। ਕਿ ਤੁਹਾਨੂੰ ਲੱਗਦਾ ਨਹੀਂ ਕਿ ਸਟੇਟ ਦੇ ਬੰਦੇ ਇੱਥੇ ਨਹੀਂ ਫਿਰਦੇ, ਪਲ ਪਲ ਫਿਰਦੇ ਨੇ ਵੀ ਕੀ ਕਰ ਰਿਹਾ, ਕੋਈ ਕੀ ਬੋਲ ਰਿਹਾ, ਹਰ ਇੱਕ ਚੀਜ਼ CID ਇੰਨੀ ਤੁਰੀ ਫਿਰਦੀ ਹੈ। ਇਤਿਹਾਸ ਗਵਾਹ ਹੈ 1947 ਤੋਂ ਅੱਜ ਤੱਕ ਜਿਹਨੇ ਵੀ ਪੰਥ ਦੀ, ਸਿੱਖੀ ਦੀ, ਪੰਜਾਬ ਦੀ ਗੱਲ ਕੀਤੀ ਆ, ਉਹਦੇ ਨਾਲ ਸਰਕਾਰਾਂ ਨੇ ਵਤੀਰਾ ਕੀ ਕੀਤਾ। ਸੋ ਅੱਜ ਅਸੀਂ ਜਗਰਾਉਂ ਦੇ ਲਾਗੇ ਚੌਂਕੀ ਮਾਨ ਵਿਖੇ ਖੜੇ ਹਾਂ, ਤਾਂ ਇੱਥੇ ਗੱਲਬਾਤ ਕਰਾਂਗੇ। ਸਾਡੇ ਨਾਲ ਸੁੱਖ ਜਗਰਾਉਂ ਮੌਜੂਦ ਨੇ, ਤਾਂ ਸੁੱਖ ਦੇ ਨਾਲ ਅਸੀਂ ਗੱਲਬਾਤ ਇਸ ਵਿਸ਼ੇ ਤੇ ਕਰਾਂਗੇ ਕਿ ਦੀਪ ਸਿੱਧੂ ਦਾ ਕਾਫੀ ਵੱਡਾ ਜਿਹੜਾ ਘਾਟਾ ਹੈਗਾ ਉਹ ਕਦੇ ਵੀ ਪੂਰਾ ਹੋਣ ਵਾਲਾ ਨਹੀਂ। ਸੁੱਖ ਬਹੁਤ ਬਹੁਤ ਸਵਾਗਤ ਆ। ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁੱਖ, ਘਾਟ ਆ ਜਿਹੜੀ ਬੜੀ ਮਹਿਸੂਸ ਹੋ ਰਹੀ ਆ, ਜਦੀਪ ਨਹੀਂ ਰਿਹਾ ਵਿੱਚ। ਬਿਲਕੁਲ ਢਿੱਲੋਂ, ਇਹ ਘਾਟਾ ਕਦੇ ਪੂਰਾ ਹੋਣ ਵਾਲਾ ਨਹੀਂ ਹੈ। ਜਿਵੇਂ ਮਰਜ਼ੀ ਉੱਤੋਂ ਜਾਂ ਹੋਰ ਗੱਲਾਂ ਲੋਕ ਕਰੀ ਜਾਣ, ਉਹ ਗੱਲ ਵੱਖਰੀਆਂ ਨੇ, ਪਰ ਜਿਹੜੀਆਂ ਅੰਦਰੋਂ ਘਾਟਾ ਪਿਆ ਨਾ, ਉਹ ਕਦੀ ਪੂਰਾ ਨਹੀਂ ਹੋਣਾ। ਉਹਦੀਆਂ ਗੱਲਾਂ, ਉਹਦੀ ਆਵਾਜ਼ ਕੰਨਾਂ 'ਚ ਕਈ ਵਾਰੀ ਗੂੰਜਦੀ ਰਹਿੰਦੀ ਹੈ ਰਾਤ ਨੂੰ, ਵੀ ਫੋਨ ਤੇ ਗੱਲ ਹੋ ਰਹੀ, ਐਂ ਲੱਗਦਾ ਹੁੰਦਾ ਵੀ ਹਾਂ ਵਾਕਿਆ ਹੀ ਅੱਜ ਵੀ ਫੋਨ ਤੇ ਗੱਲ ਹੋ ਰਹੀ ਹੈ। ਤੇ ਇੱਥੇ ਵੀ ਐਂ ਸੀਗਾ ਵੀ ਯਾਰ ਉਹ ਵੀ ਆਊਗਾ ਸਟੇਜ ਤੇ ਆ ਕੇ ਬੋਲੂਗਾ, ਪਰ ਇਹ ਸਭ ਖਿਆਲੀ ਨੇ, ਹੁਣ ਗੱਲਾਂ ਨੇ, ਹੁਣ ਰਹੀਆਂ ਨਹੀਂ ਉਹ। ਸੋ ਉਹਦਾ ਘਾਟਾ ਕਦੇ ਪੂਰਾ ਨਹੀਂ ਹੋਣਾ। ਕੌਮ ਦਾ ਯੋਧਾ ਕਹਿ ਸਕਦਾ ਮੈਂ, ਕੌਮ ਦਾ ਯੋਧਾ ਹੋਇਆ ਦੀਪ। ਕੌਮ ਦੀਆਂ, ਪੰਜਾਬ ਦੀਆਂ, ਸਿੱਖੀ ਦੀਆਂ ਗੱਲਾਂ ਕੀਤੀਆਂ ਨੇ ਉਸ ਇਨਸਾਨ ਨੇ, ਲੋਕਾਂ ਨੂੰ ਮੋਟੀਵੇਟ ਕੀਤਾ ਸਿੱਖੀ ਵੱਲ ਕਿਵੇਂ ਮੁੜੇ ਹਾਂ ਅਸੀਂ। ਸੋ ਉਹ ਦੀਪ ਉਹ ਸਦਾ ਹੀ ਜਗਦਾ ਰਹਿਣਾ। ਨਹੀਂ ਤਾਂ ਜਦੋਂ ਆਪਾਂ ਕੋਈ ਦੀਪ ਦੀ ਗੱਲ ਕਰਦੇ ਹਾਂ, ਦੀਵੇ ਦੀ, ਜਦੋਂ ਜਿੰਨਾ ਸਮਾਂ ਤੇਲ ਹੁੰਦਾ ਉਹਨਾਂ ਸਮਾਂ ਜਗਦਾ, ਪਰ ਇਹ ਅਜਿਹਾ ਦੀਪ ਸੀ ਜਿਹੜਾ ਸਦਾ ਹੀ ਜਗਦਾ ਰਹਿਣਾ। ਇਹਦੀ ਲੋਕ ਦੇ ਮੱਠੀ ਨਹੀਂ ਪੈਣੀ। ਕਿਉਂਕਿ ਜੇ ਗੱਲ ਕਰੀਏ ਉਹਨਾਂ ਲੋਕਾਂ ਨੂੰ ਵੀ ਅੱਜ ਪਤਾ ਲੱਗਦਾ ਹੋਣਾ ਜਿਹੜਿਆਂ ਨੇ ਵੱਡੀਆਂ ਵੱਡੀਆਂ ਤੋਹਮਤਾਂ ਲਾਈਆਂ। ਢਿੱਲੋਂ, ਮੈਨੂੰ ਉਹਨਾਂ 'ਤੇ ਹਾਸਾ ਵੀ ਆਉਂਦਾ। ਯਾਰ ਕਹਿੰਦੇ ਹੁੰਦੇ ਨਾ ਕਿਸੇ ਲਈ ਕਬਰ ਪੁੱਟੋਗੇ
ਉਹ ਤੁਸੀਂ ਆਪ ਉੱਚ ਸੋ ਜਿਨ੍ਹਾਂ ਨੇ ਇਹਦੇ ਤੇ ਇਲਜ਼ਾਮ ਲਾਏ, ਕਿਉਂਕਿ ਦਿੱਲੀ ਕੀ ਕੁਛ ਹੋਇਆ ਤੁਸੀਂ ਵੀ ਨਾਲ ਸੀ, ਮੈਂ ਉਹ ਗੱਲਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ। ਸਾਰਿਆਂ ਨਾਲ ਹੀ ਆਪਣੇ ਸਾਰਿਆਂ ਨਾਲ ਹੀ ਸਾਡੇ ਤਾਂ ਖਾਸ ਤੌਰ 'ਤੇ ਜਿਹੜੇ 5-7 ਜਣੇ ਸੀ, ਕਿੰਨਾ ਕੁਛ ਹੋਇਆ, ਮੋਰਚੇ 'ਚੋਂ ਬਾਹਰ ਕੱਢ ਦਿੱਤਾ ਗਿਆ। ਅਸੀਂ ਉਸ ਤੋਂ ਬਾਅਦ ਜਾਣਾ ਵੀ ਹਾਂ ਯਾਰ ਇਹਨਾਂ ਨੂੰ ਲੈ ਲਓ ਵਿੱਚ, ਜਿਹੜੇ 2 ਨਾਮ ਤੁਸੀਂ ਕੱਢੇ ਨੇ, ਵੱਡਾ ਇੱਕ ਪੰਜਾਬ ਦਾ ਵੱਡਾ ਨਾਮੀ ਗਾਇਕ ਮੇਰੇ ਨਾਲ ਹੁੰਦਾ ਸੀ, ਮੈਂ ਬਾਈ ਸੁਖਵਿੰਦਰ, ਬੜਾ ਕੁਝ ਜਾ ਕੇ ਮੀਟਿੰਗਾਂ 'ਚ ਕੀਤਾ ਪਰ ਹੋਈ ਨਹੀਂ ਉਹ ਸੈਟਿੰਗ, ਜਾਂ ਪਤਾ ਨਹੀਂ ਇਸ ਬੰਦੇ ਨੂੰ ਅਪਣਾਉਣ ਲਈ ਉਹ ਤਿਆਰ ਨਹੀਂ ਹੋਏ। ਪਰ ਅੱਜ ਇਹ ਅਮਰ ਹੋ ਗਿਆ, ਉਹ ਸਾਰੇ ਖਤਮ ਹੋ ਗਏ, ਉਹਨਾਂ ਵਿੱਚ ਬੜੇ ਨਾਮ ਨੇ ਹੈ ਨਾ। ਸੋ ਸਮੇਂ ਦੀ ਚੱਕਰੀ ਹੈ, ਉਹ ਇਹੋ ਜਿਹੀ ਘੁੰਮੀ ਢਲੋ, ਆਪਣੇ ਆਪ ਸਾਰੇ ਨੰਗੇ ਹੋ ਗਏ ਚਿਹਰੇ, ਸਾਰਿਆਂ ਦੇ ਮੂੰਹ ਤੋਂ ਜਿਹੜੇ ਨਕਾਬ ਪਾਏ ਸੀ ਉਹ ਲੈ ਗਏ। ਗਲਤੀਆਂ ਹਰ ਇੱਕ ਇਨਸਾਨ ਤੋਂ, ਇਨਸਾਨ ਗਲਤੀਆਂ ਤੋਂ ਪੁਤਲਾ, ਹੋ ਸਕਦਾ ਮੇਰੇ ਤੋਂ ਵੀ ਕੁਛ ਹੋਈਆਂ ਹੋਣ, ਪਰ ਜਿੰਨਾ ਬੰਦਾ ਇਹ ਖਰਾ ਬੰਦਾ ਸੀ ਨਾ, ਦਿਲ ਦੇ ਨੇੜੇ ਸੀ, ਮੈਨੂੰ ਲੱਗਦਾ ਨਹੀਂ ਵੀ ਇਸ ਬੰਦੇ ਨਾਲ ਅਜਿਹਾ ਵਰਤਾਰਾ ਕਿਉਂ ਹੋਇਆ, ਖਾਸ ਤੌਰ 'ਤੇ ਦਿੱਲੀ ਦੇ ਵਿੱਚ। ਸੋ ਅੱਜ ਦੁੱਖ ਲੱਗਦਾ, ਪਰ ਹਾਂ ਸਮੇਂ ਨੇ ਉਹ ਸਾਰੇ ਨੰਗੇ ਕਰਤੇ। ਇਹ ਗੱਲ ਦਾ ਥੋੜ੍ਹਾ ਆਪਾਂ ਨੂੰ ਮਹਿਸੂਸ ਵੀ ਹੁੰਦਾ, ਵੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਠੀਕ ਆ, ਤੁਸੀਂ ਇਹ 'ਤੇ ਤੌਹਮਤਾਂ ਲਾਈਆਂ ਸੀ, ਅੱਜ ਰੱਬ ਨੇ ਤੁਹਾਨੂੰ ਆਪ ਨੰਗਿਆਂ ਕਰਤਾ। ਮਹਿਸੂਸ ਹੁੰਦਾ ਕਿ ਅੱਜ ਜੇ ਦੀਪ ਹੁੰਦਾ ਤਾਂ ਗੱਲ ਕੁਛ ਹੋਰ ਹੋਣੀ ਸੀ, ਅੱਜ ਕੌਮ ਦੁਬਦਾ ਦੇ ਵਿੱਚ ਨਾ ਪੈਂਦੀ। ਬਿਲਕੁਲ, ਆਹ ਸਮਾਗਮ ਹੀ ਨਹੀਂ ਹੋਣਾ ਸੀ ਦੀਪ ਹੁੰਦਾ। ਸਾਨੂੰ ਯਾਰ ਉਹ ਜਾਂਦਾ ਨਾ, ਮਨ ਮਟਾਵ ਰਹਿੰਦੇ, ਕੋਈ ਗੱਲ ਨਹੀਂ ਸੀ ਹੈ ਨਾ। ਇੰਨੇ ਤੁਰੇ ਫਿਰਦੇ ਨੇ, ਚਾਹੇ ਕੋਈ ਹੈ ਵੱਡਾ ਗਰੁੱਪ ਹੈ ਜਾਂ ਕੋਈ ਨਾਮ ਹੈ, ਜਾਂ ਅਸੀਂ ਸਾਰੇ ਹਾਂ 20-25 ਜਣੇ ਯਾਰ ਤੁਰੇ ਫਿਰਦੇ ਨਾ, ਵੀ ਕਈ ਵਾਰੀ ਕਿਉਂਕਿ ਇੱਕ ਟੱਬਰ ਦੇ ਵਿੱਚ 4 ਜੀ ਨੇ, 4ਾਂ ਦੀ ਆਪਸੀ ਸਹਿਮਤੀ ਨਹੀਂ ਹੁੰਦੀ। ਇਹ ਥੋੜ੍ਹਾ ਵੀ ਅਸੀਂ ਪਾਟ ਕੇ ਬਹਿ ਜਾਂਦੇ ਜਾਂ ਇੱਕ ਦੂਜੇ ਨੂੰ ਬੁਲਾਉਣੋਂ ਹਟ ਜਾਂਦੇ, ਨਹੀਂ, ਕਈ ਗੱਲਾਂ 'ਤੇ ਨਹੀਂ ਸਹਿਮਤੀ ਹੁੰਦੀ, ਪਰ ਤੁਰਿਆ ਤਾਂ ਫਿਰਦਾ ਨਾ ਸਾਡੇ ਵਿੱਚ। ਜਿੱਥੇ ਪ੍ਰੋਗਰਾਮ ਹੁੰਦਾ ਮੂਹਰੇ ਜਾ ਕੇ ਬੋਲਦਾ ਤਾਂ ਸਹੀ ਨਾ, ਸਟੇਜਾਂ 'ਤੇ ਆ ਕੇ ਕਰਦਾ, ਜਿਵੇਂ ਜ਼ੀਰੋ ਮੋਰਚਾ ਲੱਗਿਆ ਸੀ, ਉਹਨੂੰ ਨੇ ਇੱਥੇ ਆ ਜਾਣਾ ਸੀ, ਉਹਨੂੰ ਕਹਿਣਾ ਸੀ ਆਪਾਂ ਚੰਡੀਗੜ੍ਹ ਜਾਣਾ, ਐਡਾ ਮੋਰਚਾ ਹੁਣ ਉੱਥੇ ਲੱਗਿਆ, ਸਭ ਤੋਂ ਅਗਵਾਈ ਉਹਨੇ ਕਰਨੀ ਸੀ, ਸੋ ਬੈਠੇ ਹੋਣਾ ਸੀ ਸਭ ਤੋਂ ਮੂਹਰੇ। ਸੋ ਨਾਲ ਤੁਰਿਆ ਰਹਿੰਦਾ ਯਾਰ, ਇਹ ਘਾਟਾ ਇਸ ਲਈ ਤਾਂ ਘਾਟਾ ਪੂਰਾ ਨਹੀਂ ਹੋਣਾ ਕਿਉਂਕਿ ਉਹਦੀਆਂ ਗੱਲਾਂ ਹੁਣ ਯਾਦ ਬਣ ਕੇ ਰਹਿ ਗਈਆਂ, ਮੋਬਾਈਲਾਂ 'ਚ ਰਹਿ ਗਈਆਂ। ਸੋ ਉਹਨੂੰ ਭੁੱਲਣਾ ਬੜਾ ਔਖਾ ਬਾਈ, ਉਹ ਚੀਜ਼ ਉਹ ਨਹੀਂ ਜਾ ਸਕਦੀ। ਉਹ ਭਰਾ ਸੀਗਾ, ਮਾਲਕ ਉਹਨੂੰ ਆਪਦੇ ਚਰਨਾਂ 'ਚ ਥਾਂ ਦੇਵੇ, ਬਸ ਇੰਨਾ ਹੀ ਕਹਿ ਸਕਦਾ ਮੈਂ ਢਿੱਲੋਂ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ 29 ਮਾਰਚ 2022 ਦਾ ਉਹ ਦਿਨ, ਤੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਇਨਸਾਫ ਦੀ ਗੁਹਾਰ ਲਾ ਰਹੇ ਨੇ, ਹਰ ਇੱਕ ਜਗ੍ਹਾ 'ਤੇ ਪਹੁੰਚਦੇ ਨੇ, ਇੱਥੇ ਵੀ ਪਹੁੰਚੇ ਨੇ। ਯਾਰ ਦੇਖੋ ਉਹ ਨਾ ਆਮ ਤੌਰ 'ਤੇ ਕਹਿੰਦੇ ਹੁੰਦੇ ਯਾਰ ਮੈਂ ਆਪਦੇ ਜਵਾਕ ਦਾ ਭਾਰ ਮੋਢਿਆਂ 'ਤੇ ਚੱਕੀ ਫਿਰਦਾ। ਯਾਰ ਮੈਂ ਤਾਂ ਧੰਨਵਾਦ ਉਹਦਾ ਜਿਗਰ ਢਿੱਲੋਂ, ਉਹ ਬੰਦਾ ਹਰ ਥਾਂ 'ਤੇ ਮੂਹਰੇ ਹੋ ਕੇ ਪਹੁੰਚਦਾ। ਅੱਜ ਦੀਪ ਦੇ ਬਾਈ ਦੇ ਸਮਾਗਮ 'ਤੇ ਵੀ ਆਇਆ। ਸੋ ਜਿਹੜਾ ਸਿੱਧੂ ਦਾ ਵੀ ਤੁਸੀਂ ਦੇਖੋ, ਜਦੋਂ ਉਹ ਕੌਮ ਵੱਲ ਮੁੜਿਆ, ਉਹਨੇ ਆਪਦੇ ਗੀਤਾਂ ਦੇ ਵਿੱਚ ਕੌਮ ਦੀ ਗੱਲ ਕਰਨੀ ਚਾਹੀ, ਸਿੱਖੀ ਦੀ ਗੱਲ ਕਰਨੀ ਚਾਹੀ, ਪੰਜਾਬ ਨੂੰ SYL ਵਰਗਾ ਗੀਤ ਗਾਤਾ, ਤਾਂ ਫਿਰ ਉਹ ਸਟੇਟ ਦੀਆਂ ਅੱਖਾਂ 'ਚ ਕਿਵੇਂ ਨਾ ਰੜਕਦਾ। ਕਿ ਤੁਹਾਨੂੰ ਲੱਗਦਾ ਨਹੀਂ ਕਿ ਸਟੇਟ ਦੇ ਬੰਦੇ ਇੱਥੇ ਨਹੀਂ ਫਿਰਦੇ, ਪਲ ਫਿਰਦੇ ਨੇ ਵੀ ਕੀ ਕਰ ਰਿਹਾ, ਕੋਈ ਕੀ ਬੋਲ ਰਿਹਾ, ਹਰ ਇੱਕ ਚੀਜ਼ CID ਇੰਨੀ ਤੁਰੀ ਫਿਰਦੀ ਆ। ਸੋ ਉਹਦਾ ਐਡਾ ਨਾਮ ਸੀ ਸਿੱਧੂ ਦਾ, ਸੋ ਉਹਨੂੰ ਕਿਉਂ ਨਹੀਂ ਇਹ ਕਰ ਸਕਦੇ ਐਲੀਮੀਨੇਟ। ਉਹਦੇ ਇੱਕ ਤਰ੍ਹਾਂ ਦੀਆਂ ਕੋਸ਼ਿਸ਼ਾਂ ਸੀਗੀਆਂ ਵੀ ਇਹਨੂੰ ਕਿਸੇ ਤਰੀਕੇ ਖਤਮ ਕੀਤਾ ਜਾਵੇ। ਜਦੋਂ ਪਤਾ ਲੱਗਿਆ ਵੀ ਹਾਂ ਇਹ ਤਾਂ ਪੰਜਾਬ ਦੀ ਗੱਲ ਕਰਨ ਲੱਗ ਗਿਆ, ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲੱਗ ਗਿਆ, ਤੁਸੀਂ ਕੋਈ ਵੀ ਲੈ ਲਓ, ਇਤਿਹਾਸ ਗਵਾਹ ਹੈ 1947 ਤੋਂ ਅੱਜ ਤੱਕ ਜਿਹਨੇ ਵੀ ਪੰਥ ਦੀ, ਸਿੱਖੀ ਦੀ, ਪੰਜਾਬ ਦੀ ਗੱਲ ਕੀਤੀ ਆ, ਉਹਦੇ ਨਾਲ ਸਰਕਾਰਾਂ ਨੇ ਵਤੀਰਾ ਕੀ ਕੀਤਾ, ਕਿਉਂਕਿ ਉਹ ਸਰਕਾਰਾਂ ਨੇ ਜਿਹੜੀਆਂ ਸਮੇਂ-ਸਮੇਂ ਤੇ ਵੱਡੀਆਂ ਏਜੰਸੀਆਂ ਦੇ ਹੱਥ ਵਿਕਤੇ ਰਹਿੰਦੇ ਨੇ, ਕਹਿ ਦਿੰਦੇ ਨੇ ਏਜੰਸੀਆਂ ਦੇ ਬੰਦੇ ਨੇ, ਪਰ ਇਹ ਸਰਕਾਰਾਂ ਤਾਂ ਖੁਦ ਉਹਨਾਂ ਦੀਆਂ ਨੇ। ਸੋ ਇਹ ਕਿਵੇਂ ਤੁਹਾਡੀਆਂ ਉਹ ਗੱਲਾਂ ਮਹਿਸੂਸ ਕਰ ਲੈਣਗੀਆਂ ਜਿਹੜਾ ਸਿੱਧੂ ਬੋਲਦਾ ਸੀ, ਜੋ ਬਾਈ ਦੀਪ ਬੋਲਦਾ ਸੀ। ਸੋ ਇਹਨਾਂ ਨੇ ਇੱਕ ਨੈਰੇਟਿਵ ਸਿਰਜਤਾ ਵੀ ਹਾਂ ਯਾਰ ਇਹਨੂੰ ਅਸੀਂ ਕਿਵੇਂ ਥੱਲੇ ਲਾਉਣਾ ਹੈ। ਉਸ ਥੱਲੇ ਲਾਉਣ ਦੇ ਵਿੱਚ ਦਿੱਲੀ ਵਾਲੇ ਬੰਦਿਆਂ ਦਾ ਬੜਾ ਵੱਡਾ ਹੱਥ ਸੀ ਦੀਪ ਨੂੰ। ਇੱਦਾਂ ਹੀ ਹਰ ਇੱਕ ਪਾਸੇ ਹੋ ਰਿਹਾ। ਸੋ ਜੇ ਅੱਜ ਸਿੱਧੂ ਦਾ ਬਾਪ ਆਇਆ, ਉਹ ਆਉਂਦਾ ਹਰ ਥਾਂ 'ਤੇ ਆਉਂਦਾ ਹੈ, ਤਾਂ ਮੈਂ ਤਾਂ ਸਰਕਾਰ ਨੂੰ ਬੇਨਤੀ ਉਹ ਕਰ ਸਕਦਾ ਯਾਰ ਬੁੜੇ ਮਾਂ ਪਿਓ ਨੂੰ ਇਨਸਾਫ ਹੀ ਦੇ ਦਿਓ। ਹੁਣ ਤਾਂ ਸਾਰਾ ਕੁਝ ਸਾਫ਼ ਹੋ ਗਿਆ ਪਾਣੀ ਵਾਂਗੂ, ਸੋ ਕਿਉਂ ਨਹੀਂ ਉਸ ਬੰਦੇ ਨੂੰ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ, ਤਾਂ ਉਹਦੇ ਮਾਂ ਪਿਓ ਵੀ ਘਰੇ ਬਹਿ ਕੇ, ਕਿਉਂਕਿ ਹੁਣ ਸਾਰੀ ਜ਼ਿੰਦਗੀ ਉਹਨਾਂ ਦਾ ਇੱਕੋ ਹੀ ਸਹਾਰਾ ਸੀ, ਉਹ ਤਾਂ ਖਤਮ ਹੋ ਗਿਆ। ਉਹ ਕਿਹਦੇ ਸਹਾਰੇ ਜੀਣਗੇ? ਪੈਸਾ ਚੱਟਣਾ, ਪੈਸੇ ਨੂੰ ਖਾਣਗੇ, ਕੀ ਕਰਨਗੇ? ਉਹ ਕਹਿੰਦੇ ਆ ਨਾ ਰਾਤ ਨੂੰ ਕਹਿੰਦੇ ਵੀ ਇਹਦੀ ਮਾਤਾ ਮੈਨੂੰ ਪੁੱਛਦੀ ਹੈ ਕਦੋਂ ਆਊਗਾ ਸਿੱਧੂ। ਯਾਰ ਉਹ ਕਿਤੇ ਵਾਪਸ ਆਉਣਾ ਹੈ, ਕਿਉਂਕਿ ਜਿਹੜੇ ਚਲੇ ਜਾਂਦੇ ਆ ਵਾਪਸ ਨਹੀਂ ਆਉਂਦੇ। ਬਸ ਇਹੀ ਕਹਿਣਾ ਯਾਰ ਪ੍ਰਮਾਤਮਾ ਚਰਨਾਂ 'ਚ ਥਾਂ ਦੇਵੇ, ਤੇ ਸਰਕਾਰ ਨੂੰ ਬੇਨਤੀ ਆ ਯਾਰ ਅਜਿਹੇ ਜਿਹੜੇ ਕੌਮ ਦੀ ਗੱਲ ਕਰਦੇ ਨੇ, ਪੰਜਾਬ ਦੀ ਗੱਲ ਕਰਦੇ ਨੇ, ਯਾਰ ਇਹਨਾਂ ਦੀਆਂ ਰੱਖਿਆ ਕਰਨਾ ਤੁਹਾਡਾ ਫਰਜ਼ ਹੈ, ਕਿਉਂਕਿ ਸਰਕਾਰਾਂ ਉਹ ਹੁੰਦੀਆਂ ਨੇ ਜਿਹੜੀਆਂ ਸਮੇਂ-ਸਮੇਂ ਤੇ ਲੋਕਾਂ ਦੀ ਰਾਖੀ ਕਰਦੀਆਂ ਨੇ। ਤੁਸੀਂ ਕਿਉਂ ਨਹੀਂ ਕਰ ਸਕਦੇ? ਬਿਲਕੁਲ। ਅਸੀਂ ਸੁੱਖ ਜਗਰਾਉਂ ਦੇ ਨਾਲ ਗੱਲ ਕਰੀਏ ਤਾਂ ਇੱਥੇ ਸਾਡੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਰਹਿਣਗੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਰਪੰਚ ਪਿੰਡ ਦਾ ਮੁਖੀ ਹੁੰਦਾ, ਤੁਸੀਂ ਅੱਜ ਇੱਥੇ ਪਹੁੰਚੇ ਹੋ, ਇੱਥੇ ਮਹਿਸੂਸ ਕੀ ਕਰਦੇ ਹੋ? ਪਹਿਲਾਂ ਤਾਂ ਇਹ ਅਸੀਂ ਪੁੱਛਣਾ ਚਾਹਾਂਗੇ, ਕਿਉਂਕਿ ਕਾਫੀ ਵੱਡਾ ਜਿਹੜਾ ਕਿ ਇੱਕ ਘਾਟਾ ਪਿਆ ਹੋਇਆ ਹੈਗਾ ਪੰਜਾਬ ਨੂੰ। ਬੇਸ਼ੱਕ ਉਹ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ, ਬੇਸ਼ੱਕ ਉਹ ਦੀਪ ਸਿੱਧੂ ਦੀ ਗੱਲ ਕਰੀਏ। ਦੇਖੋ ਜੀ, ਦੀਪ ਸਿੱਧੂ ਇੱਕ ਸਾਡੀ ਸਿੱਖ ਕੌਮ ਦਾ ਬਹੁਤ
ਹੋਣਹਾਰ ਹੀਰਾ ਸੀ ਜੋ ਅਸੀਂ ਖੋ ਚੁੱਕੇ ਹਾਂ। ਪਰ ਜੋ ਵੀ ਵੀਰ ਦੀ ਅੱਜ ਬਰਸੀ ਤੇ ਇੱਥੇ ਜਿੰਨੇ ਵੀ ਵੀਰ ਪਹੁੰਚੇ ਆ, ਸਾਰੇ ਵੀਰ ਨੂੰ ਪਿਆਰ ਕਰਨ ਵਾਲੇ ਆ। ਵੀਰ ਦੀ ਜੋ ਚਲਾਈ ਪੰਥਰ ਦਾ ਸੀ ਸਿੱਖੀ ਕੌਮ ਨੂੰ ਬਚਾਉਣ ਲਈ, ਅੱਜ ਸਾਰੇ ਵੀਰ ਉਹਦੇ ਨਾਲ ਖੜੇ ਆ। ਮੈਂ ਵੀ ਉਸ ਨਾਲ ਖੜੀ ਆ, ਉਸ ਹਮਦਰਦੀ ਤੌਰ ਤੇ ਖੜੀ ਆ। ਮੈਨੂੰ ਮਨਦੀਪ ਵੀਰ ਜਿੱਥੇ ਮੇਰੀ ਡਿਊਟੀ ਲਾਊਗਾ, ਇਸ ਹਲਕੇ ਦੇ ਵਿੱਚ ਲਾਊਗਾ, ਜਿੱਥੇ ਵੀ ਡਿਊਟੀ ਲਾਊ, ਮੈਂ ਵੀਰ ਦਾ ਤਨ ਮਨ ਧਨੋਂ ਤਿੰਨਾਂ ਤੋਂ ਸਾਥ ਦਊਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਇੱਥੇ ਅਸੀਂ ਗੱਲਬਾਤ ਕਰੀ ਆ ਇਹਨਾਂ ਲੋਕਾਂ ਦੇ ਨਾਲ, ਕਿਉਂਕਿ ਸਰਪੰਚ ਨੇ ਮੰਡਾਣੀ ਕਲਾਂ ਦੇ, ਤਾਂ ਉਹਨਾਂ ਦੇ ਨਾਲ ਅਸੀਂ ਗੱਲ ਕਰੀ ਆ। ਇੱਥੋਂ ਥੋੜੀ ਦੂਰ ਤੇ ਆਏ, ਕਹਿੰਦੇ ਕਿ ਜਿੱਥੇ ਸਾਡੀ ਡਿਊਟੀ ਲੱਗੂਗੀ, ਸੁਖ ਜਗਰਾਉਂ ਦੇ ਨਾਲ ਗੱਲ ਕਰੀ ਆ। ਤਾਂ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਕਰਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਜੇ ਗੱਲ ਕਰੀਏ ਉਹਨਾਂ ਲੋਕਾਂ ਨੂੰ ਵੀ ਅੱਜ ਪਤਾ ਲੱਗਦਾ ਹੋਣਾ ਜਿਹੜਿਆਂ ਨੇ ਵੱਡੀਆਂ ਤੋਹਮਤਾਂ ਲਾਈਆਂ। ਸੋ ਜਿਨ੍ਹਾਂ ਨੇ ਇਹਦੇ ਤੇ ਇਲਜ਼ਾਮ ਲਾਏ, ਕਿਉਂਕਿ ਦਿੱਲੀ ਕੀ ਕੁਛ ਹੋਇਆ ਤੁਸੀਂ ਵੀ ਨਾਲ ਸੀ, ਮੈਂ ਉਹ ਗੱਲਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ। ਸਮੇਂ ਦੀ ਚੱਕਰੀ ਹੈ, ਉਹ ਇਹੋ ਜਿਹੀ ਘੁੰਮੀ ਢਲੋ, ਆਪਣੇ ਆਪ ਸਾਰੇ ਨੰਗੇ ਹੋ ਗਏ ਚਿਹਰੇ, ਸਾਰਿਆਂ ਦੇ ਮੂੰਹ ਤੋਂ ਜਿਹੜੇ ਨਕਾਬ ਪਾਏ ਸੀ ਉਹ ਲੈ ਗਏ। ਕਿ ਅੱਜ ਜਦੀਪ ਹੁੰਦਾ ਤਾਂ ਗੱਲ ਕੁਛ ਹੋਰ ਹੋਣੀ ਸੀ, ਅੱਜ ਕੌਮ ਦੁਬਦਾ ਦੇ ਵਿੱਚ ਨਾ ਪੈਂਦੀ। ਯਾਰ ਉਹ ਜਾਂਦਾ ਨਾ, ਮਨ ਮਟਾਵ ਰਹਿੰਦੇ, ਕਿਉਂਕਿ ਇੱਕ ਟੱਬਰ ਦੇ ਵਿੱਚ 4 ਜੀ ਨੇ, 4ਾਂ ਦੀ ਆਪਸੀ ਸਹਿਮਤੀ ਨਹੀਂ ਹੁੰਦੀ, ਨਾਲ ਤੁਰਿਆ ਰਹਿੰਦਾ। ਯਾਰ ਇਹ ਘਾਟਾ ਇਸ ਲਈ ਤਾਂ ਘਾਟਾ ਪੂਰਾ ਨਹੀਂ ਹੋਣਾ, ਕਿਉਂਕਿ ਉਹਦੀਆਂ ਗੱਲਾਂ ਹੁਣ ਯਾਦ ਬਣ ਕੇ ਰਹਿ ਗਈਆਂ, ਮੋਬਾਈਲਾਂ 'ਚ ਰਹਿ ਗਈਆਂ। ਮੂਸੇਵਾਲੇ ਦਾ ਕਤਲ ਹੋ ਜਾਣਾ 29 ਮਾਰਚ 2022 ਦਾ ਉਹ ਦਿਨ, ਤੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਇਨਸਾਫ ਦੀ ਗੁਹਾਰ ਲਾ ਰਹੇ ਨੇ, ਹਰ ਇੱਕ ਜਗ੍ਹਾ ਤੇ ਪਹੁੰਚਦੇ ਨੇ, ਇੱਥੇ ਵੀ ਪਹੁੰਚੇ ਨੇ। ਯਾਰ ਮੈਂ ਤਾਂ ਧੰਨਵਾਦ ਉਹਦਾ ਜਿਗਰ ਢਿੱਲੋਂ, ਉਹ ਬੰਦਾ ਹਰ ਥਾਂ ਤੇ ਮੂਹਰੇ ਹੋ ਕੇ ਪਹੁੰਚਦਾ। ਅੱਜ ਦੀਪ ਦੇ ਬਾਈ ਦੇ ਸਮਾਗਮ ਤੇ ਵੀ ਆਇਆ। ਕਿ ਤੁਹਾਨੂੰ ਲੱਗਦਾ ਨਹੀਂ ਕਿ ਸਟੇਟ ਦੇ ਬੰਦੇ ਇੱਥੇ ਨਹੀਂ ਫਿਰਦੇ, ਪਲ ਫਿਰਦੇ ਨੇ ਵੀ ਕੀ ਕਰ ਰਿਹਾ, ਕੋਈ ਕੀ ਬੋਲ ਰਿਹਾ, ਹਰ ਇੱਕ ਚੀਜ਼ CID ਇੰਨੀ ਤੁਰੀ ਫਿਰਦੀ ਹੈ। ਇਤਿਹਾਸ ਗਵਾਹ ਹੈ 1947 ਤੋਂ ਅੱਜ ਤੱਕ ਜਿਹਨੇ ਵੀ ਪੰਥ ਦੀ, ਸਿੱਖੀ ਦੀ, ਪੰਜਾਬ ਦੀ ਗੱਲ ਕੀਤੀ ਆ, ਉਹਦੇ ਨਾਲ ਸਰਕਾਰਾਂ ਨੇ ਵਤੀਰਾ ਕੀ ਕੀਤਾ। ਸੋ ਅੱਜ ਅਸੀਂ ਜਗਰਾਉਂ ਦੇ ਲਾਗੇ ਚੌਂਕੀ ਮਾਨ ਵਿਖੇ ਖੜੇ ਹਾਂ, ਤਾਂ ਇੱਥੇ ਗੱਲਬਾਤ ਕਰਾਂਗੇ। ਸਾਡੇ ਨਾਲ ਸੁਖ ਜਗਰਾਉਂ ਮੌਜੂਦ ਨੇ, ਤਾਂ ਸੁਖ ਦੇ ਨਾਲ ਅਸੀਂ ਗੱਲਬਾਤ ਇਸ ਵਿਸ਼ੇ ਤੇ ਕਰਾਂਗੇ ਕਿ ਦੀਪ ਸਿੱਧੂ ਦਾ ਕਾਫੀ ਵੱਡਾ ਜਿਹੜਾ ਘਾਟਾ ਹੈਗਾ ਉਹ ਕਦੇ ਵੀ ਪੂਰਾ ਹੋਣ ਵਾਲਾ ਨਹੀਂ। ਸੁਖ ਬਹੁਤ ਸਵਾਗਤ ਆ ਪਹਿਲਾਂ ਤਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖ, ਘਾਟ ਆ ਜਿਹੜੀ ਬੜੀ ਮਹਿਸੂਸ ਹੋ ਰਹੀ ਆ, ਅੱਜ ਦੀਪ ਨਹੀਂ ਰਿਹਾ ਵਿੱਚ। ਬਿਲਕੁਲ ਢਿੱਲੋਂ, ਇਹ ਘਾਟਾ ਕਦੇ ਪੂਰਾ ਹੋਣ ਵਾਲਾ ਨਹੀਂ ਹੈ। ਜਿਵੇਂ ਮਰਜ਼ੀ ਉੱਤੋਂ ਜਾਂ ਹੋਰ ਗੱਲਾਂ ਲੋਕ ਕਰੀ ਜਾਣ, ਉਹ ਗੱਲ ਵੱਖਰੀਆਂ ਨੇ, ਪਰ ਜਿਹੜੀਆਂ ਅੰਦਰੋਂ ਘਾਟਾ ਪਿਆ ਨਾ, ਉਹ ਕਦੀ ਪੂਰਾ ਨਹੀਂ ਹੋਣਾ। ਉਹਦੀਆਂ ਗੱਲਾਂ, ਉਹਦੀ ਆਵਾਜ਼ ਕੰਨਾਂ 'ਚ ਕਈ ਵਾਰੀ ਗੂੰਜਦੀ ਰਹਿੰਦੀ ਹੈ ਰਾਤ ਨੂੰ, ਵੀ ਫੋਨ ਤੇ ਗੱਲ ਹੋ ਰਹੀ, ਐਂ ਲੱਗਦਾ ਹੁੰਦਾ ਵੀ ਹਾਂ ਵਾਕਿਆ ਹੀ ਅੱਜ ਵੀ ਫੋਨ ਤੇ ਗੱਲ ਹੋ ਰਹੀ ਹੈ। ਤੇ ਇੱਥੇ ਵੀ ਐਂ ਸੀਗਾ ਵੀ ਯਾਰ ਉਹ ਵੀ ਆਊਗਾ ਸਟੇਜ ਤੇ ਆ ਕੇ ਬੋਲੂਗਾ, ਪਰ ਇਹ ਸਭ ਖਿਆਲੀ ਨੇ, ਹੁਣ ਗੱਲਾਂ ਨੇ, ਹੁਣ ਰਹੀਆਂ ਨਹੀਂ ਉਹ। ਸੋ ਉਹਦਾ ਘਾਟਾ ਕਦੇ ਪੂਰਾ ਨਹੀਂ ਹੋਣਾ। ਕੌਮ ਦਾ ਯੋਧਾ ਕਹਿ ਸਕਦਾ ਮੈਂ, ਕੌਮ ਦਾ ਯੋਧਾ ਹੋਇਆ ਦੀਪ। ਕੌਮ ਦੀਆਂ, ਪੰਜਾਬ ਦੀਆਂ, ਸਿੱਖੀ ਦੀਆਂ ਗੱਲਾਂ ਕੀਤੀਆਂ ਨੇ ਉਸ ਇਨਸਾਨ ਨੇ, ਲੋਕਾਂ ਨੂੰ ਮੋਟੀਵੇਟ ਕੀਤਾ, ਸਿੱਖੀ ਵੱਲ ਕਿਵੇਂ ਮੁੜੇ ਹਾਂ ਅਸੀਂ। ਸੋ ਉਹ ਦੀਪ, ਉਹ ਸਦਾ ਹੀ ਜਗਦਾ ਰਹਿਣਾ। ਨਹੀਂ ਤਾਂ ਜਦੋਂ ਆਪਾਂ ਕੋਈ ਦੀਪ ਦੀ ਗੱਲ ਕਰਦੇ ਹਾਂ, ਦੀਵੇ ਦੀ, ਜਦੋਂ ਜਿੰਨਾ ਸਮਾਂ ਤੇਲ ਹੁੰਦਾ ਉਹਨਾਂ ਸਮਾਂ ਜਗਦਾ, ਪਰ ਇਹ ਅਜਿਹਾ ਦੀਪ ਸੀ ਜਿਹੜਾ ਸਦਾ ਹੀ ਜਗਦਾ ਰਹਿਣਾ। ਇਹਦੀ ਲੋਕ ਕਦੇ ਮੱਠੀ ਨਹੀਂ ਪੈਣੀ। ਕਿਉਂਕਿ ਜੇ ਗੱਲ ਕਰੀਏ ਉਹਨਾਂ ਲੋਕਾਂ ਨੂੰ ਵੀ ਅੱਜ ਪਤਾ ਲੱਗਦਾ ਹੋਣਾ ਜਿਹੜਿਆਂ ਨੇ ਵੱਡੀਆਂ ਤੋਹਮਤਾਂ ਲਾਈਆਂ। ਤੇ ਲਓ, ਮੈਨੂੰ ਉਹਨਾਂ 'ਤੇ ਹਾਸਾ ਵੀ ਆਉਂਦਾ। ਯਾਰ ਕਹਿੰਦੇ ਹੁੰਦੇ ਨਾ, ਕਿਸੇ ਲਈ ਕਬਰ ਪੁੱਟੋਗੇ ਉਹ ਤੁਸੀਂ ਆਪ ਉੱਚ। ਸੋ ਜਿਨ੍ਹਾਂ ਨੇ ਇਹਦੇ ਤੇ ਇਲਜ਼ਾਮ ਲਾਏ, ਕਿਉਂਕਿ ਦਿੱਲੀ ਕੀ ਕੁਛ ਹੋਇਆ ਤੁਸੀਂ ਵੀ ਨਾਲ ਸੀ, ਮੈਂ ਉਹ ਗੱਲਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ। ਸਾਰਿਆਂ ਨਾਲ ਹੀ, ਆਪਣੇ ਸਾਰਿਆਂ ਨਾਲ ਹੀ, ਸਾਡੇ ਤਾਂ ਖਾਸ ਤੌਰ 'ਤੇ ਜਿਹੜੇ 5-7 ਜਣੇ ਸੀ, ਕਿੰਨਾ ਕੁਛ ਹੋਇਆ। ਮੋਰਚੇ 'ਚੋਂ ਬਾਹਰ ਕੱਢ ਦਿੱਤਾ ਗਿਆ। ਅਸੀਂ ਉਸ ਤੋਂ ਬਾਅਦ ਜਾਣਾ ਵੀ ਹਾਂ ਯਾਰ ਇਹਨਾਂ ਨੂੰ ਲੈ ਲਓ ਵਿੱਚ, ਜਿਹੜੇ 2 ਨਾਮ ਤੁਸੀਂ ਕੱਢੇ ਨੇ। ਵੱਡਾ ਇੱਕ ਪੰਜਾਬ ਦਾ ਵੱਡਾ ਨਾਮੀ ਗਾਇਕ ਮੇਰੇ ਨਾਲ ਹੁੰਦਾ ਸੀ, ਮੈਂ ਬਾਈ ਸੁਖਵਿੰਦਰ, ਬੜਾ ਕੁਝ ਜਾ ਕੇ ਮੀਟਿੰਗਾਂ 'ਚ ਕੀਤਾ, ਪਰ ਹੋਈ ਨਹੀਂ ਉਹ ਸੈਟਿੰਗ। ਜਾਂ ਪਤਾ ਨਹੀਂ ਇਸ ਬੰਦੇ ਨੂੰ ਅਪਣਾਉਣ ਲਈ ਉਹ ਤਿਆਰ ਨਹੀਂ ਹੋਏ। ਪਰ ਅੱਜ ਇਹ ਅਮਰ ਹੋ ਗਿਆ, ਉਹ ਸਾਰੇ ਖਤਮ ਹੋ ਗਏ। ਉਹਨਾਂ ਵਿੱਚ ਬੜੇ ਨਾਮ ਨੇ, ਹੈ ਨਾ। ਸੋ ਸਮੇਂ ਦੀ ਚੱਕਰੀ ਹੈ, ਉਹ ਇਹੋ ਜਿਹੀ ਘੁੰਮੀ ਢਲੋ, ਆਪਣੇ ਆਪ ਸਾਰੇ ਨੰਗੇ ਹੋ ਗਏ ਚਿਹਰੇ, ਸਾਰਿਆਂ ਦੇ ਮੂੰਹ ਤੋਂ ਜਿਹੜੇ ਨਕਾਬ ਪਾਏ ਸੀ ਉਹ ਲੈ ਗਏ। ਗਲਤੀਆਂ ਹਰ ਇੱਕ ਇਨਸਾਨ ਤੋਂ ਹੁੰਦੀਆਂ, ਇਨਸਾਨ ਗਲਤੀਆਂ ਤੋਂ ਪੁਤਲਾ। ਹੋ ਸਕਦਾ ਮੇਰੇ ਤੋਂ ਵੀ ਕੁਛ ਹੋਈਆਂ ਹੋਣ, ਪਰ ਜਿੰਨਾ ਬੰਦਾ ਇਹ ਖਰਾ ਬੰਦਾ ਸੀ ਨਾ, ਦਿਲ ਦੇ ਨੇੜੇ ਸੀ, ਮੈਨੂੰ ਲੱਗਦਾ ਨਹੀਂ ਵੀ ਇਸ ਬੰਦੇ ਨਾਲ ਅਜਿਹਾ ਵਰਤਾਰਾ ਕਿਉਂ ਹੋਇਆ, ਖਾਸ ਤੌਰ 'ਤੇ ਦਿੱਲੀ ਦੇ ਵਿੱਚ। ਸੋ ਅੱਜ ਦੁੱਖ ਲੱਗਦਾ, ਪਰ ਹਾਂ ਸਮੇਂ ਨੇ ਉਹ ਸਾਰੇ ਨੰਗੇ ਕਰਤੇ। ਇਹ ਗੱਲ ਦਾ ਥੋੜ੍ਹਾ ਆਪਾਂ ਨੂੰ ਮਹਿਸੂਸ ਵੀ ਹੁੰਦਾ, ਵੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਠੀਕ ਆ, ਤੁਸੀਂ ਇਹ 'ਤੇ ਤੋਹਮਤਾਂ ਲਾਈਆਂ ਸੀ, ਅੱਜ ਰੱਬ ਨੇ ਤੁਹਾਨੂੰ ਆਪ ਨੰਗਿਆਂ ਕਰਤਾ। ਮਹਿਸੂਸ ਹੁੰਦਾ ਕਿ ਅੱਜ ਜਦੀਪ ਹੁੰਦਾ ਤਾਂ ਗੱਲ ਕੁਛ ਹੋਰ ਹੋਣੀ ਸੀ, ਅੱਜ ਕੌਮ ਦੁਬਦਾ ਦੇ ਵਿੱਚ ਨਾ ਪੈਂਦੀ। ਬਿਲਕੁਲ, ਆਹ ਸਮਾਗਮ ਹੀ ਨਹੀਂ ਹੋਣਾ ਸੀ ਦੀਪ ਹੁੰਦਾ। ਸਾਨੂੰ ਯਾਰ ਉਹ ਜਾਂਦਾ ਨਾ, ਮਨ ਮਟਾਵ ਰਹਿੰਦੇ,
ਕੋਈ ਗੱਲ ਨਹੀਂ ਸੀ, ਹੈ ਨਾ। ਐਡੇ ਇੰਨੇ ਤੁਰੇ ਫਿਰਦੇ ਨੇ, ਚਾਹੇ ਕੋਈ ਹੈ ਵੱਡਾ ਗਰੁੱਪ ਹੈ ਜਾਂ ਕੋਈ ਨਾਮ ਹੈ ਜਾਂ ਅਸੀਂ ਸਾਰੇ ਆ 20-25 ਜਣੇ ਯਾਰ ਤੁਰੇ ਫਿਰਦੇ ਨਾ ਵੀ ਕਈ ਵਾਰੀ, ਕਿਉਂਕਿ ਇੱਕ ਟੱਬਰ ਦੇ ਵਿੱਚ 4 ਜੀ ਨੇ, 4ਾਂ ਦੀ ਆਪਸੀ ਸਹਿਮਤੀ ਨਹੀਂ ਹੁੰਦੀ। ਇਹ ਥੋੜ੍ਹਾ ਵੀ ਅਸੀਂ ਪਾਟ ਕੇ ਬਹਿ ਜਾਂਦੇ ਜਾਂ ਇੱਕ ਦੂਜੇ ਨੂੰ ਬੁਲਾਉਣੋਂ ਹਟ ਜਾਂਦੇ, ਨਹੀਂ, ਕਈ ਗੱਲਾਂ ਤੇ ਨਹੀਂ ਸਹਿਮਤੀ ਹੁੰਦੀ, ਪਰ ਤੁਰਿਆ ਤਾਂ ਫਿਰਦਾ ਨਾ ਸਾਡੇ ਵਿੱਚ। ਜਿੱਥੇ ਪ੍ਰੋਗਰਾਮ ਹੁੰਦਾ ਮੂਹਰੇ ਜਾ ਕੇ ਬੋਲਦਾ ਤਾਂ ਸਹੀ ਨਾ, ਸਟੇਜਾਂ ਤੇ ਆ ਕੇ ਕਰਦਾ। ਜਿਵੇਂ ਜ਼ੀਰੋ ਮੋਰਚਾ ਲੱਗਿਆ ਸੀ, ਉਹਨੂੰ ਨੇ ਇੱਥੇ ਆ ਜਾਣਾ ਸੀ, ਉਹਨੂੰ ਕਹਿਣਾ ਸੀ ਆਪਾਂ ਚੰਡੀਗੜ੍ਹ ਜਾਣਾ, ਐਡਾ ਮੋਰਚਾ ਹੁਣ ਉੱਥੇ ਲੱਗਿਆ, ਸਭ ਤੋਂ ਅਗਵਾਈ ਉਹਨੇ ਕਰਨੀ ਸੀ, ਸੋ ਬੈਠੇ ਹੋਣਾ ਸੀ ਸਭ ਤੋਂ ਮੂਹਰੇ, ਸੋ ਨਾਲ ਤੁਰਿਆ ਰਹਿੰਦਾ ਯਾਰ। ਇਹ ਘਾਟਾ ਇਸ ਲਈ ਤਾਂ ਘਾਟਾ ਪੂਰਾ ਨਹੀਂ ਹੋਣਾ ਕਿਉਂਕਿ ਉਹਦੀਆਂ ਗੱਲਾਂ ਹੁਣ ਯਾਦ ਬਣ ਕੇ ਰਹਿ ਗਈਆਂ, ਮੋਬਾਈਲਾਂ 'ਚ ਰਹਿ ਗਈਆਂ, ਸੋ ਉਹਨੂੰ ਭੁੱਲਣਾ ਬੜਾ ਔਖਾ ਬਾਈ। ਉਹ ਚੀਜ਼ ਉਹ ਨਹੀਂ ਜਾ ਸਕਦੀ। ਉਹ ਭਰਾ ਸੀਗਾ, ਮਾਲਕ ਉਹਨੂੰ ਆਪਦੇ ਚਰਨਾਂ 'ਚ ਥਾਂ ਦੇਵੇ, ਬਸ ਇੰਨਾ ਹੀ ਕਹਿ ਸਕਦਾ ਮੈਂ ਢਿੱਲੋਂ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ 29 ਮਾਰਚ 2022 ਦਾ ਉਹ ਦਿਨ, ਤੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਇਨਸਾਫ ਦੀ ਗੁਹਾਰ ਲਾ ਰਹੇ ਨੇ, ਹਰ ਇੱਕ ਜਗ੍ਹਾ ਤੇ ਪਹੁੰਚਦੇ ਨੇ, ਇੱਥੇ ਵੀ ਪਹੁੰਚੇ ਨੇ। ਯਾਰ ਦੇਖੋ, ਉਹ ਨਾ ਆਮ ਤੌਰ ਤੇ ਕਹਿੰਦੇ ਹੁੰਦੇ ਯਾਰ ਮੈਂ ਆਪਦੇ ਜਵਾਕ ਦਾ ਭਾਰ ਮੋਢਿਆਂ ਤੇ ਚੱਕੀ ਫਿਰਦਾ। ਯਾਰ ਮੈਂ ਤਾਂ ਧੰਨਾ ਉਹਦਾ ਜਿਗਰ ਢਿੱਲੋਂ, ਉਹ ਬੰਦਾ ਹਰ ਥਾਂ ਤੇ ਮੂਹਰੇ ਹੋ ਕੇ ਪਹੁੰਚਦਾ। ਅੱਜ ਦੀਪ ਦੇ ਬਾਈ ਦੇ ਸਮਾਗਮ ਤੇ ਵੀ ਆਇਆ। ਸੋ ਜਿਹੜਾ ਸਿੱਧੂ ਦਾ ਵੀ ਤੁਸੀਂ ਦੇਖੋ, ਜਦੋਂ ਉਹ ਕੌਮ ਵੱਲ ਮੁੜਿਆ, ਉਹਨੇ ਆਪਦੇ ਗੀਤਾਂ ਦੇ ਵਿੱਚ ਕੌਮ ਦੀ ਗੱਲ ਕਰਨੀ ਚਾਹੀ, ਸਿੱਖੀ ਦੀ ਗੱਲ ਕਰਨੀ ਚਾਹੀ, ਪੰਜਾਬ ਨੂੰ SYL ਵਰਗਾ ਗੀਤ ਗਾਤਾ, ਤਾਂ ਫਿਰ ਉਹ ਸਟੇਟ ਦੀਆਂ ਅੱਖਾਂ 'ਚ ਕਿਵੇਂ ਨਾ ਰੜਕਦਾ। ਕਿ ਤੁਹਾਨੂੰ ਲੱਗਦਾ ਨਹੀਂ ਕਿ ਸਟੇਟ ਦੇ ਬੰਦੇ ਇੱਥੇ ਨਹੀਂ ਫਿਰਦੇ, ਪਲ ਫਿਰਦੇ ਨੇ ਵੀ ਕੀ ਕਰ ਰਿਹਾ, ਕੋਈ ਕੀ ਬੋਲ ਰਿਹਾ, ਹਰ ਇੱਕ ਚੀਜ਼ CID ਇੰਨੀ ਤੁਰੀ ਫਿਰਦੀ ਆ। ਸੋ ਉਹਦਾ ਐਡਾ ਨਾਮ ਸੀ ਸਿੱਧੂ ਦਾ, ਸੋ ਉਹਨੂੰ ਕਿਉਂ ਨਹੀਂ ਇਹ ਕਰ ਸਕਦੇ ਐਲੀਮੀਨੇਟ। ਉਹਦੇ ਇੱਕ ਤਰ੍ਹਾਂ ਦੀਆਂ ਕੋਸ਼ਿਸ਼ਾਂ ਸੀਗੀਆਂ ਵੀ ਇਹਨੂੰ ਕਿਸੇ ਤਰੀਕੇ ਖਤਮ ਕੀਤਾ ਜਾਵੇ। ਜਦੋਂ ਪਤਾ ਲੱਗਿਆ ਵੀ ਹਾਂ ਇਹ ਤਾਂ ਪੰਜਾਬ ਦੀ ਗੱਲ ਕਰਨ ਲੱਗ ਗਿਆ, ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲੱਗ ਗਿਆ, ਤੁਸੀਂ ਕੋਈ ਵੀ ਲੈ ਲਓ, ਇਤਿਹਾਸ ਗਵਾਹ ਹੈ 1947 ਤੋਂ ਅੱਜ ਤੱਕ ਜਿਹਨੇ ਵੀ ਪੰਥ ਦੀ, ਸਿੱਖੀ ਦੀ, ਪੰਜਾਬ ਦੀ ਗੱਲ ਕੀਤੀ ਆ, ਉਹਦੇ ਨਾਲ ਸਰਕਾਰਾਂ ਨੇ ਵਤੀਰਾ ਕੀ ਕੀਤਾ। ਕਿਉਂਕਿ ਉਹ ਸਰਕਾਰਾਂ ਨੇ ਜਿਹੜੀਆਂ ਸਮੇਂ-ਸਮੇਂ ਤੇ ਵੱਡੀਆਂ ਏਜੰਸੀਆਂ ਦੇ ਹੱਥ ਵਿਕਤੇ ਰਹਿੰਦੇ ਨੇ, ਕਹਿ ਦਿੰਦੇ ਨੇ ਏਜੰਸੀਆਂ ਦੇ ਬੰਦੇ ਨੇ, ਪਰ ਇਹ ਸਰਕਾਰਾਂ ਤਾਂ ਖੁਦ ਉਹਨਾਂ ਦੀਆਂ ਨੇ। ਸੋ ਇਹ ਕਿਵੇਂ ਤੁਹਾਡੀਆਂ ਉਹ ਗੱਲਾਂ ਮਹਿਸੂਸ ਕਰ ਲੈਣਗੀਆਂ ਜਿਹੜਾ ਸਿੱਧੂ ਬੋਲਦਾ ਸੀ, ਜੋ ਬਾਈਦੀਪ ਬੋਲਦਾ ਸੀ। ਸੋ ਇਹਨਾਂ ਨੇ ਇੱਕ ਨੈਰੇਟਿਵ ਸਿਰਜਤਾ ਵੀ ਹਾਂ ਯਾਰ ਇਹਨੂੰ ਅਸੀਂ ਕਿਵੇਂ ਥੱਲੇ ਲਾਉਣਾ ਹੈ। ਉਸ ਥੱਲੇ ਲਾਉਣ ਦੇ ਵਿੱਚ ਦਿੱਲੀ ਵਾਲੇ ਬੰਦਿਆਂ ਦਾ ਬੜਾ ਵੱਡਾ ਹੱਥ ਸੀ ਦੀਪ ਨੂੰ। ਇੱਦਾਂ ਹੀ ਹਰ ਇੱਕ ਪਾਸੇ ਹੋ ਰਿਹਾ। ਸੋ ਜੇ ਅੱਜ ਸਿੱਧੂ ਦਾ ਬਾਪ ਆਇਆ, ਉਹ ਆਉਂਦਾ ਹੈ, ਹਰ ਥਾਂ ਤੇ ਆਉਂਦਾ ਹੈ, ਤਾਂ ਮੈਂ ਤਾਂ ਸਰਕਾਰ ਨੂੰ ਬੇਨਤੀ ਕਰ ਸਕਦਾ ਯਾਰ ਬੁੜੇ ਮਾਂ ਪਿਓ ਨੂੰ ਇਨਸਾਫ ਹੀ ਦੇ ਦਿਓ। ਹੁਣ ਤਾਂ ਸਾਰਾ ਕੁਝ ਸਾਫ਼ ਹੋ ਗਿਆ ਪਾਣੀ ਵਾਂਗੂ, ਸੋ ਕਿਉਂ ਨਹੀਂ ਉਸ ਬੰਦੇ ਨੂੰ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ ਤਾਂ ਉਹਦੇ ਮਾਂ ਪਿਓ ਵੀ ਘਰੇ ਬਹਿ ਕੇ, ਕਿਉਂਕਿ ਹੁਣ ਸਾਰੀ ਜ਼ਿੰਦਗੀ ਉਹਨਾਂ ਦਾ ਇੱਕੋ ਹੀ ਸਹਾਰਾ ਸੀ, ਉਹ ਤਾਂ ਖਤਮ ਹੋ ਗਿਆ। ਉਹ ਕਿਹਦੇ ਸਹਾਰੇ ਜੀਣਗੇ? ਪੈਸਾ ਚੱਟਣਾ, ਪੈਸੇ ਨੂੰ ਖਾਣਗੇ, ਕੀ ਕਰਨਗੇ? ਉਹ ਕਹਿੰਦੇ ਆ ਨਾ ਰਾਤ ਨੂੰ, ਕਹਿੰਦੇ ਵੀ ਇਹਦੀ ਮਾਤਾ ਮੈਨੂੰ ਪੁੱਛਦੀ ਹੈ ਕਦੋਂ ਆਊਗਾ ਸਿੱਧੂ। ਯਾਰ ਉਹ ਕਿਤੇ ਵਾਪਸ ਆਉਣਾ ਹੈ, ਕਿਉਂਕਿ ਜਿਹੜੇ ਚਲੇ ਜਾਂਦੇ ਆ ਵਾਪਸ ਨਹੀਂ ਆਉਂਦੇ। ਬਸ ਇਹੀ ਕਹਿਣਾ ਯਾਰ, ਪ੍ਰਮਾਤਮਾ ਚਰਨਾਂ 'ਚ ਥਾਂ ਦੇਵੇ। ਤੇ ਸਰਕਾਰ ਨੂੰ ਬੇਨਤੀ ਹੈ ਯਾਰ, ਅਜਿਹੇ ਜਿਹੜੇ ਕੌਮ ਦੀ ਗੱਲ ਕਰਦੇ ਨੇ, ਪੰਜਾਬ ਦੀ ਗੱਲ ਕਰਦੇ ਨੇ, ਯਾਰ ਇਹਨਾਂ ਦੀਆਂ ਰੱਖਿਆ ਕਰਨਾ ਤੁਹਾਡਾ ਫਰਜ਼ ਹੈ। ਕਿਉਂਕਿ ਸਰਕਾਰਾਂ ਉਹ ਹੁੰਦੀਆਂ ਨੇ ਜਿਹੜੀਆਂ ਸਮੇਂ ਤੇ ਲੋਕਾਂ ਦੀ ਰਾਖੀ ਕਰਦੀਆਂ ਨੇ। ਤੁਸੀਂ ਕਿਉਂ ਨਹੀਂ ਕਰ ਸਕਦੇ? ਬਿਲਕੁਲ। ਅਸੀਂ ਸੁਖ ਜਗਰਾਉਂ ਦੇ ਨਾਲ ਗੱਲ ਕਰੀਏ ਤਾਂ ਇੱਥੇ ਸਾਡੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਰਹਿਣਗੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਰਪੰਚ ਪਿੰਡ ਦਾ ਮੁਖੀ ਹੁੰਦਾ, ਤੁਸੀਂ ਅੱਜ ਇੱਥੇ ਪਹੁੰਚੇ ਹੋ, ਇੱਥੇ ਮਹਿਸੂਸ ਕੀ ਕਰਦੇ ਹੋ? ਪਹਿਲਾਂ ਤਾਂ ਇਹ ਅਸੀਂ ਪੁੱਛਣਾ ਚਾਹਾਂਗੇ ਕਿਉਂਕਿ ਕਾਫੀ ਵੱਡਾ ਜਿਹੜਾ ਕਿ ਇੱਕ ਘਾਟਾ ਪਿਆ ਹੋਇਆ ਹੈਗਾ ਪੰਜਾਬ ਨੂੰ। ਬੇਸ਼ੱਕ ਉਹ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ, ਬੇਸ਼ੱਕ ਉਹ ਦੀਪ ਸਿੱਧੂ ਦੀ ਗੱਲ ਕਰੀਏ। ਦੇਖੋ ਜੀ, ਦੀਪ ਸਿੱਧੂ ਇੱਕ ਸਾਡੀ ਸਿੱਖ ਕੌਮ ਦਾ ਬਹੁਤ ਹੋਣਹਾਰ ਹੀਰਾ ਸੀ ਜੋ ਅਸੀਂ ਖੋ ਚੁੱਕੇ ਹਾਂ। ਪਰ ਜੋ ਵੀ ਵੀਰ ਦੀ ਅੱਜ ਬਰਸੀ ਤੇ ਇੱਥੇ ਜਿੰਨੇ ਵੀ ਵੀਰ ਪਹੁੰਚੇ ਆ, ਸਾਰੇ ਵੀਰ ਨੂੰ ਪਿਆਰ ਕਰਨ ਵਾਲੇ ਆ। ਵੀਰ ਦੀ ਜੋ ਚਲਾਈ ਪੰਥਰ ਦਾ ਸੀ ਸਿੱਖੀ ਕੌਮ ਨੂੰ ਬਚਾਉਣ ਲਈ, ਅੱਜ ਸਾਰੇ ਵੀਰ ਉਹਦੇ ਨਾਲ ਖੜੇ ਆ। ਮੈਂ ਵੀ ਉਸ ਨਾਲ ਖੜੀ ਆ, ਉਸ ਹਮਦਰਦੀ ਤੌਰ ਤੇ ਖੜੀ ਆ। ਮੈਨੂੰ ਮਨਦੀਪ ਵੀਰ ਜਿੱਥੇ ਮੇਰੀ ਡਿਊਟੀ ਲਾਊਗਾ, ਇਸ ਹਲਕੇ ਦੇ ਵਿੱਚ ਲਾਊਗਾ, ਜਿੱਥੇ ਵੀ ਡਿਊਟੀ ਲਾਊ, ਮੈਂ ਵੀਰ ਦਾ ਤਨ ਮਨ ਧਨੋਂ ਤਿੰਨਾਂ ਤੋਂ ਸਾਥ ਦਊਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਇੱਥੇ ਅਸੀਂ ਗੱਲਬਾਤ ਕਰੀ ਆ ਇਹਨਾਂ ਲੋਕਾਂ ਦੇ ਨਾਲ, ਕਿਉਂਕਿ ਸਰਪੰਚ ਨੇ ਮੰਡਾਣੀ ਕਲਾਂ ਦੇ, ਤਾਂ ਉਹਨਾਂ ਦੇ ਨਾਲ ਅਸੀਂ ਗੱਲ ਕਰੀ ਆ। ਇੱਥੋਂ ਥੋੜੀ ਦੂਰ ਤੇ ਆਏ, ਕਹਿੰਦੇ ਕਿ ਜਿੱਥੇ ਸਾਡੀ ਡਿਊਟੀ ਲੱਗੂਗੀ, ਸੁਖ ਜਗਰਾਉਂ ਦੇ ਨਾਲ ਗੱਲ ਕਰੀ ਆ। ਤਾਂ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਕਰਾਂਗੇ, ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਜੇ ਗੱਲ ਕਰੀਏ ਉਹਨਾਂ ਲੋਕਾਂ ਨੂੰ ਵੀ ਅੱਜ ਪਤਾ ਲੱਗਦਾ ਹੋਣਾ ਜਿਹੜਿਆਂ ਨੇ ਵੱਡੀਆਂ ਤੋਹਮਤਾਂ ਲਾਈਆਂ, ਸੋ ਜਿਨ੍ਹਾਂ ਨੇ ਇਹਦੇ ਤੇ ਇਲਜ਼ਾਮ ਲਾਏ, ਕਿਉਂਕਿ ਦਿੱਲੀ ਕੀ ਕੁਛ ਹੋਇਆ ਤੁਸੀਂ ਵੀ ਨਾਲ ਸੀ, ਮੈਂ ਉਹ ਗੱਲਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ। ਸਮੇਂ ਦੀ ਚੱਕਰੀ ਹੈ, ਉਹ ਇਹੋ ਜਿਹੀ ਘੁੰਮੀ ਢਲੋ, ਆਪਣੇ ਆਪ ਸਾਰੇ ਨੰਗੇ ਹੋ ਗਏ ਚਿਹਰੇ, ਸਾਰਿਆਂ ਦੇ ਮੂੰਹ ਤੋਂ ਜਿਹੜੇ ਨਕਾਬ ਪਾਏ ਸੀ ਉਹ ਲੈ ਗਏ। ਹੁੰਦਾ ਕਿ ਅੱਜ ਜਦੀਪ ਹੁੰਦਾ ਤਾਂ ਗੱਲ ਕੁਛ ਹੋਰ ਹੋਣੀ ਸੀ, ਅੱਜ ਕੌਮ ਦੁਬਦਾ ਦੇ ਵਿੱਚ ਨਾ ਪੈਂਦੀ। ਯਾਰ ਉਹ ਜਾਂਦਾ ਨਾ, ਮਨ ਮਟਾਵ ਰਹਿੰਦੇ, ਕਿਉਂਕਿ ਇੱਕ ਟੱਬਰ ਦੇ ਵਿੱਚ 4 ਜੀ ਨੇ, 4ਾਂ ਦੀ ਆਪਸੀ ਸਹਿਮਤੀ ਨਹੀਂ ਹੁੰਦੀ, ਨਾਲ ਤੁਰਿਆ ਰਹਿੰਦਾ ਯਾਰ। ਇਹ ਘਾਟਾ ਇਸ ਲਈ ਤਾਂ ਘਾਟਾ ਪੂਰਾ ਨਹੀਂ ਹੋਣਾ ਕਿਉਂਕਿ ਉਹਦੀਆਂ ਗੱਲਾਂ ਹੁਣ ਯਾਦ ਬਣ ਕੇ ਰਹਿ ਗਈਆਂ, ਮੋਬਾਈਲਾਂ 'ਚ ਰਹਿ ਗਈਆਂ।
ਮੂਸੇਵਾਲੇ ਦਾ ਕਤਲ ਹੋ ਜਾਣਾ 29 ਮਾਰਚ 2022 ਦਾ ਉਹ ਦਿਨ, ਤੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਇਨਸਾਫ ਦੀ ਗੁਹਾਰ ਲਾ ਰਹੇ ਨੇ, ਹਰ ਇੱਕ ਜਗ੍ਹਾ ਤੇ ਪਹੁੰਚਦੇ ਨੇ, ਇੱਥੇ ਵੀ ਪਹੁੰਚੇ ਨੇ। ਯਾਰ ਮੈਂ ਤਾਂ ਧੰਨਵਾਦ ਉਹਦਾ ਜਿਗਰ ਢਿੱਲੋਂ, ਉਹ ਬੰਦਾ ਹਰ ਥਾਂ ਤੇ ਮੂਹਰੇ ਹੋ ਕੇ ਪਹੁੰਚਦਾ ਹੈ। ਅੱਜ ਦੀਪ ਦੇ ਬਾਈ ਦੇ ਸਮਾਗਮ ਤੇ ਵੀ ਆਇਆ। ਕਿ ਤੁਹਾਨੂੰ ਲੱਗਦਾ ਨਹੀਂ ਕਿ ਸਟੇਟ ਦੇ ਬੰਦੇ ਇੱਥੇ ਨਹੀਂ ਫਿਰਦੇ, ਪਲ ਫਿਰਦੇ ਨੇ ਵੀ ਕੀ ਕਰ ਰਿਹਾ, ਕੋਈ ਕੀ ਬੋਲ ਰਿਹਾ, ਹਰ ਇੱਕ ਚੀਜ਼ CID ਇੰਨੀ ਤੁਰੀ ਫਿਰਦੀ ਹੈ। ਇਤਿਹਾਸ ਗਵਾਹ ਹੈ 1947 ਤੋਂ ਅੱਜ ਤੱਕ ਜਿਹਨੇ ਵੀ ਪੰਥ ਦੀ, ਸਿੱਖੀ ਦੀ, ਪੰਜਾਬ ਦੀ ਗੱਲ ਕੀਤੀ ਆ, ਉਹਦੇ ਨਾਲ ਸਰਕਾਰਾਂ ਨੇ ਵਤੀਰਾ ਕੀ ਕੀਤਾ। ਸੋ ਅੱਜ ਅਸੀਂ ਜਗਰਾਉਂ ਦੇ ਲਾਗੇ ਚੌਂਕੀ ਮਾਨ ਵਿਖੇ ਖੜੇ ਹਾਂ, ਤਾਂ ਇੱਥੇ ਗੱਲਬਾਤ ਕਰਾਂਗੇ। ਸਾਡੇ ਨਾਲ ਸੁਖ ਜਗਰਾਉਂ ਮੌਜੂਦ ਨੇ, ਤਾਂ ਸੁਖ ਦੇ ਨਾਲ ਅਸੀਂ ਗੱਲਬਾਤ ਇਸ ਵਿਸ਼ੇ ਤੇ ਕਰਾਂਗੇ ਕਿ ਦੀਪ ਸਿੱਧੂ ਦਾ ਕਾਫੀ ਵੱਡਾ ਜਿਹੜਾ ਘਾਟਾ ਹੈਗਾ ਉਹ ਕਦੇ ਵੀ ਪੂਰਾ ਹੋਣ ਵਾਲਾ ਨਹੀਂ। ਸੁਖ, ਬਹੁਤ ਬਹੁਤ ਸਵਾਗਤ ਆ। ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖ, ਘਾਟ ਆ ਜਿਹੜੀ ਬੜੀ ਮਹਿਸੂਸ ਹੋ ਰਹੀ ਆ, ਅੱਜ ਦੀਪ ਨਹੀਂ ਰਿਹਾ ਵਿੱਚ। ਬਿਲਕੁਲ ਢਿੱਲੋਂ, ਇਹ ਘਾਟਾ ਕਦੇ ਪੂਰਾ ਹੋਣ ਵਾਲਾ ਨਹੀਂ ਹੈ। ਜਿਵੇਂ ਮਰਜ਼ੀ ਉੱਤੋਂ ਜਾਂ ਹੋਰ ਗੱਲਾਂ ਲੋਕ ਕਰੀ ਜਾਣ, ਉਹ ਗੱਲ ਵੱਖਰੀਆਂ ਨੇ, ਪਰ ਜਿਹੜੀਆਂ ਅੰਦਰੋਂ ਘਾਟਾ ਪਿਆ ਨਾ, ਉਹ ਕਦੀ ਪੂਰਾ ਨਹੀਂ ਹੋਣਾ। ਉਹਦੀਆਂ ਗੱਲਾਂ, ਉਹਦੀ ਆਵਾਜ਼ ਕੰਨਾਂ 'ਚ ਕਈ ਵਾਰੀ ਗੂੰਜਦੀ ਰਹਿੰਦੀ ਹੈ ਰਾਤ ਨੂੰ, ਵੀ ਫੋਨ ਤੇ ਗੱਲ ਹੋ ਰਹੀ, ਐਂ ਲੱਗਦਾ ਹੁੰਦਾ ਵੀ ਹਾਂ ਵਾਕਿਆ ਹੀ ਅੱਜ ਵੀ ਫੋਨ ਤੇ ਗੱਲ ਹੋ ਰਹੀ ਹੈ। ਤੇ ਇੱਥੇ ਵੀ ਐਂ ਸੀਗਾ ਵੀ ਯਾਰ ਉਹ ਵੀ ਆਊਗਾ ਸਟੇਜ ਤੇ ਆ ਕੇ ਬੋਲੂਗਾ, ਪਰ ਇਹ ਸਭ ਖਿਆਲੀ ਨੇ, ਹੁਣ ਗੱਲਾਂ ਨੇ, ਹੁਣ ਰਹੀਆਂ ਨਹੀਂ ਉਹ। ਸੋ ਉਹਦਾ ਘਾਟਾ ਕਦੇ ਪੂਰਾ ਨਹੀਂ ਹੋਣਾ। ਕੌਮ ਦਾ ਯੋਧਾ ਕਹਿ ਸਕਦਾ ਮੈਂ, ਕੌਮ ਦਾ ਯੋਧਾ ਹੋਇਆ ਦੀਪ। ਕੌਮ ਦੀਆਂ, ਪੰਜਾਬ ਦੀਆਂ, ਸਿੱਖੀ ਦੀਆਂ ਗੱਲਾਂ ਕੀਤੀਆਂ ਨੇ ਉਸ ਇਨਸਾਨ ਨੇ, ਲੋਕਾਂ ਨੂੰ ਮੋਟੀਵੇਟ ਕੀਤਾ, ਸਿੱਖੀ ਵੱਲ ਕਿਵੇਂ ਮੁੜੇ ਹਾਂ ਅਸੀਂ। ਸੋ ਉਹ ਦੀਪ, ਉਹ ਸਦਾ ਹੀ ਜਗਦਾ ਰਹਿਣਾ। ਨਹੀਂ ਤਾਂ ਜਦੋਂ ਆਪਾਂ ਕੋਈ ਦੀਪ ਦੀ ਗੱਲ ਕਰਦੇ ਹਾਂ, ਦੀਵੇ ਦੀ, ਜਦੋਂ ਜਿੰਨਾ ਸਮਾਂ ਤੇਲ ਹੁੰਦਾ ਉਹਨਾਂ ਸਮਾਂ ਜਗਦਾ, ਪਰ ਇਹ ਅਜਿਹਾ ਦੀਪ ਸੀ ਜਿਹੜਾ ਸਦਾ ਹੀ ਜਗਦਾ ਰਹਿਣਾ। ਇਹਦੀ ਲੋਕ ਕਦੇ ਮੱਠੀ ਨਹੀਂ ਪੈਣੀ। ਸੁਖ, ਜੇ ਗੱਲ ਕਰੀਏ ਉਹਨਾਂ ਲੋਕਾਂ ਨੂੰ ਵੀ ਅੱਜ ਪਤਾ ਲੱਗਦਾ ਹੋਣਾ ਜਿਹੜਿਆਂ ਨੇ ਵੱਡੀਆਂ ਤੋਹਮਤਾਂ ਲਾਈਆਂ। ਢਿੱਲੋਂ, ਮੈਨੂੰ ਉਹਨਾਂ 'ਤੇ ਹਾਸਾ ਵੀ ਆਉਂਦਾ ਯਾਰ। ਕਹਿੰਦੇ ਹੁੰਦੇ ਨਾ, ਕਿਸੇ ਲਈ ਕਬਰ ਪੁੱਟੋਗੇ ਉਹ ਤੁਸੀਂ ਆਪ ਉੱਚ। ਸੋ ਜਿਨ੍ਹਾਂ ਨੇ ਇਹਦੇ 'ਤੇ ਇਲਜ਼ਾਮ ਲਾਏ, ਕਿਉਂਕਿ ਦਿੱਲੀ ਕੀ ਕੁਛ ਹੋਇਆ ਤੁਸੀਂ ਵੀ ਨਾਲ ਸੀ, ਮੈਂ ਉਹ ਗੱਲਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ। ਸਾਰਿਆਂ ਨਾਲ ਹੀ, ਆਪਣੇ ਸਾਰਿਆਂ ਨਾਲ ਹੀ, ਸਾਡੇ ਤਾਂ ਖਾਸ ਤੌਰ 'ਤੇ ਜਿਹੜੇ 5-7 ਜਣੇ ਸੀ, ਕਿੰਨਾ ਕੁਛ ਹੋਇਆ। ਮੋਰਚੇ 'ਚੋਂ ਬਾਹਰ ਕੱਢ ਦਿੱਤਾ ਗਿਆ। ਅਸੀਂ ਉਸ ਤੋਂ ਬਾਅਦ ਜਾਣਾ ਵੀ ਹਾਂ ਯਾਰ ਇਹਨਾਂ ਨੂੰ ਲੈ ਲਓ ਵਿੱਚ, ਜਿਹੜੇ 2 ਨਾਮ ਤੁਸੀਂ ਕੱਢੇ ਨੇ। ਵੱਡਾ ਇੱਕ ਪੰਜਾਬ ਦਾ ਵੱਡਾ ਨਾਮੀ ਗਾਇਕ ਮੇਰੇ ਨਾਲ ਹੁੰਦਾ ਸੀ, ਮੈਂ ਬਾਈ ਸੁਖਵਿੰਦਰ, ਬੜਾ ਕੁਝ ਜਾ ਕੇ ਮੀਟਿੰਗਾਂ 'ਚ ਕੀਤਾ, ਪਰ ਹੋਈ ਨਹੀਂ ਉਹ ਸੈਟਿੰਗ। ਜਾਂ ਪਤਾ ਨਹੀਂ ਇਸ ਬੰਦੇ ਨੂੰ ਅਪਣਾਉਣ ਲਈ ਉਹ ਤਿਆਰ ਨਹੀਂ ਹੋਏ। ਪਰ ਅੱਜ ਇਹ ਅਮਰ ਹੋ ਗਿਆ, ਉਹ ਸਾਰੇ ਖਤਮ ਹੋ ਗਏ। ਉਹਨਾਂ ਵਿੱਚ ਬੜੇ ਨਾਮ ਨੇ, ਹੈ ਨਾ। ਸੋ ਸਮੇਂ ਦੀ ਚੱਕਰੀ ਹੈ, ਉਹ ਇਹੋ ਜਿਹੀ ਘੁੰਮੀ ਢਿੱਲੋਂ, ਆਪਣੇ ਆਪ ਸਾਰੇ ਨੰਗੇ ਹੋ ਗਏ ਚਿਹਰੇ। ਸਾਰਿਆਂ ਦੇ ਮੂੰਹ ਤੋਂ ਜਿਹੜੇ ਨਕਾਬ ਪਾਏ ਸੀ ਉਹ ਲੈ ਗਏ। ਗਲਤੀਆਂ ਹਰ ਇੱਕ ਇਨਸਾਨ ਤੋਂ ਹੁੰਦੀਆਂ, ਇਨਸਾਨ ਗਲਤੀਆਂ ਤੋਂ ਪੁਤਲਾ। ਹੋ ਸਕਦਾ ਮੇਰੇ ਤੋਂ ਵੀ ਕੁਛ ਹੋਈਆਂ ਹੋਣ, ਪਰ ਜਿੰਨਾ ਬੰਦਾ ਇਹ ਖਰਾ ਬੰਦਾ ਸੀ ਨਾ, ਦਿਲ ਦੇ ਨੇੜੇ ਸੀ, ਮੈਨੂੰ ਲੱਗਦਾ ਨਹੀਂ ਵੀ ਇਸ ਬੰਦੇ ਨਾਲ ਅਜਿਹਾ ਵਰਤਾਰਾ ਕਿਉਂ ਹੋਇਆ, ਖਾਸ ਤੌਰ 'ਤੇ ਦਿੱਲੀ ਦੇ ਵਿੱਚ। ਸੋ ਅੱਜ ਦੁੱਖ ਲੱਗਦਾ, ਪਰ ਹਾਂ ਸਮੇਂ ਨੇ ਉਹ ਸਾਰੇ ਨੰਗੇ ਕਰਤੇ। ਇਹ ਗੱਲ ਦਾ ਥੋੜ੍ਹਾ ਆਪਾਂ ਨੂੰ ਮਹਿਸੂਸ ਵੀ ਹੁੰਦਾ, ਵੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਠੀਕ ਆ, ਤੁਸੀਂ ਇਹ 'ਤੇ ਤੋਹਮਤਾਂ ਲਾਈਆਂ ਸੀ, ਅੱਜ ਰੱਬ ਨੇ ਤੁਹਾਨੂੰ ਆਪ ਨੰਗਿਆਂ ਕਰਤਾ। ਮਹਿਸੂਸ ਹੁੰਦਾ ਕਿ ਅੱਜ ਜੇ ਦੀਪ ਹੁੰਦਾ ਤਾਂ ਗੱਲ ਕੁਛ ਹੋਰ ਹੋਣੀ ਸੀ, ਅੱਜ ਕੌਮ ਦੁਬਦਾ ਦੇ ਵਿੱਚ ਨਾ ਪੈਂਦੀ। ਬਿਲਕੁਲ, ਆਹ ਸਮਾਗਮ ਹੀ ਨਹੀਂ ਹੋਣਾ ਸੀ ਦੀਪ ਹੁੰਦਾ। ਸਾਨੂੰ ਯਾਰ ਉਹ ਜਾਂਦਾ ਨਾ, ਮਨ ਮੁਟਾਵ ਰਹਿੰਦੇ, ਕੋਈ ਗੱਲ ਨਹੀਂ ਸੀ, ਹੈ ਨਾ। ਇੰਨੇ ਤੁਰੇ ਫਿਰਦੇ ਨੇ, ਚਾਹੇ ਕੋਈ ਹੈ ਵੱਡਾ ਗਰੁੱਪ ਹੈ ਜਾਂ ਕੋਈ ਨਾਮ ਹੈ, ਜਾਂ ਅਸੀਂ ਸਾਰੇ 20-25 ਜਣੇ ਯਾਰ ਤੁਰੇ ਫਿਰਦੇ ਨਾ, ਵੀ ਕਈ ਵਾਰੀ ਕਿਉਂਕਿ ਇੱਕ ਟੱਬਰ ਦੇ ਵਿੱਚ 4 ਜੀ ਨੇ, 4ਾਂ ਦੀ ਆਪਸੀ ਸਹਿਮਤੀ ਨਹੀਂ ਹੁੰਦੀ। ਇਹ ਥੋੜ੍ਹਾ ਵੀ ਅਸੀਂ ਪਾਟ ਕੇ ਬਹਿ ਜਾਂਦੇ ਜਾਂ ਇੱਕ ਦੂਜੇ ਨੂੰ ਬੁਲਾਉਣੋਂ ਹਟ ਜਾਂਦੇ, ਨਹੀਂ, ਕਈ ਗੱਲਾਂ 'ਤੇ ਨਹੀਂ ਸਹਿਮਤੀ ਹੁੰਦੀ, ਪਰ ਤੁਰਿਆ ਤਾਂ ਫਿਰਦਾ ਨਾ ਸਾਡੇ ਵਿੱਚ। ਜਿੱਥੇ ਪ੍ਰੋਗਰਾਮ ਹੁੰਦਾ ਮੂਹਰੇ ਜਾ ਕੇ ਬੋਲਦਾ ਤਾਂ ਸਹੀ ਨਾ, ਸਟੇਜਾਂ 'ਤੇ ਆ ਕੇ ਕਰਦਾ। ਜਿਵੇਂ 0 ਮੋਰਚਾ ਲੱਗਿਆ ਸੀ, ਉਹਨੂੰ ਨੇ ਇੱਥੇ ਆ ਜਾਣਾ ਸੀ, ਉਹਨੂੰ ਕਹਿਣਾ ਸੀ ਆਪਾਂ ਚੰਡੀਗੜ੍ਹ ਜਾਣਾ, ਐਡਾ ਮੋਰਚਾ ਹੁਣ ਉੱਥੇ ਲੱਗਿਆ, ਸਭ ਤੋਂ ਅਗਵਾਈ ਉਹਨੇ ਕਰਨੀ ਸੀ। ਸੋ ਬੈਠੇ ਹੋਣਾ ਸੀ ਸਭ ਤੋਂ ਮੂਹਰੇ। ਸੋ ਨਾਲ ਤੁਰਿਆ ਰਹਿੰਦਾ ਯਾਰ। ਇਹ ਘਾਟਾ ਇਸ ਲਈ ਤਾਂ ਘਾਟਾ ਪੂਰਾ ਨਹੀਂ ਹੋਣਾ ਕਿਉਂਕਿ ਉਹਦੀਆਂ ਗੱਲਾਂ ਹੁਣ ਯਾਦ ਬਣ ਕੇ ਰਹਿ ਗਈਆਂ, ਮੋਬਾਈਲਾਂ 'ਚ ਰਹਿ ਗਈਆਂ। ਸੋ ਉਹਨੂੰ ਭੁੱਲਣਾ ਬੜਾ ਔਖਾ ਬਾਈ, ਉਹ ਚੀਜ਼ ਉਹ ਨਹੀਂ ਜਾ ਸਕਦੀ। ਉਹ ਭਰਾ ਸੀਗਾ, ਮਾਲਕ ਉਹਨੂੰ ਆਪਦੇ ਚਰਨਾਂ 'ਚ ਥਾਂ ਦੇਵੇ, ਬਸ ਇੰਨਾ ਹੀ ਕਹਿ ਸਕਦਾ ਮੈਂ ਢਿੱਲੋਂ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ 29 ਮਾਰਚ 2022 ਦਾ ਉਹ ਦਿਨ, ਤੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਇਨਸਾਫ ਦੀ ਗੁਹਾਰ ਲਾ ਰਹੇ ਨੇ, ਹਰ ਇੱਕ ਜਗ੍ਹਾ ਤੇ ਪਹੁੰਚਦੇ ਨੇ, ਇੱਥੇ ਵੀ ਪਹੁੰਚੇ ਨੇ। ਯਾਰ ਦੇਖੋ, ਉਹ ਨਾ ਆਮ ਤੌਰ 'ਤੇ ਕਹਿੰਦੇ ਹੁੰਦੇ ਯਾਰ ਮੈਂ ਆਪਦੇ ਜਵਾਕ ਦਾ ਭਾਰ ਮੋਢਿਆਂ 'ਤੇ ਚੱਕੀ ਫਿਰਦਾ। ਯਾਰ ਮੈਂ ਤਾਂ ਧੰਨਵਾਦ ਉਹਦਾ ਜਿਗਰ ਢਿੱਲੋਂ, ਉਹ ਬੰਦਾ ਹਰ ਥਾਂ 'ਤੇ ਮੂਹਰੇ ਹੋ ਕੇ ਪਹੁੰਚਦਾ। ਅੱਜ ਦੀਪ ਦੇ ਬਾਈ ਦੇ ਸਮਾਗਮ 'ਤੇ ਵੀ ਆਇਆ। ਸੋ ਜਿਹੜਾ ਸਿੱਧੂ ਦਾ ਵੀ ਤੁਸੀਂ ਦੇਖੋ, ਜਦੋਂ ਉਹ ਕੌਮ ਵੱਲ ਮੁੜਿਆ, ਉਹਨੇ ਆਪਦੇ ਗੀਤਾਂ ਦੇ ਵਿੱਚ ਕੌਮ ਦੀ ਗੱਲ ਕਰਨੀ ਚਾਹੀ, ਸਿੱਖੀ ਦੀ ਗੱਲ ਕਰਨੀ ਚਾਹੀ, ਪੰਜਾਬ ਨੂੰ SYL ਵਰਗਾ ਗੀਤ ਗਾਤਾ।
ਤਾਂ ਫਿਰ ਉਹ ਸਟੇਟ ਦੀਆਂ ਅੱਖਾਂ 'ਚ ਕਿਵੇਂ ਨਾ ਰੜਕਦਾ ਕਿ ਤੁਹਾਨੂੰ ਲੱਗਦਾ ਨਹੀਂ ਕਿ ਸਟੇਟ ਦੇ ਬੰਦੇ ਇੱਥੇ ਨਹੀਂ ਫਿਰਦੇ, ਪਲ ਪਲ ਫਿਰਦੇ ਨੇ ਵੀ ਕੀ ਕਰ ਰਿਹਾ, ਕੋਈ ਕੀ ਬੋਲ ਰਿਹਾ, ਹਰ ਇੱਕ ਚੀਜ਼ ਆ CID ਇੰਨੀ ਤੁਰੀ ਫਿਰਦੀ ਆ। ਸੋ ਉਹਦਾ ਐਡਾ ਨਾਮ ਸੀ ਸਿੱਧੂ ਦਾ, ਸੋ ਉਹਨੂੰ ਕਿਉਂ ਨਹੀਂ ਇਹ ਕਰ ਸਕਦੇ ਐਲੀਮੀਨੇਟ। ਉਹਦੇ ਇੱਕ ਤਰ੍ਹਾਂ ਦੀਆਂ ਕੋਸ਼ਿਸ਼ਾਂ ਸੀਗੀਆਂ ਵੀ ਇਹਨੂੰ ਕਿਸੇ ਤਰੀਕੇ ਖਤਮ ਕੀਤਾ ਜਾਵੇ। ਜਦੋਂ ਪਤਾ ਲੱਗਿਆ ਵੀ ਹਾਂ ਇਹ ਤਾਂ ਪੰਜਾਬ ਦੀ ਗੱਲ ਕਰਨ ਲੱਗ ਗਿਆ, ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲੱਗ ਗਿਆ, ਤੁਸੀਂ ਕੋਈ ਵੀ ਲੈ ਲਓ, ਇਤਿਹਾਸ ਗਵਾਹ ਹੈ 1947 ਤੋਂ ਅੱਜ ਤੱਕ ਜਿਹਨੇ ਵੀ ਪੰਥ ਦੀ, ਸਿੱਖੀ ਦੀ, ਪੰਜਾਬ ਦੀ ਗੱਲ ਕੀਤੀ ਆ, ਉਹਦੇ ਨਾਲ ਸਰਕਾਰਾਂ ਨੇ ਵਤੀਰਾ ਕੀ ਕੀਤਾ, ਕਿਉਂਕਿ ਉਹ ਸਰਕਾਰਾਂ ਨੇ ਜਿਹੜੀਆਂ ਸਮੇਂ ਸਮੇਂ ਤੇ ਵੱਡੀਆਂ ਏਜੰਸੀਆਂ ਦੇ ਹੱਥ ਵਿਕਤੇ ਰਹਿੰਦੇ ਨੇ, ਕਹਿ ਦਿੰਦੇ ਨੇ ਏਜੰਸੀਆਂ ਦੇ ਬੰਦੇ ਨੇ, ਪਰ ਇਹ ਸਰਕਾਰਾਂ ਤਾਂ ਖੁਦ ਉਹਨਾਂ ਦੀਆਂ ਨੇ। ਸੋ ਇਹ ਕਿਵੇਂ ਤੁਹਾਡੀਆਂ ਉਹ ਗੱਲਾਂ ਮਹਿਸੂਸ ਕਰ ਲੈਣਗੀਆਂ ਜਿਹੜਾ ਸਿੱਧੂ ਬੋਲਦਾ ਸੀ, ਜੋ ਬਾਈਦੀਪ ਬੋਲਦਾ ਸੀ। ਸੋ ਇਹਨਾਂ ਨੇ ਇੱਕ ਨੈਰੇਟਿਵ ਸਿਰ ਦਿੱਤਾ ਵੀ ਹਾਂ ਯਾਰ ਇਹਨੂੰ ਅਸੀਂ ਕਿਵੇਂ ਥੱਲੇ ਲਾਉਣਾ ਹੈ। ਉਸ ਥੱਲੇ ਲਾਉਣ ਦੇ ਵਿੱਚ ਦਿੱਲੀ ਵਾਲੇ ਬੰਦਿਆਂ ਦਾ ਬੜਾ ਵੱਡਾ ਹੱਥ ਸੀ ਦੀਪ ਨੂੰ। ਇੱਦਾਂ ਹੀ ਹਰ ਇੱਕ ਪਾਸੇ ਹੋ ਰਿਹਾ। ਸੋ ਜੇ ਅੱਜ ਸਿੱਧੂ ਦਾ ਬਾਪ ਆਇਆ, ਉਹ ਆਉਂਦਾ ਹਰ ਥਾਂ 'ਤੇ ਆਉਂਦਾ ਹੈ, ਤਾਂ ਮੈਂ ਤਾਂ ਸਰਕਾਰ ਨੂੰ ਬੇਨਤੀ ਉਹ ਕਰ ਸਕਦਾ ਯਾਰ ਬੁੜੇ ਮਾਂ ਪਿਓ ਨੂੰ ਇਨਸਾਫ ਹੀ ਦੇ ਦਿਓ। ਹੁਣ ਤਾਂ ਸਾਰਾ ਕੁਝ ਸਾਫ਼ ਹੋ ਗਿਆ ਪਾਣੀ ਵਾਂਗੂ, ਸੋ ਕਿਉਂ ਨਹੀਂ ਉਸ ਬੰਦੇ ਨੂੰ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ ਤਾਂ ਉਹਦੇ ਮਾਂ ਪਿਓ ਵੀ ਘਰੇ ਬਹਿ ਕੇ, ਕਿਉਂਕਿ ਹੁਣ ਸਾਰੀ ਜ਼ਿੰਦਗੀ ਉਹਨਾਂ ਦਾ ਇੱਕੋ ਹੀ ਸਹਾਰਾ ਸੀ, ਉਹ ਤਾਂ ਖਤਮ ਹੋ ਗਿਆ। ਉਹ ਕਿਹਦੇ ਸਹਾਰੇ ਜੀਣਗੇ? ਪੈਸਾ ਚੱਟਣਾ ਹੈ, ਪੈਸੇ ਨੂੰ ਖਾਣਗੇ, ਕੀ ਕਰਨਗੇ? ਉਹ ਕਹਿੰਦੇ ਆ ਨਾ ਰਾਤ ਨੂੰ ਕਹਿੰਦੇ ਵੀ ਇਹਦੀ ਮਾਤਾ ਮੈਨੂੰ ਪੁੱਛਦੀ ਹੈ ਕਦੋਂ ਆਊਗਾ ਸਿੱਧੂ। ਯਾਰ ਉਹ ਕਿਤੇ ਵਾਪਸ ਆਉਣਾ ਹੈ, ਕਿਉਂਕਿ ਜਿਹੜੇ ਚਲੇ ਜਾਂਦੇ ਆ ਵਾਪਸ ਨਹੀਂ ਆਉਂਦੇ। ਬਸ ਇਹੀ ਕਹਿਣਾ ਯਾਰ ਪ੍ਰਮਾਤਮਾ ਚਰਨਾਂ 'ਚ ਥਾਂ ਦੇਵੇ। ਅਤੇ ਸਰਕਾਰ ਨੂੰ ਬੇਨਤੀ ਆ ਯਾਰ ਅਜਿਹੇ ਜਿਹੜੇ ਕੌਮ ਦੀ ਗੱਲ ਕਰਦੇ ਨੇ, ਪੰਜਾਬ ਦੀ ਗੱਲ ਕਰਦੇ ਨੇ, ਯਾਰ ਇਹਨਾਂ ਦੀਆਂ ਰੱਖਿਆ ਕਰਨਾ ਤੁਹਾਡਾ ਫਰਜ਼ ਹੈ, ਕਿਉਂਕਿ ਸਰਕਾਰਾਂ ਉਹ ਹੁੰਦੀਆਂ ਨੇ ਜਿਹੜੀਆਂ ਸਮੇਂ ਤੇ ਲੋਕਾਂ ਦੀ ਰਾਖੀ ਕਰਦੀਆਂ ਨੇ। ਤੁਸੀਂ ਕਿਉਂ ਨਹੀਂ ਕਰ ਸਕਦੇ? ਬਿਲਕੁਲ। ਅਸੀਂ ਸੁੱਖ ਜਗਰਾਉਂ ਦੇ ਨਾਲ ਗੱਲ ਕਰੀਏ ਤਾਂ ਇੱਥੇ ਸਾਡੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਰਹਿਣਗੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਰਪੰਚ ਪਿੰਡ ਦਾ ਮੁਖੀ ਹੁੰਦਾ, ਤੁਸੀਂ ਅੱਜ ਇੱਥੇ ਪਹੁੰਚੇ ਹੋ, ਇੱਥੇ ਮਹਿਸੂਸ ਕੀ ਕਰਦੇ ਹੋ? ਪਹਿਲਾਂ ਤਾਂ ਇਹ ਅਸੀਂ ਪੁੱਛਣਾ ਚਾਹਾਂਗੇ, ਕਿਉਂਕਿ ਕਾਫੀ ਵੱਡਾ ਜਿਹੜਾ ਕਿ ਇੱਕ ਘਾਟਾ ਪਿਆ ਹੋਇਆ ਹੈਗਾ ਪੰਜਾਬ ਨੂੰ। ਬੇਸ਼ੱਕ ਉਹ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ, ਬੇਸ਼ੱਕ ਉਹ ਦੀਪ ਸਿੱਧੂ ਦੀ ਗੱਲ ਕਰੀਏ। ਦੇਖੋ ਜੀ, ਦੀਪ ਸਿੱਧੂ ਇੱਕ ਸਾਡੀ ਸਿੱਖ ਕੌਮ ਦਾ ਬਹੁਤ ਹੋਣਹਾਰ ਹੀਰਾ ਸੀ ਜੋ ਅਸੀਂ ਖੋ ਚੁੱਕੇ ਹਾਂ। ਪਰ ਜੋ ਵੀ ਵੀਰ ਦੀ ਅੱਜ ਬਰਸੀ ਤੇ ਇੱਥੇ ਜਿੰਨੇ ਵੀ ਵੀਰ ਪਹੁੰਚੇ ਆ, ਸਾਰੇ ਵੀਰ ਨੂੰ ਪਿਆਰ ਕਰਨ ਵਾਲੇ ਆ। ਵੀਰ ਦੀ ਜੋ ਚਲਾਈ ਪੰਥਰ ਦਾ ਸੀ ਸਿੱਖੀ ਕੌਮ ਨੂੰ ਬਚਾਉਣ ਲਈ, ਅੱਜ ਸਾਰੇ ਵੀਰ ਉਹਦੇ ਨਾਲ ਖੜੇ ਆ। ਮੈਂ ਵੀ ਉਸ ਨਾਲ ਖੜੀ ਆ, ਉਸ ਹਮਦਰਦੀ ਤੌਰ ਤੇ ਖੜੀ ਆ। ਮੈਨੂੰ ਮਨਦੀਪ ਵੀਰ ਜਿੱਥੇ ਮੇਰੀ ਡਿਊਟੀ ਲਾਊਗਾ, ਇਸ ਹਲਕੇ ਦੇ ਵਿੱਚ ਲਾਊਗਾ, ਜਿੱਥੇ ਵੀ ਡਿਊਟੀ ਲਾਊ, ਮੈਂ ਵੀਰ ਦਾ ਤਨ ਮਨ ਧਨੋਂ ਤਿੰਨਾਂ ਤੋਂ ਸਾਥ ਦਊਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਇੱਥੇ ਅਸੀਂ ਗੱਲਬਾਤ ਕਰੀ ਆ ਇਹਨਾਂ ਲੋਕਾਂ ਦੇ ਨਾਲ, ਕਿਉਂਕਿ ਸਰਪੰਚ ਨੇ ਮੰਡਾਣੀ ਕਲਾਂ ਦੇ, ਤਾਂ ਉਹਨਾਂ ਦੇ ਨਾਲ ਅਸੀਂ ਗੱਲ ਕਰੀ ਆ। ਇੱਥੋਂ ਥੋੜੀ ਦੂਰ ਤੇ ਆਏ, ਕਹਿੰਦੇ ਕਿ ਜਿੱਥੇ ਸਾਡੀ ਡਿਊਟੀ ਲੱਗੂਗੀ। ਸੁੱਖ ਜਗਰਾਉਂ ਦੇ ਨਾਲ ਗੱਲ ਕਰੀ ਆ, ਤਾਂ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਕਰਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਜੇ ਗੱਲ ਕਰੀਏ ਉਹਨਾਂ ਲੋਕਾਂ ਨੂੰ ਵੀ ਅੱਜ ਪਤਾ ਲੱਗਦਾ ਹੋਣਾ ਜਿਹੜਿਆਂ ਨੇ ਵੱਡੀਆਂ ਤੋਹਮਤਾਂ ਲਾਈਆਂ, ਸੋ ਜਿਨ੍ਹਾਂ ਨੇ ਇਹਦੇ ਤੇ ਇਲਜ਼ਾਮ ਲਾਏ, ਕਿਉਂਕਿ ਦਿੱਲੀ ਕੀ ਕੁਛ ਹੋਇਆ ਤੁਸੀਂ ਵੀ ਨਾਲ ਸੀ, ਮੈਂ ਉਹ ਗੱਲਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ। ਸਮੇਂ ਦੀ ਚੱਕਰੀ ਹੈ, ਉਹ ਇਹੋ ਜਿਹੀ ਘੁੰਮੀ ਢਲੋ, ਆਪਣੇ ਆਪ ਸਾਰੇ ਨੰਗੇ ਹੋ ਗਏ ਚਿਹਰੇ, ਸਾਰਿਆਂ ਦੇ ਮੂੰਹ ਤੋਂ ਜਿਹੜੇ ਨਕਾਬ ਪਾਏ ਸੀ ਉਹ ਲੈ ਗਏ। ਹੁੰਦਾ ਕਿ ਅੱਜ ਜਦੀਪ ਹੁੰਦਾ ਤਾਂ ਗੱਲ ਕੁਛ ਹੋਰ ਹੋਣੀ ਸੀ, ਅੱਜ ਕੌਮ ਦੁਬਦਾ ਦੇ ਵਿੱਚ ਨਾ ਪੈਂਦੀ। ਯਾਰ ਉਹ ਜਾਂਦਾ ਨਾ, ਮਨ ਮਟਾਵ ਰਹਿੰਦੇ, ਕਿਉਂਕਿ ਇੱਕ ਟੱਬਰ ਦੇ ਵਿੱਚ 4 ਜੀ ਨੇ, 4ਾਂ ਦੀ ਆਪਸੀ ਸਹਿਮਤੀ ਨਹੀਂ ਹੁੰਦੀ, ਨਾਲ ਤੁਰਿਆ ਰਹਿੰਦਾ। ਯਾਰ ਇਹ ਘਾਟਾ ਇਸ ਲਈ ਤਾਂ ਘਾਟਾ ਪੂਰਾ ਨਹੀਂ ਹੋਣਾ, ਕਿਉਂਕਿ ਉਹਦੀਆਂ ਗੱਲਾਂ ਹੁਣ ਯਾਦ ਬਣ ਕੇ ਰਹਿ ਗਈਆਂ, ਮੋਬਾਈਲਾਂ 'ਚ ਰਹਿ ਗਈਆਂ। ਮੂਸੇਵਾਲੇ ਦਾ ਕਤਲ ਹੋ ਜਾਣਾ 29 ਮਾਰਚ 2022 ਦਾ ਉਹ ਦਿਨ, ਤੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਇਨਸਾਫ ਦੀ ਗੁਹਾਰ ਲਾ ਰਹੇ ਨੇ, ਹਰ ਇੱਕ ਜਗ੍ਹਾ ਤੇ ਪਹੁੰਚਦੇ ਨੇ, ਇੱਥੇ ਵੀ ਪਹੁੰਚੇ ਨੇ। ਯਾਰ ਮੈਂ ਤਾਂ ਧੰਨਵਾਦ ਉਹਦਾ ਜਿਗਰ ਢਿੱਲੋਂ, ਉਹ ਬੰਦਾ ਹਰ ਥਾਂ ਤੇ ਮੂਹਰੇ ਹੋ ਕੇ ਪਹੁੰਚਦਾ ਹੈ। ਅੱਜ ਦੀਪ ਦੇ ਬਾਈ ਦੇ ਸਮਾਗਮ ਤੇ ਵੀ ਆਇਆ। ਕਿ ਤੁਹਾਨੂੰ ਲੱਗਦਾ ਨਹੀਂ ਕਿ ਸਟੇਟ ਦੇ ਬੰਦੇ ਇੱਥੇ ਨਹੀਂ ਫਿਰਦੇ, ਪਲ ਪਲ ਫਿਰਦੇ ਨੇ ਵੀ ਕੀ ਕਰ ਰਿਹਾ, ਕੋਈ ਕੀ ਬੋਲ ਰਿਹਾ, ਹਰ ਇੱਕ ਚੀਜ਼ ਆ CID ਇੰਨੀ ਤੁਰੀ ਫਿਰਦੀ ਹੈ। ਇਤਿਹਾਸ ਗਵਾਹ ਹੈ 1947 ਤੋਂ ਅੱਜ ਤੱਕ ਜਿਹਨੇ ਵੀ ਪੰਥ ਦੀ, ਸਿੱਖੀ ਦੀ, ਪੰਜਾਬ ਦੀ ਗੱਲ ਕੀਤੀ ਆ, ਉਹਦੇ ਨਾਲ ਸਰਕਾਰਾਂ ਨੇ ਵਤੀਰਾ ਕੀ ਕੀਤਾ। ਸੋ ਅੱਜ ਅਸੀਂ ਜਗਰਾਉਂ ਦੇ ਲਾਗੇ ਚੌਂਕੀ ਮਾਨ ਵਿਖੇ ਖੜੇ ਹਾਂ, ਤਾਂ ਇੱਥੇ ਗੱਲਬਾਤ ਕਰਾਂਗੇ। ਸਾਡੇ ਨਾਲ ਸੁੱਖ ਜਗਰਾਉਂ ਮੌਜੂਦ ਨੇ, ਤਾਂ ਸੁੱਖ ਦੇ ਨਾਲ ਅਸੀਂ ਗੱਲਬਾਤ ਇਸ ਵਿਸ਼ੇ ਤੇ ਕਰਾਂਗੇ ਕਿ ਦੀਪ ਸਿੱਧੂ ਦਾ ਕਾਫੀ ਵੱਡਾ ਜਿਹੜਾ ਘਾਟਾ ਹੈਗਾ ਉਹ ਕਦੇ ਵੀ ਪੂਰਾ ਹੋਣ ਵਾਲਾ ਨਹੀਂ। ਸੁੱਖ ਬਹੁਤ ਬਹੁਤ ਸਵਾਗਤ ਆ। ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁੱਖ, ਘਾਟ ਆ ਜਿਹੜੀ ਬੜੀ ਮਹਿਸੂਸ ਹੋ ਰਹੀ ਆ, ਜਦੀਪ ਨਹੀਂ ਰਿਹਾ ਵਿੱਚ। ਬਿਲਕੁਲ ਢਿੱਲੋਂ, ਇਹ ਘਾਟਾ ਕਦੇ ਪੂਰਾ ਹੋਣ ਵਾਲਾ ਨਹੀਂ ਹੈ। ਜਿਵੇਂ ਮਰਜ਼ੀ ਉੱਤੋਂ ਜਾਂ ਹੋਰ ਗੱਲਾਂ ਲੋਕ ਕਰੀ ਜਾਣ, ਉਹ ਗੱਲ ਵੱਖਰੀਆਂ ਨੇ, ਪਰ ਜਿਹੜੀਆਂ ਅੰਦਰੋਂ ਘਾਟਾ ਪਿਆ ਨਾ, ਉਹ ਕਦੀ ਪੂਰਾ ਨਹੀਂ ਹੋਣਾ। ਉਹਦੀਆਂ ਗੱਲਾਂ, ਉਹਦੀ ਆਵਾਜ਼ ਕੰਨਾਂ 'ਚ ਕਈ ਵਾਰੀ ਗੂੰਜਦੀ ਰਹਿੰਦੀ ਹੈ ਰਾਤ ਨੂੰ, ਵੀ ਫੋਨ 'ਤੇ ਗੱਲ ਹੋ ਰਹੀ, ਐਂ ਲੱਗਦਾ ਹੁੰਦਾ ਵੀ ਹਾਂ ਵਾਕਿਆ ਹੀ
ਅੱਜ ਵੀ ਫੋਨ ਤੇ ਗੱਲ ਹੋ ਰਹੀ ਹੈ ਤੇ ਇੱਥੇ ਵੀ ਐਂ ਸੀਗਾ ਵੀ ਯਾਰ ਉਹ ਵੀ ਆਊਗਾ ਸਟੇਜ ਤੇ ਆ ਕੇ ਬੋਲੂਗਾ, ਪਰ ਇਹ ਸਭ ਖਿਆਲੀ ਨੇ, ਹੁਣ ਗੱਲਾਂ ਨੇ, ਹੁਣ ਰਹੀਆਂ ਨਹੀਂ ਉਹ। ਸੋ ਉਹਦਾ ਘਾਟਾ ਕਦੇ ਪੂਰਾ ਨਹੀਂ ਹੋਣਾ। ਕੌਮ ਦਾ ਯੋਧਾ ਕਹਿ ਸਕਦਾ ਮੈਂ, ਕੌਮ ਦਾ ਯੋਧਾ ਹੋਇਆ ਦੀਪ। ਕੌਮ ਦੀਆਂ, ਪੰਜਾਬ ਦੀਆਂ, ਸਿੱਖੀ ਦੀਆਂ ਗੱਲਾਂ ਕੀਤੀਆਂ ਨੇ ਉਸ ਇਨਸਾਨ ਨੇ, ਲੋਕਾਂ ਨੂੰ ਮੋਟੀਵੇਟ ਕੀਤਾ, ਸਿੱਖੀ ਵੱਲ ਕਿਵੇਂ ਮੁੜੇ ਹਾਂ ਅਸੀਂ। ਸੋ ਉਹ ਦੀਪ ਉਹ ਸਦਾ ਹੀ ਜਗਦਾ ਰਹਿਣਾ। ਨਹੀਂ ਤਾਂ ਜਦੋਂ ਆਪਾਂ ਕੋਈ ਦੀਪ ਦੀ ਗੱਲ ਕਰਦੇ ਹਾਂ, ਦੀਵੇ ਦੀ, ਜਦੋਂ ਜਿੰਨਾ ਸਮਾਂ ਤੇਲ ਹੁੰਦਾ ਉਹਨਾਂ ਸਮਾਂ ਜਗਦਾ, ਪਰ ਇਹ ਅਜਿਹਾ ਦੀਪ ਸੀ ਜਿਹੜਾ ਸਦਾ ਹੀ ਜਗਦਾ ਰਹਿਣਾ। ਇਹਦੀ ਲੋਕ ਦੇ ਮੱਠੇ ਨਹੀਂ ਪੈਣੇ। ਸੁੱਖ ਜੀ ਗੱਲ ਕਰੀਏ ਉਹਨਾਂ ਲੋਕਾਂ ਨੂੰ ਵੀ ਅੱਜ ਪਤਾ ਲੱਗਦਾ ਹੋਣਾ ਜਿਹੜਿਆਂ ਨੇ ਵੱਡੀਆਂ ਵੱਡੀਆਂ ਤੋਹਮਤਾਂ ਲਾਈਆਂ ਢਿੱਲੋਂ ਮੈਨੂੰ ਉਹਨਾਂ 'ਤੇ ਹਾਸਾ ਵੀ ਆਉਂਦਾ ਯਾਰ। ਕਹਿੰਦੇ ਹੁੰਦੇ ਨਾ ਕਿਸੇ ਲਈ ਕਬਰ ਪੁੱਟੋਗੇ ਉਹ ਤੁਸੀਂ ਆਪ ਉੱਚ। ਸੋ ਜਿਨ੍ਹਾਂ ਨੇ ਇਹਦੇ 'ਤੇ ਇਲਜ਼ਾਮ ਲਾਏ, ਕਿਉਂਕਿ ਦਿੱਲੀ ਕੀ ਕੁਛ ਹੋਇਆ ਤੁਸੀਂ ਵੀ ਨਾਲ ਸੀ, ਮੈਂ ਉਹ ਗੱਲਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ। ਸਾਰਿਆਂ ਨਾਲ ਹੀ, ਆਪਣੇ ਸਾਰਿਆਂ ਨਾਲ ਹੀ, ਸਾਡੇ ਤਾਂ ਖਾਸ ਤੌਰ 'ਤੇ ਜਿਹੜੇ 5-7 ਜਣੇ ਸੀ, ਕਿੰਨਾ ਕੁਛ ਹੋਇਆ। ਮੋਰਚੇ 'ਚੋਂ ਬਾਹਰ ਕੱਢ ਦਿੱਤਾ ਗਿਆ। ਅਸੀਂ ਉਸ ਤੋਂ ਬਾਅਦ ਜਾਣਾ ਵੀ ਹਾਂ ਯਾਰ ਇਹਨਾਂ ਨੂੰ ਲੈ ਲਓ ਵਿੱਚ, ਜਿਹੜੇ 2 ਨਾਮ ਤੁਸੀਂ ਕੱਢੇ ਨੇ। ਵੱਡਾ ਇੱਕ ਪੰਜਾਬ ਦਾ ਵੱਡਾ ਨਾਮੀ ਗਾਇਕ ਮੇਰੇ ਨਾਲ ਹੁੰਦਾ ਸੀ, ਮੈਂ ਬਾਈ ਸੁਖਵਿੰਦਰ, ਬੜਾ ਕੁਝ ਜਾ ਕੇ ਮੀਟਿੰਗਾਂ 'ਚ ਕੀਤਾ, ਪਰ ਹੋਈ ਨਹੀਂ ਉਹ ਸੈਟਿੰਗ। ਜਾਂ ਪਤਾ ਨਹੀਂ ਇਸ ਬੰਦੇ ਨੂੰ ਅਪਣਾਉਣ ਲਈ ਉਹ ਤਿਆਰ ਨਹੀਂ ਹੋਏ। ਪਰ ਅੱਜ ਇਹ ਅਮਰ ਹੋ ਗਿਆ, ਉਹ ਸਾਰੇ ਖਤਮ ਹੋ ਗਏ। ਉਹਨਾਂ ਵਿੱਚ ਬੜੇ ਨਾਮ ਨੇ, ਹੈ ਨਾ। ਸੋ ਸਮੇਂ ਦੀ ਚੱਕਰੀ ਹੈ, ਉਹ ਇਹੋ ਜਿਹੀ ਘੁੰਮੀ ਢਿੱਲੋਂ ਆਪਣੇ ਆਪ ਸਾਰੇ ਨੰਗੇ ਹੋ ਗਏ ਚਿਹਰੇ। ਸਾਰਿਆਂ ਦੇ ਮੂੰਹ ਤੋਂ ਜਿਹੜੇ ਨਕਾਬ ਪਾਏ ਸੀ ਉਹ ਲੈ ਗਏ। ਗਲਤੀਆਂ ਹਰ ਇੱਕ ਇਨਸਾਨ ਤੋਂ ਹੁੰਦੀਆਂ, ਇਨਸਾਨ ਗਲਤੀਆਂ ਤੋਂ ਪੁਤਲਾ। ਹੋ ਸਕਦਾ ਮੇਰੇ ਤੋਂ ਵੀ ਕੁਛ ਹੋਈਆਂ ਹੋਣ, ਪਰ ਜਿੰਨਾ ਬੰਦਾ ਇਹ ਖਰਾ ਬੰਦਾ ਸੀ ਨਾ, ਦਿਲ ਦੇ ਨੇੜੇ ਸੀ, ਮੈਨੂੰ ਲੱਗਦਾ ਨਹੀਂ ਵੀ ਇਸ ਬੰਦੇ ਨਾਲ ਅਜਿਹਾ ਵਰਤਾਰਾ ਕਿਉਂ ਹੋਇਆ, ਖਾਸ ਤੌਰ 'ਤੇ ਦਿੱਲੀ ਦੇ ਵਿੱਚ। ਸੋ ਅੱਜ ਦੁੱਖ ਲੱਗਦਾ, ਪਰ ਹਾਂ ਸਮੇਂ ਨੇ ਉਹ ਸਾਰੇ ਨੰਗੇ ਕਰਤੇ। ਇਹ ਗੱਲ ਦਾ ਥੋੜ੍ਹਾ ਆਪਾਂ ਨੂੰ ਮਹਿਸੂਸ ਵੀ ਹੁੰਦਾ, ਵੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਠੀਕ ਆ, ਤੁਸੀਂ ਇਹ 'ਤੇ ਤੋਹਮਤਾਂ ਲਾਈਆਂ ਸੀ, ਅੱਜ ਰੱਬ ਨੇ ਤੁਹਾਨੂੰ ਆਪ ਨੰਗਿਆਂ ਕਰਤਾ। ਮਹਿਸੂਸ ਹੁੰਦਾ ਕਿ ਅੱਜ ਜੇ ਦੀਪ ਹੁੰਦਾ ਤਾਂ ਗੱਲ ਕੁਛ ਹੋਰ ਹੋਣੀ ਸੀ, ਅੱਜ ਕੌਮ ਦੁਬਿਧਾ ਦੇ ਵਿੱਚ ਨਾ ਪੈਂਦੀ। ਬਿਲਕੁਲ ਆਹ ਸਮਾਗਮ ਹੀ ਨਹੀਂ ਹੋਣਾ ਸੀ ਦੀਪ ਹੁੰਦਾ। ਸਾਨੂੰ ਯਾਰ ਉਹ ਜਾਂਦਾ ਨਾ, ਮਨ ਮਟਾਵ ਰਹਿੰਦੇ, ਕੋਈ ਗੱਲ ਨਹੀਂ ਸੀ, ਹੈ ਨਾ। ਇੰਨੇ ਤੁਰੇ ਫਿਰਦੇ ਨੇ, ਚਾਹੇ ਕੋਈ ਹੈ ਵੱਡਾ ਗਰੁੱਪ ਹੈ ਜਾਂ ਕੋਈ ਨਾਮ ਹੈ, ਜਾਂ ਅਸੀਂ ਸਾਰੇ ਹਾਂ 20-25 ਜਣੇ ਯਾਰ ਤੁਰੇ ਫਿਰਦੇ ਨਾ। ਵੀ ਕਈ ਵਾਰੀ ਕਿਉਂਕਿ ਇੱਕ ਟੱਬਰ ਦੇ ਵਿੱਚ 4 ਜੀ ਨੇ, 4ਾਂ ਦੀ ਆਪਸੀ ਸਹਿਮਤੀ ਨਹੀਂ ਹੁੰਦੀ। ਇਹ ਥੋੜ੍ਹਾ ਵੀ ਅਸੀਂ ਪਾਟ ਕੇ ਬਹਿ ਜਾਂਦੇ ਜਾਂ ਇੱਕ ਦੂਜੇ ਨੂੰ ਬੁਲਾਉਣੋਂ ਹਟ ਜਾਂਦੇ, ਨਹੀਂ। ਕਈ ਗੱਲਾਂ 'ਤੇ ਨਹੀਂ ਸਹਿਮਤੀ ਹੁੰਦੀ, ਪਰ ਤੁਰਿਆ ਤਾਂ ਫਿਰਦਾ ਨਾ ਸਾਡੇ ਵਿੱਚ। ਜਿੱਥੇ ਪ੍ਰੋਗਰਾਮ ਹੁੰਦਾ ਮੂਹਰੇ ਜਾ ਕੇ ਬੋਲਦਾ ਤਾਂ ਸਹੀ ਨਾ, ਸਟੇਜਾਂ 'ਤੇ ਆ ਕੇ ਕਰਦਾ। ਜਿਵੇਂ 0 ਮੋਰਚਾ ਲੱਗਿਆ ਸੀ, ਉਹਨੂੰ ਨੇ ਇੱਥੇ ਆ ਜਾਣਾ ਸੀ, ਉਹਨੂੰ ਕਹਿਣਾ ਸੀ ਆਪਾਂ ਚੰਡੀਗੜ੍ਹ ਜਾਣਾ, ਐਡਾ ਮੋਰਚਾ ਹੁਣ ਉੱਥੇ ਲੱਗਿਆ, ਸਭ ਤੋਂ ਅਗਵਾਈ ਉਹਨੇ ਕਰਨੀ ਸੀ। ਸੋ ਬੈਠੇ ਹੋਣਾ ਸੀ ਸਭ ਤੋਂ ਮੂਹਰੇ। ਸੋ ਨਾਲ ਤੁਰਿਆ ਰਹਿੰਦਾ ਯਾਰ। ਇਹ ਘਾਟਾ ਇਸ ਲਈ ਤਾਂ ਘਾਟਾ ਪੂਰਾ ਨਹੀਂ ਹੋਣਾ ਕਿਉਂਕਿ ਉਹਦੀਆਂ ਗੱਲਾਂ ਹੁਣ ਯਾਦ ਬਣ ਕੇ ਰਹਿ ਗਈਆਂ, ਮੋਬਾਈਲਾਂ 'ਚ ਰਹਿ ਗਈਆਂ। ਸੋ ਉਹਨੂੰ ਭੁੱਲਣਾ ਬੜਾ ਔਖਾ ਬਾਈ, ਉਹ ਚੀਜ਼ ਉਹ ਨਹੀਂ ਜਾ ਸਕਦੀ। ਉਹ ਭਰਾ ਸੀਗਾ, ਮਾਲਕ ਉਹਨੂੰ ਆਪਦੇ ਚਰਨਾਂ 'ਚ ਥਾਂ ਦੇਵੇ, ਬਸ ਇੰਨਾ ਹੀ ਕਹਿ ਸਕਦਾ ਮੈਂ ਢਿੱਲੋਂ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ 29 ਮਾਰਚ 2022 ਦਾ ਉਹ ਦਿਨ, ਤੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਇਨਸਾਫ ਦੀ ਗੁਹਾਰ ਲਾ ਰਹੇ ਨੇ, ਹਰ ਇੱਕ ਜਗ੍ਹਾ 'ਤੇ ਪਹੁੰਚਦੇ ਨੇ, ਇੱਥੇ ਵੀ ਪਹੁੰਚੇ ਨੇ। ਯਾਰ ਦੇਖੋ ਉਹ ਨਾ ਆਮ ਤੌਰ 'ਤੇ ਕਹਿੰਦੇ ਹੁੰਦੇ ਯਾਰ ਮੈਂ ਆਪਦੇ ਜਵਾਕ ਦਾ ਭਾਰ ਮੋਢਿਆਂ 'ਤੇ ਚੱਕੀ ਫਿਰਦਾ। ਯਾਰ ਮੈਂ ਤਾਂ ਧੰਨਵਾਦ ਉਹਦਾ ਜਿਗਰ ਢਿੱਲੋਂ, ਉਹ ਬੰਦਾ ਹਰ ਥਾਂ 'ਤੇ ਮੂਹਰੇ ਹੋ ਕੇ ਪਹੁੰਚਦਾ। ਅੱਜ ਦੀਪ ਦੇ ਬਾਈ ਦੇ ਸਮਾਗਮ 'ਤੇ ਵੀ ਆਇਆ। ਸੋ ਜਿਹੜਾ ਸਿੱਧੂ ਦਾ ਵੀ ਤੁਸੀਂ ਦੇਖੋ, ਜਦੋਂ ਉਹ ਕੌਮ ਵੱਲ ਮੁੜਿਆ, ਉਹਨੇ ਆਪਦੇ ਗੀਤਾਂ ਦੇ ਵਿੱਚ ਕੌਮ ਦੀ ਗੱਲ ਕਰਨੀ ਚਾਹੀ, ਸਿੱਖੀ ਦੀ ਗੱਲ ਕਰਨੀ ਚਾਹੀ, ਪੰਜਾਬ ਨੂੰ SYL ਵਰਗਾ ਗੀਤ ਗਾਤਾ, ਤਾਂ ਫਿਰ ਉਹ ਸਟੇਟ ਦੀਆਂ ਅੱਖਾਂ 'ਚ ਕਿਵੇਂ ਨਾ ਰੜਕਦਾ। ਕਿ ਤੁਹਾਨੂੰ ਲੱਗਦਾ ਨਹੀਂ ਕਿ ਸਟੇਟ ਦੇ ਬੰਦੇ ਇੱਥੇ ਨਹੀਂ ਫਿਰਦੇ, ਪਲ ਫਿਰਦੇ ਨੇ ਵੀ ਕੀ ਕਰ ਰਿਹਾ, ਕੋਈ ਕੀ ਬੋਲ ਰਿਹਾ, ਹਰ ਇੱਕ ਚੀਜ਼ CID ਇੰਨੀ ਤੁਰੀ ਫਿਰਦੀ ਆ। ਸੋ ਉਹਦਾ ਐਡਾ ਨਾਮ ਸੀ ਸਿੱਧੂ ਦਾ। ਸੋ ਉਹਨੂੰ ਕਿਉਂ ਨਹੀਂ ਇਹ ਕਰ ਸਕਦੇ ਐਲੀਮੀਨੇਟ। ਉਹਦੇ ਇੱਕ ਤਰ੍ਹਾਂ ਦੀਆਂ ਕੋਸ਼ਿਸ਼ਾਂ ਸੀਗੀਆਂ ਵੀ ਇਹਨੂੰ ਕਿਸੇ ਤਰੀਕੇ ਖਤਮ ਕੀਤਾ ਜਾਵੇ। ਜਦੋਂ ਪਤਾ ਲੱਗਿਆ ਵੀ ਹਾਂ ਇਹ ਤਾਂ ਪੰਜਾਬ ਦੀ ਗੱਲ ਕਰਨ ਲੱਗ ਗਿਆ, ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲੱਗ ਗਿਆ। ਤੁਸੀਂ ਕੋਈ ਵੀ ਲੈ ਲਓ, ਇਤਿਹਾਸ ਗਵਾਹ ਹੈ 1947 ਤੋਂ ਅੱਜ ਤੱਕ ਜਿਹਨੇ ਵੀ ਪੰਥ ਦੀ, ਸਿੱਖੀ ਦੀ, ਪੰਜਾਬ ਦੀ ਗੱਲ ਕੀਤੀ ਆ, ਉਹਦੇ ਨਾਲ ਸਰਕਾਰਾਂ ਨੇ ਵਤੀਰਾ ਕੀ ਕੀਤਾ। ਕਿਉਂਕਿ ਉਹ ਸਰਕਾਰਾਂ ਨੇ ਜਿਹੜੀਆਂ ਸਮੇਂ-ਸਮੇਂ ਤੇ ਵੱਡੀਆਂ ਏਜੰਸੀਆਂ ਦੇ ਹੱਥ ਵਿਕਤੇ ਰਹਿੰਦੇ ਨੇ, ਕਹਿ ਦਿੰਦੇ ਨੇ ਏਜੰਸੀਆਂ ਦੇ ਬੰਦੇ ਨੇ, ਪਰ ਇਹ ਸਰਕਾਰਾਂ ਤਾਂ ਖੁਦ ਉਹਨਾਂ ਦੀਆਂ ਨੇ। ਸੋ ਇਹ ਕਿਵੇਂ ਤੁਹਾਡੀਆਂ ਉਹ ਗੱਲਾਂ ਮਹਿਸੂਸ ਕਰ ਲੈਣਗੀਆਂ ਜਿਹੜਾ ਸਿੱਧੂ ਬੋਲਦਾ ਸੀ, ਜੋ ਬਾਈ ਦੀਪ ਬੋਲਦਾ ਸੀ। ਸੋ ਇਹਨਾਂ ਨੇ ਇੱਕ ਨੈਰੇਟਿਵ ਸਿਰਜਤਾ ਵੀ ਹਾਂ ਯਾਰ ਇਹਨੂੰ ਅਸੀਂ ਕਿਵੇਂ ਥੱਲੇ ਲਾਉਣਾ ਹੈ। ਉਸ ਥੱਲੇ ਲਾਉਣ ਦੇ ਵਿੱਚ ਦਿੱਲੀ ਵਾਲੇ ਬੰਦਿਆਂ ਦਾ ਬੜਾ ਵੱਡਾ ਹੱਥ ਸੀ ਦੀਪ ਨੂੰ। ਇੱਦਾਂ ਹੀ ਹਰ ਇੱਕ ਪਾਸੇ ਹੋ ਰਿਹਾ। ਸੋ ਜੇ ਅੱਜ ਸਿੱਧੂ ਦਾ ਬਾਪ ਆਇਆ, ਉਹ ਆਉਂਦਾ ਹਰ ਥਾਂ 'ਤੇ ਆਉਂਦਾ, ਤਾਂ ਮੈਂ ਤਾਂ ਸਰਕਾਰ ਨੂੰ ਬੇਨਤੀ ਉਹ ਕਰ ਸਕਦਾ ਯਾਰ ਬੁੜੇ ਮਾਂ ਪਿਓ ਨੂੰ ਇਨਸਾਫ ਹੀ ਦੇ ਦਿਓ। ਹੁਣ ਤਾਂ ਸਾਰਾ ਕੁਝ ਸਾਫ਼ ਹੋ ਗਿਆ ਪਾਣੀ ਵਾਂਗੂ। ਸੋ ਕਿਉਂ ਨਹੀਂ ਉਸ ਬੰਦੇ ਨੂੰ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ, ਤਾਂ ਉਹਦੇ ਮਾਂ ਪਿਓ ਵੀ ਘਰੇ ਬਹਿ ਕੇ, ਕਿਉਂਕਿ ਹੁਣ ਸਾਰੀ ਜ਼ਿੰਦਗੀ ਉਹਨਾਂ ਦਾ ਇੱਕੋ ਹੀ ਸਹਾਰਾ ਸੀ, ਉਹ ਤਾਂ ਖਤਮ ਹੋ ਗਿਆ। ਉਹ ਕਿਹਦੇ ਸਹਾਰੇ ਜੀਣਗੇ? ਪੈਸਾ ਚੱਟਣਾ, ਪੈਸੇ ਨੂੰ ਖਾਣਗੇ, ਕੀ ਕਰਨਗੇ? ਉਹ ਕਹਿੰਦੇ ਆ ਨਾ ਰਾਤ ਨੂੰ, ਕਹਿੰਦੇ ਵੀ ਇਹਦੀ ਮਾਤਾ ਮੈਨੂੰ ਪੁੱਛਦੀ ਹੈ ਕਦੋਂ ਆਊਗਾ ਸਿੱਧੂ। ਯਾਰ ਉਹ ਕਿਤੇ ਵਾਪਸ ਆਉਣਾ ਹੈ, ਕਿਉਂਕਿ ਜਿਹੜੇ ਚਲੇ ਜਾਂਦੇ ਆ ਵਾਪਸ ਨਹੀਂ ਆਉਂਦੇ। ਬਸ ਇਹੀ ਕਹਿਣਾ ਯਾਰ, ਪ੍ਰਮਾਤਮਾ ਚਰਨਾਂ 'ਚ ਥਾਂ ਦੇਵੇ। ਤੇ ਸਰਕਾਰ ਨੂੰ ਬੇਨਤੀ ਆ ਯਾਰ,
ਅਜਿਹੇ ਜਿਹੜੇ ਕੌਮ ਦੀ ਗੱਲ ਕਰਦੇ ਨੇ, ਪੰਜਾਬ ਦੀ ਗੱਲ ਕਰਦੇ ਨੇ, ਯਾਰ ਇਹਨਾਂ ਦੀਆਂ ਰੱਖਿਆ ਕਰਨਾ ਤੁਹਾਡਾ ਫਰਜ਼ ਹੈ, ਕਿਉਂਕਿ ਸਰਕਾਰਾਂ ਉਹ ਹੁੰਦੀਆਂ ਨੇ ਜਿਹੜੀਆਂ ਸਮੇਂ-ਸਮੇਂ ਤੇ ਲੋਕਾਂ ਦੀ ਰਾਖੀ ਕਰਦੀਆਂ ਨੇ। ਤੁਸੀਂ ਕਿਉਂ ਨਹੀਂ ਕਰ ਸਕਦੇ? ਬਿਲਕੁਲ। ਅਸੀਂ ਸੁੱਖ ਜਗਰਾਉਂ ਦੇ ਨਾਲ ਗੱਲ ਕਰੀਏ ਤਾਂ ਇੱਥੇ ਸਾਡੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਰਹਿਣਗੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਰਪੰਚ ਪਿੰਡ ਦਾ ਮੁਖੀ ਹੁੰਦਾ, ਤੁਸੀਂ ਅੱਜ ਇੱਥੇ ਪਹੁੰਚੇ ਹੋ, ਇੱਥੇ ਮਹਿਸੂਸ ਕੀ ਕਰਦੇ ਹੋ? ਪਹਿਲਾਂ ਤਾਂ ਇਹ ਅਸੀਂ ਪੁੱਛਣਾ ਚਾਹਾਂਗੇ, ਕਿਉਂਕਿ ਕਾਫੀ ਵੱਡਾ ਜਿਹੜਾ ਕਿ ਇੱਕ ਘਾਟਾ ਪਿਆ ਹੋਇਆ ਹੈਗਾ ਪੰਜਾਬ ਨੂੰ। ਬੇਸ਼ੱਕ ਉਹ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ, ਬੇਸ਼ੱਕ ਉਹ ਦੀਪ ਸਿੱਧੂ ਦੀ ਗੱਲ ਕਰੀਏ। ਦੇਖੋ ਜੀ, ਦੀਪ ਸਿੱਧੂ ਇੱਕ ਸਾਡੀ ਸਿੱਖ ਕੌਮ ਦਾ ਬਹੁਤ ਹੋਣਹਾਰ ਹੀਰਾ ਸੀ ਜੋ ਅਸੀਂ ਖੋ ਚੁੱਕੇ ਹਾਂ। ਪਰ ਜੋ ਵੀ ਵੀਰ ਦੀ ਅੱਜ ਬਰਸੀ ਤੇ ਇੱਥੇ ਜਿੰਨੇ ਵੀ ਵੀਰ ਪਹੁੰਚੇ ਆ, ਸਾਰੇ ਵੀਰ ਨੂੰ ਪਿਆਰ ਕਰਨ ਵਾਲੇ ਆ। ਵੀਰ ਦੀ ਜੋ ਚਲਾਈ ਪੰਥਰ ਦਾ ਸੀ ਸਿੱਖੀ ਕੌਮ ਨੂੰ ਬਚਾਉਣ ਲਈ, ਅੱਜ ਸਾਰੇ ਵੀਰ ਉਹਦੇ ਨਾਲ ਖੜੇ ਆ। ਮੈਂ ਵੀ ਉਸ ਨਾਲ ਖੜੀ ਆ, ਉਸ ਹਮਦਰਦੀ ਤੌਰ ਤੇ ਖੜੀ ਆ। ਮੈਨੂੰ ਮਨਦੀਪ ਵੀਰ ਜਿੱਥੇ ਮੇਰੀ ਡਿਊਟੀ ਲਾਊਗਾ, ਇਸ ਹਲਕੇ ਦੇ ਵਿੱਚ ਲਾਊਗਾ, ਜਿੱਥੇ ਵੀ ਡਿਊਟੀ ਲਾਊ, ਮੈਂ ਵੀਰ ਦਾ ਤਨ ਮਨ ਧਨੋਂ ਤਿੰਨਾਂ ਤੋਂ ਸਾਥ ਦਊਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਇੱਥੇ ਅਸੀਂ ਗੱਲਬਾਤ ਕਰੀ ਆ ਇਹਨਾਂ ਲੋਕਾਂ ਦੇ ਨਾਲ, ਕਿਉਂਕਿ ਸਰਪੰਚ ਨੇ ਮੰਡਾਣੀ ਕਲਾਂ ਦੇ, ਤਾਂ ਉਹਨਾਂ ਦੇ ਨਾਲ ਅਸੀਂ ਗੱਲ ਕਰੀ ਆ। ਇੱਥੋਂ ਥੋੜੀ ਦੂਰ ਤੇ ਆਏ, ਕਹਿੰਦੇ ਕਿ ਜਿੱਥੇ ਸਾਡੀ ਡਿਊਟੀ ਲੱਗੂਗੀ, ਸੁੱਖ ਜਗਰਾਉਂ ਦੇ ਨਾਲ ਗੱਲ ਕਰੀ ਆ। ਤਾਂ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਕਰਾਂਗੇ, ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਜੇ ਗੱਲ ਕਰੀਏ ਉਹਨਾਂ ਲੋਕਾਂ ਨੂੰ ਵੀ ਅੱਜ ਪਤਾ ਲੱਗਦਾ ਹੋਣਾ ਜਿਹੜਿਆਂ ਨੇ ਵੱਡੀਆਂ ਵੱਡੀਆਂ ਤੁਹਮਤਾਂ ਲਾਈਆਂ। ਸੋ ਜਿਨ੍ਹਾਂ ਨੇ ਇਹਦੇ ਤੇ ਇਲਜ਼ਾਮ ਲਾਏ, ਕਿਉਂਕਿ ਦਿੱਲੀ ਕੀ ਕੁਛ ਹੋਇਆ ਤੁਸੀਂ ਵੀ ਨਾਲ ਸੀ, ਮੈਂ ਉਹ ਗੱਲਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ। ਸਮੇਂ ਦੀ ਚੱਕਰੀ ਹੈ, ਉਹ ਇਹੋ ਜਿਹੀ ਘੁੰਮੀ ਢਲੋ, ਆਪਣੇ ਆਪ ਸਾਰੇ ਨੰਗੇ ਹੋ ਗਏ ਚਿਹਰੇ, ਸਾਰਿਆਂ ਦੇ ਮੂੰਹ ਤੋਂ ਜਿਹੜੇ ਨਕਾਬ ਪਾਏ ਸੀ ਉਹ ਲੈ ਗਏ। ਕਿ ਅੱਜ ਜਦੀਪ ਹੁੰਦਾ ਤਾਂ ਗੱਲ ਕੁਛ ਹੋਰ ਹੋਣੀ ਸੀ, ਅੱਜ ਕੌਮ ਦੁਬਦਾ ਦੇ ਵਿੱਚ ਨਾ ਪੈਂਦੀ। ਯਾਰ ਉਹ ਜਾਂਦਾ ਨਾ, ਮਨ ਮਟਾਵ ਰਹਿੰਦੇ, ਕਿਉਂਕਿ ਇੱਕ ਟੱਬਰ ਦੇ ਵਿੱਚ ਚਾਰ ਜੀ ਨੇ, ਚਾਰਾਂ ਦੀ ਆਪਸੀ ਸਹਿਮਤੀ ਨਹੀਂ ਹੁੰਦੀ, ਨਾਲ ਤੁਰਿਆ ਰਹਿੰਦਾ। ਯਾਰ ਇਹ ਘਾਟਾ ਇਸ ਲਈ ਤਾਂ ਘਾਟਾ ਪੂਰਾ ਨਹੀਂ ਹੋਣਾ ਕਿਉਂਕਿ ਉਹਦੀਆਂ ਗੱਲਾਂ ਹੁਣ ਯਾਦ ਬਣ ਕੇ ਰਹਿ ਗਈਆਂ, ਮੋਬਾਈਲਾਂ 'ਚ ਰਹਿ ਗਈਆਂ। ਮੂਸੇਵਾਲੇ ਦਾ ਕਤਲ ਹੋ ਜਾਣਾ 29 ਮਾਰਚ 2022 ਦਾ ਉਹ ਦਿਨ, ਤੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਇਨਸਾਫ ਦੀ ਗੁਹਾਰ ਲਾ ਰਹੇ ਨੇ, ਹਰ ਇੱਕ ਜਗ੍ਹਾ ਤੇ ਪਹੁੰਚਦੇ ਨੇ, ਇੱਥੇ ਵੀ ਪਹੁੰਚੇ ਨੇ। ਯਾਰ ਮੈਂ ਤਾਂ ਧੰਨਾ ਉਹਦਾ ਜਿਗਰ ਢਿੱਲੋਂ, ਉਹ ਬੰਦਾ ਹਰ ਥਾਂ ਤੇ ਮੂਹਰੇ ਹੋ ਕੇ ਪਹੁੰਚਦਾ। ਅੱਜ ਦੀਪ ਦੇ ਬਾਈ ਦੇ ਸਮਾਗਮ ਤੇ ਵੀ ਆਇਆ। ਕਿ ਤੁਹਾਨੂੰ ਲੱਗਦਾ ਨਹੀਂ ਕਿ ਸਟੇਟ ਦੇ ਬੰਦੇ ਇੱਥੇ ਨਹੀਂ ਫਿਰਦੇ, ਪਲ ਪਲ ਫਿਰਦੇ ਨੇ ਵੀ ਕੀ ਕਰ ਰਿਹਾ, ਕੋਈ ਕੀ ਬੋਲ ਰਿਹਾ, ਹਰ ਇੱਕ ਚੀਜ਼ CID ਇੰਨੀ ਤੁਰੀ ਫਿਰਦੀ ਹੈ। ਇਤਿਹਾਸ ਗਵਾਹ ਹੈ 1947 ਤੋਂ ਅੱਜ ਤੱਕ ਜਿਹਨੇ ਵੀ ਪੰਥ ਦੀ, ਸਿੱਖੀ ਦੀ, ਪੰਜਾਬ ਦੀ ਗੱਲ ਕੀਤੀ ਆ, ਉਹਦੇ ਨਾਲ ਸਰਕਾਰਾਂ ਨੇ ਵਤੀਰਾ ਕੀ ਕੀਤਾ। ਸੋ ਅੱਜ ਅਸੀਂ ਜਗਰਾਉਂ ਦੇ ਲਾਗੇ ਚੌਂਕੀ ਮਾਨ ਵਿਖੇ ਖੜੇ ਹਾਂ, ਤਾਂ ਇੱਥੇ ਗੱਲਬਾਤ ਕਰਾਂਗੇ। ਸਾਡੇ ਨਾਲ ਸੁੱਖ ਜਗਰਾਉਂ ਮੌਜੂਦ ਨੇ, ਤਾਂ ਸੁੱਖ ਦੇ ਨਾਲ ਅਸੀਂ ਗੱਲਬਾਤ ਇਸ ਵਿਸ਼ੇ ਤੇ ਕਰਾਂਗੇ ਕਿ ਦੀਪ ਸਿੱਧੂ ਦਾ ਕਾਫੀ ਵੱਡਾ ਜਿਹੜਾ ਘਾਟਾ ਹੈਗਾ ਉਹ ਕਦੇ ਵੀ ਪੂਰਾ ਹੋਣ ਵਾਲਾ ਨਹੀਂ। ਸੁੱਖ, ਬਹੁਤ ਬਹੁਤ ਸਵਾਗਤ ਆ। ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁੱਖ, ਘਾਟ ਆ ਜਿਹੜੀ ਬੜੀ ਮਹਿਸੂਸ ਹੋ ਰਹੀ ਆ, ਜਦੀਪ ਨਹੀਂ ਰਿਹਾ ਵਿੱਚ। ਬਿਲਕੁਲ ਢਿੱਲੋਂ, ਇਹ ਘਾਟਾ ਕਦੇ ਪੂਰਾ ਹੋਣ ਵਾਲਾ ਨਹੀਂ ਹੈ। ਜਿਵੇਂ ਮਰਜ਼ੀ ਉੱਤੋਂ ਜਾਂ ਹੋਰ ਗੱਲਾਂ ਲੋਕ ਕਰੀ ਜਾਣ, ਉਹ ਗੱਲ ਵੱਖਰੀਆਂ ਨੇ, ਪਰ ਜਿਹੜੀਆਂ ਅੰਦਰੋਂ ਘਾਟਾ ਪਿਆ ਨਾ, ਉਹ ਕਦੀ ਪੂਰਾ ਨਹੀਂ ਹੋਣਾ। ਉਹਦੀਆਂ ਗੱਲਾਂ, ਉਹਦੀ ਆਵਾਜ਼ ਕੰਨਾਂ 'ਚ ਕਈ ਵਾਰੀ ਗੂੰਜਦੀ ਰਹਿੰਦੀ ਹੈ ਰਾਤ ਨੂੰ, ਵੀ ਫੋਨ ਤੇ ਗੱਲ ਹੋ ਰਹੀ, ਐਂ ਲੱਗਦਾ ਹੁੰਦਾ ਵੀ ਹਾਂ ਵਾਕਿਆ ਹੀ ਅੱਜ ਵੀ ਫੋਨ ਤੇ ਗੱਲ ਹੋ ਰਹੀ ਹੈ। ਤੇ ਇੱਥੇ ਵੀ ਐਂ ਸੀਗਾ ਵੀ ਯਾਰ ਉਹ ਵੀ ਆਊਗਾ ਸਟੇਜ ਤੇ ਆ ਕੇ ਬੋਲੂਗਾ, ਪਰ ਇਹ ਸਭ ਖਿਆਲੀ ਨੇ, ਹੁਣ ਗੱਲਾਂ ਨੇ, ਹੁਣ ਰਹੀਆਂ ਨਹੀਂ ਉਹ। ਸੋ ਉਹਦਾ ਘਾਟਾ ਕਦੇ ਪੂਰਾ ਨਹੀਂ ਹੋਣਾ। ਕੌਮ ਦਾ ਯੋਧਾ ਕਹਿ ਸਕਦਾ ਮੈਂ, ਕੌਮ ਦਾ ਯੋਧਾ ਹੋਇਆ ਦੀਪ। ਕੌਮ ਦੀਆਂ, ਪੰਜਾਬ ਦੀਆਂ, ਸਿੱਖੀ ਦੀਆਂ ਗੱਲਾਂ ਕੀਤੀਆਂ ਨੇ ਉਸ ਇਨਸਾਨ ਨੇ, ਲੋਕਾਂ ਨੂੰ ਮੋਟੀਵੇਟ ਕੀਤਾ, ਸਿੱਖੀ ਵੱਲ ਕਿਵੇਂ ਮੁੜੇ ਹਾਂ ਅਸੀਂ। ਸੋ ਉਹ ਦੀਪ, ਉਹ ਸਦਾ ਹੀ ਜਗਦਾ ਰਹਿਣਾ। ਨਹੀਂ ਤਾਂ ਜਦੋਂ ਆਪਾਂ ਕੋਈ ਦੀਪ ਦੀ ਗੱਲ ਕਰਦੇ ਹਾਂ, ਦੀਵੇ ਦੀ, ਜਦੋਂ ਜਿੰਨਾ ਸਮਾਂ ਤੇਲ ਹੁੰਦਾ ਉਹਨਾਂ ਸਮਾਂ ਜਗਦਾ, ਪਰ ਇਹ ਅਜਿਹਾ ਦੀਪ ਸੀ ਜਿਹੜਾ ਸਦਾ ਹੀ ਜਗਦਾ ਰਹਿਣਾ। ਇਹਦੀ ਲੋਕ ਦੇ ਮੱਠੀ ਨਹੀਂ ਪੈਣੀ। ਕਿਉਂਕਿ ਜੇ ਗੱਲ ਕਰੀਏ ਉਹਨਾਂ ਲੋਕਾਂ ਨੂੰ ਵੀ ਅੱਜ ਪਤਾ ਲੱਗਦਾ ਹੋਣਾ ਜਿਹੜਿਆਂ ਨੇ ਵੱਡੀਆਂ ਵੱਡੀਆਂ ਤੁਹਮਤਾਂ ਲਾਈਆਂ। ਢਿੱਲੋਂ, ਮੈਨੂੰ ਉਹਨਾਂ 'ਤੇ ਹਾਸਾ ਵੀ ਆਉਂਦਾ। ਯਾਰ ਕਹਿੰਦੇ ਹੁੰਦੇ ਨਾ, ਕਿਸੇ ਲਈ ਕਬਰ ਪੁੱਟੋਗੇ ਉਹ ਤੁਸੀਂ ਆਪ ਪੁੱਛ। ਸੋ ਜਿਨ੍ਹਾਂ ਨੇ ਇਹਦੇ ਤੇ ਇਲਜ਼ਾਮ ਲਾਏ, ਕਿਉਂਕਿ ਦਿੱਲੀ ਕੀ ਕੁਛ ਹੋਇਆ ਤੁਸੀਂ ਵੀ ਨਾਲ ਸੀ, ਮੈਂ ਉਹ ਗੱਲਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ। ਸਾਰਿਆਂ ਨਾਲ ਹੀ, ਆਪਣੇ ਸਾਰਿਆਂ ਨਾਲ ਹੀ, ਸਾਡੇ ਤਾਂ ਖਾਸ ਤੌਰ 'ਤੇ ਜਿਹੜੇ 5-7 ਜਣੇ ਸੀ, ਕਿੰਨਾ ਕੁਛ ਹੋਇਆ। ਮੋਰਚੇ 'ਚੋਂ ਬਾਹਰ ਕੱਢ ਦਿੱਤਾ ਗਿਆ। ਅਸੀਂ ਉਸ ਤੋਂ ਬਾਅਦ ਜਾਣਾ ਵੀ ਹਾਂ ਯਾਰ ਇਹਨਾਂ ਨੂੰ ਲੈ ਲਓ ਵਿੱਚ, ਜਿਹੜੇ 2 ਨਾਮ ਤੁਸੀਂ ਕੱਢੇ ਨੇ। ਵੱਡਾ ਇੱਕ ਪੰਜਾਬ ਦਾ ਵੱਡਾ ਨਾਮੀ ਗਾਇਕ ਮੇਰੇ ਨਾਲ ਹੁੰਦਾ ਸੀ, ਮੈਂ ਬਾਈ ਸੁਖਵਿੰਦਰ, ਬੜਾ ਕੁਝ ਜਾ ਕੇ ਮੀਟਿੰਗਾਂ 'ਚ ਕੀਤਾ, ਪਰ ਹੋਈ ਨਹੀਂ ਉਹ ਸੈਟਿੰਗ। ਜਾਂ ਪਤਾ ਨਹੀਂ ਇਸ ਬੰਦੇ ਨੂੰ ਅਪਣਾਉਣ ਲਈ ਉਹ ਤਿਆਰ ਨਹੀਂ ਹੋਏ। ਪਰ ਅੱਜ ਇਹ ਅਮਰ ਹੋ ਗਿਆ, ਉਹ ਸਾਰੇ ਖਤਮ ਹੋ ਗਏ। ਉਹਨਾਂ ਵਿੱਚ ਬੜੇ ਨਾਮ ਨੇ, ਹੈ ਨਾ। ਸੋ ਸਮੇਂ ਦੀ ਚੱਕਰੀ ਹੈ, ਉਹ ਇਹੋ ਜਿਹੀ ਘੁੰਮੀ ਢਲੋ, ਆਪਣੇ ਆਪ ਸਾਰੇ ਨੰਗੇ ਹੋ ਗਏ ਚਿਹਰੇ, ਸਾਰਿਆਂ ਦੇ ਮੂੰਹ ਤੋਂ ਜਿਹੜੇ ਨਕਾਬ ਪਾਏ ਸੀ ਉਹ ਲੈ ਗਏ।
ਗਲਤੀਆਂ ਹਰ ਇੱਕ ਇਨਸਾਨ ਤੋਂ ਨੇ, ਇਨਸਾਨ ਗਲਤੀਆਂ ਤੋਂ ਪੁਤਲਾ ਹੈ। ਹੋ ਸਕਦਾ ਮੇਰੇ ਤੋਂ ਵੀ ਕੁਛ ਹੋਈਆਂ ਹੋਣ, ਪਰ ਜਿੰਨਾ ਬੰਦਾ ਇਹ ਖਰਾ ਬੰਦਾ ਸੀ ਨਾ, ਦਿਲ ਦੇ ਨੇੜੇ ਸੀ, ਮੈਨੂੰ ਲੱਗਦਾ ਨਹੀਂ ਵੀ ਇਸ ਬੰਦੇ ਨਾਲ ਅਜਿਹਾ ਵਰਤਾਰਾ ਕਿਉਂ ਹੋਇਆ, ਖਾਸ ਤੌਰ 'ਤੇ ਦਿੱਲੀ ਦੇ ਵਿੱਚ। ਸੋ ਅੱਜ ਦੁੱਖ ਲੱਗਦਾ, ਪਰ ਹਾਂ ਸਮੇਂ ਨੇ ਉਹ ਸਾਰੇ ਨੰਗੇ ਕਰਤੇ। ਇਹ ਗੱਲ ਦਾ ਥੋੜ੍ਹਾ ਆਪਾਂ ਨੂੰ ਮਹਿਸੂਸ ਵੀ ਹੁੰਦਾ, ਵੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਠੀਕ ਆ, ਤੁਸੀਂ ਇਹ 'ਤੇ ਤੌਹਮਤਾਂ ਲਾਈਆਂ ਸੀ, ਅੱਜ ਰੱਬ ਨੇ ਤੁਹਾਨੂੰ ਆਪ ਨੰਗਿਆਂ ਕਰਤਾ। ਮਹਿਸੂਸ ਹੁੰਦਾ ਕਿ ਅੱਜ ਜੇ ਦੀਪ ਹੁੰਦਾ ਤਾਂ ਗੱਲ ਕੁਛ ਹੋਰ ਹੋਣੀ ਸੀ, ਅੱਜ ਕੌਮ ਦੁਬਦਾ ਦੇ ਵਿੱਚ ਨਾ ਪੈਂਦੀ। ਬਿਲਕੁਲ, ਆਹ ਸਮਾਗਮ ਹੀ ਨਹੀਂ ਹੋਣਾ ਸੀ ਦੀਪ ਹੁੰਦਾ। ਸਾਨੂੰ ਯਾਰ ਉਹ ਜਾਂਦਾ ਨਾ, ਮਨ ਮਟਾਵ ਰਹਿੰਦੇ, ਕੋਈ ਗੱਲ ਨਹੀਂ ਸੀ, ਹੈ ਨਾ। ਇੰਨੇ ਤੁਰੇ ਫਿਰਦੇ ਨੇ, ਚਾਹੇ ਕੋਈ ਹੈ ਵੱਡਾ ਗਰੁੱਪ ਹੈ ਜਾਂ ਕੋਈ ਨਾਮ ਹੈ, ਜਾਂ ਅਸੀਂ ਸਾਰੇ ਹਾਂ 20-25 ਜਣੇ ਯਾਰ ਤੁਰੇ ਫਿਰਦੇ ਨਾ, ਵੀ ਕਈ ਵਾਰੀ ਕਿਉਂਕਿ ਇੱਕ ਟੱਬਰ ਦੇ ਵਿੱਚ 4 ਜੀ ਨੇ, ਚਾਰਾਂ ਦੀ ਆਪਸੀ ਸਹਿਮਤੀ ਨਹੀਂ ਹੁੰਦੀ। ਇਹ ਥੋੜ੍ਹਾ ਵੀ ਅਸੀਂ ਪਾਟ ਕੇ ਬਹਿ ਜਾਂਦੇ ਜਾਂ ਇੱਕ ਦੂਜੇ ਨੂੰ ਬੁਲਾਉਣੋਂ ਹਟ ਜਾਂਦੇ, ਨਹੀਂ, ਕਈ ਗੱਲਾਂ 'ਤੇ ਨਹੀਂ ਸਹਿਮਤੀ ਹੁੰਦੀ, ਪਰ ਤੁਰਿਆ ਤਾਂ ਫਿਰਦਾ ਨਾ ਸਾਡੇ ਵਿੱਚ। ਜਿੱਥੇ ਪ੍ਰੋਗਰਾਮ ਹੁੰਦਾ ਮੂਹਰੇ ਜਾ ਕੇ ਬੋਲਦਾ ਤਾਂ ਸਹੀ ਨਾ, ਸਟੇਜਾਂ 'ਤੇ ਆ ਕੇ ਕਰਦਾ। ਜਿਵੇਂ ਜ਼ੀਰੋ ਮੋਰਚਾ ਲੱਗਿਆ ਸੀ, ਉਹਨੂੰ ਨੇ ਇੱਥੇ ਆ ਜਾਣਾ ਸੀ, ਉਹਨੂੰ ਕਹਿਣਾ ਸੀ ਆਪਾਂ ਚੰਡੀਗੜ੍ਹ ਜਾਣਾ, ਐਡਾ ਮੋਰਚਾ ਹੁਣ ਉੱਥੇ ਲੱਗਿਆ, ਸਭ ਤੋਂ ਅਗਵਾਈ ਉਹਨੇ ਕਰਨੀ ਸੀ, ਸੋ ਬੈਠੇ ਹੋਣਾ ਸੀ ਸਭ ਤੋਂ ਮੂਹਰੇ। ਸੋ ਨਾਲ ਤੁਰਿਆ ਰਹਿੰਦਾ ਯਾਰ। ਇਹ ਘਾਟਾ ਇਸ ਲਈ ਤਾਂ ਘਾਟਾ ਪੂਰਾ ਨਹੀਂ ਹੋਣਾ ਕਿਉਂਕਿ ਉਹਦੀਆਂ ਗੱਲਾਂ ਹੁਣ ਯਾਦ ਬਣ ਕੇ ਰਹਿ ਗਈਆਂ, ਮੋਬਾਈਲਾਂ 'ਚ ਰਹਿ ਗਈਆਂ। ਸੋ ਉਹਨੂੰ ਭੁੱਲਣਾ ਬੜਾ ਔਖਾ ਬਾਈ, ਉਹ ਚੀਜ਼ ਉਹ ਨਹੀਂ ਜਾ ਸਕਦੀ। ਉਹ ਭਰਾ ਸੀਗਾ, ਮਾਲਕ ਉਹਨੂੰ ਆਪਦੇ ਚਰਨਾਂ 'ਚ ਥਾਂ ਦੇਵੇ, ਬਸ ਇੰਨਾ ਹੀ ਕਹਿ ਸਕਦਾ ਮੈਂ ਢਿੱਲੋਂ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ 29 ਮਾਰਚ 2022 ਦਾ ਉਹ ਦਿਨ, ਤੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਇਨਸਾਫ ਦੀ ਗੁਹਾਰ ਲਾ ਰਹੇ ਨੇ, ਹਰ ਇੱਕ ਜਗ੍ਹਾ 'ਤੇ ਪਹੁੰਚਦੇ ਨੇ, ਇੱਥੇ ਵੀ ਪਹੁੰਚੇ ਨੇ। ਯਾਰ ਦੇਖੋ, ਉਹ ਨਾ ਆਮ ਤੌਰ 'ਤੇ ਕਹਿੰਦੇ ਹੁੰਦੇ ਯਾਰ ਮੈਂ ਆਪਦੇ ਜਵਾਕ ਦਾ ਭਾਰ ਮੋਢਿਆਂ 'ਤੇ ਚੱਕੀ ਫਿਰਦਾ। ਯਾਰ ਮੈਂ ਤਾਂ ਧੰਨਵਾਦ ਉਹਦਾ ਜਿਗਰ ਢਿੱਲੋਂ, ਉਹ ਬੰਦਾ ਹਰ ਥਾਂ 'ਤੇ ਮੂਹਰੇ ਹੋ ਕੇ ਪਹੁੰਚਦਾ। ਅੱਜ ਦੀਪ ਦੇ ਬਾਈ ਦੇ ਸਮਾਗਮ 'ਤੇ ਵੀ ਆਇਆ। ਸੋ ਜਿਹੜਾ ਸਿੱਧੂ ਦਾ ਵੀ ਤੁਸੀਂ ਦੇਖੋ, ਜਦੋਂ ਉਹ ਕੌਮ ਵੱਲ ਮੁੜਿਆ, ਉਹਨੇ ਆਪਦੇ ਗੀਤਾਂ ਦੇ ਵਿੱਚ ਕੌਮ ਦੀ ਗੱਲ ਕਰਨੀ ਚਾਹੀ, ਸਿੱਖੀ ਦੀ ਗੱਲ ਕਰਨੀ ਚਾਹੀ, ਪੰਜਾਬ ਨੂੰ SYL ਵਰਗਾ ਗੀਤ ਗਾਤਾ, ਤਾਂ ਫਿਰ ਉਹ ਸਟੇਟ ਦੀਆਂ ਅੱਖਾਂ 'ਚ ਕਿਵੇਂ ਨਾ ਰੜਕਦਾ। ਕਿ ਤੁਹਾਨੂੰ ਲੱਗਦਾ ਨਹੀਂ ਕਿ ਸਟੇਟ ਦੇ ਬੰਦੇ ਇੱਥੇ ਨਹੀਂ ਫਿਰਦੇ, ਪਲ ਫਿਰਦੇ ਨੇ ਵੀ ਕੀ ਕਰ ਰਿਹਾ, ਕੋਈ ਕੀ ਬੋਲ ਰਿਹਾ, ਹਰ ਇੱਕ ਚੀਜ਼ CID ਇੰਨੀ ਤੁਰੀ ਫਿਰਦੀ ਆ। ਸੋ ਉਹਦਾ ਐਡਾ ਨਾਮ ਸੀ ਸਿੱਧੂ ਦਾ, ਸੋ ਉਹਨੂੰ ਕਿਉਂ ਨਹੀਂ ਇਹ ਕਰ ਸਕਦੇ ਐਲੀਮੀਨੇਟ। ਉਹਦੇ ਇੱਕ ਤਰ੍ਹਾਂ ਦੀਆਂ ਕੋਸ਼ਿਸ਼ਾਂ ਸੀਗੀਆਂ ਵੀ ਇਹਨੂੰ ਕਿਸੇ ਤਰੀਕੇ ਖਤਮ ਕੀਤਾ ਜਾਵੇ। ਜਦੋਂ ਪਤਾ ਲੱਗਿਆ ਵੀ ਹਾਂ ਇਹ ਤਾਂ ਪੰਜਾਬ ਦੀ ਗੱਲ ਕਰਨ ਲੱਗ ਗਿਆ, ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲੱਗ ਗਿਆ, ਤੁਸੀਂ ਕੋਈ ਵੀ ਲੈ ਲਓ, ਇਤਿਹਾਸ ਗਵਾਹ ਹੈ 1947 ਤੋਂ ਅੱਜ ਤੱਕ ਜਿਹਨੇ ਵੀ ਪੰਥ ਦੀ, ਸਿੱਖੀ ਦੀ, ਪੰਜਾਬ ਦੀ ਗੱਲ ਕੀਤੀ ਆ, ਉਹਦੇ ਨਾਲ ਸਰਕਾਰਾਂ ਨੇ ਵਤੀਰਾ ਕੀ ਕੀਤਾ। ਕਿਉਂਕਿ ਉਹ ਸਰਕਾਰਾਂ ਨੇ ਜਿਹੜੀਆਂ ਸਮੇਂ-ਸਮੇਂ ਤੇ ਵੱਡੀਆਂ ਏਜੰਸੀਆਂ ਦੇ ਹੱਥ ਵਿਕਤੇ ਰਹਿੰਦੇ ਨੇ, ਕਹਿ ਦਿੰਦੇ ਨੇ ਏਜੰਸੀਆਂ ਦੇ ਬੰਦੇ ਨੇ, ਪਰ ਇਹ ਸਰਕਾਰਾਂ ਤਾਂ ਖੁਦ ਉਹਨਾਂ ਦੀਆਂ ਨੇ। ਸੋ ਇਹ ਕਿਵੇਂ ਤੁਹਾਡੀਆਂ ਉਹ ਗੱਲਾਂ ਮਹਿਸੂਸ ਕਰ ਲੈਣਗੀਆਂ ਜਿਹੜਾ ਸਿੱਧੂ ਬੋਲਦਾ ਸੀ, ਜੋ ਬਾਈ ਦੀਪ ਬੋਲਦਾ ਸੀ। ਸੋ ਇਹਨਾਂ ਨੇ ਇੱਕ ਨੈਰੇਟਿਵ ਸਿਰਜਤਾ ਵੀ ਹਾਂ ਯਾਰ ਇਹਨੂੰ ਅਸੀਂ ਕਿਵੇਂ ਥੱਲੇ ਲਾਉਣਾ ਹੈ। ਉਸ ਥੱਲੇ ਲਾਉਣ ਦੇ ਵਿੱਚ ਦਿੱਲੀ ਵਾਲੇ ਬੰਦਿਆਂ ਦਾ ਬੜਾ ਵੱਡਾ ਹੱਥ ਸੀ ਦੀਪ ਨੂੰ। ਇੱਦਾਂ ਹੀ ਹਰ ਇੱਕ ਪਾਸੇ ਹੋ ਰਿਹਾ। ਸੋ ਜੇ ਅੱਜ ਸਿੱਧੂ ਦਾ ਬਾਪ ਆਇਆ, ਉਹ ਆਉਂਦਾ ਹਰ ਥਾਂ 'ਤੇ ਆਉਂਦਾ ਹੈ, ਤਾਂ ਮੈਂ ਤਾਂ ਸਰਕਾਰ ਨੂੰ ਬੇਨਤੀ ਕਰ ਸਕਦਾ ਯਾਰ ਬੁੜੇ ਮਾਂ ਪਿਓ ਨੂੰ ਇਨਸਾਫ ਹੀ ਦੇ ਦਿਓ। ਹੁਣ ਤਾਂ ਸਾਰਾ ਕੁਝ ਸਾਫ਼ ਹੋ ਗਿਆ ਪਾਣੀ ਵਾਂਗੂ। ਸੋ ਕਿਉਂ ਨਹੀਂ ਉਸ ਬੰਦੇ ਨੂੰ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ, ਤਾਂ ਉਹਦੇ ਮਾਂ ਪਿਓ ਵੀ ਘਰੇ ਬਹਿ ਕੇ, ਕਿਉਂਕਿ ਹੁਣ ਸਾਰੀ ਜ਼ਿੰਦਗੀ ਉਹਨਾਂ ਦਾ ਇੱਕੋ ਹੀ ਸਹਾਰਾ ਸੀ, ਉਹ ਤਾਂ ਖਤਮ ਹੋ ਗਿਆ। ਉਹ ਕਿਹਦੇ ਸਹਾਰੇ ਜੀਣਗੇ? ਪੈਸਾ ਚੱਟਣਾ, ਪੈਸੇ ਨੂੰ ਖਾਣਗੇ, ਕੀ ਕਰਨਗੇ? ਉਹ ਕਹਿੰਦੇ ਆ ਨਾ ਰਾਤ ਨੂੰ, ਕਹਿੰਦੇ ਵੀ ਇਹਦੀ ਮਾਤਾ ਮੈਨੂੰ ਪੁੱਛਦੀ ਹੈ ਕਦੋਂ ਆਊਗਾ ਸਿੱਧੂ। ਯਾਰ ਉਹ ਕਿਤੇ ਵਾਪਸ ਆਉਣਾ ਹੈ, ਕਿਉਂਕਿ ਜਿਹੜੇ ਚਲੇ ਜਾਂਦੇ ਆ ਵਾਪਸ ਨਹੀਂ ਆਉਂਦੇ। ਬਸ ਇਹੀ ਕਹਿਣਾ ਯਾਰ, ਪ੍ਰਮਾਤਮਾ ਚਰਨਾਂ 'ਚ ਥਾਂ ਦੇਵੇ। ਤੇ ਸਰਕਾਰ ਨੂੰ ਬੇਨਤੀ ਆ ਯਾਰ, ਅਜਿਹੇ ਜਿਹੜੇ ਕੌਮ ਦੀ ਗੱਲ ਕਰਦੇ ਨੇ, ਪੰਜਾਬ ਦੀ ਗੱਲ ਕਰਦੇ ਨੇ, ਯਾਰ ਇਹਨਾਂ ਦੀਆਂ ਰੱਖਿਆ ਕਰਨਾ ਤੁਹਾਡਾ ਫਰਜ਼ ਹੈ। ਕਿਉਂਕਿ ਸਰਕਾਰਾਂ ਉਹ ਹੁੰਦੀਆਂ ਨੇ ਜਿਹੜੀਆਂ ਸਮੇਂ-ਸਮੇਂ 'ਤੇ ਲੋਕਾਂ ਦੀ ਰਾਖੀ ਕਰਦੀਆਂ ਨੇ। ਤੁਸੀਂ ਕਿਉਂ ਨਹੀਂ ਕਰ ਸਕਦੇ? ਬਿਲਕੁਲ। ਅਸੀਂ ਸੁੱਖ ਜਗਰਾਉਂ ਦੇ ਨਾਲ ਗੱਲ ਕਰੀਏ ਤਾਂ ਇੱਥੇ ਸਾਡੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਰਹਿਣਗੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਰਪੰਚ ਪਿੰਡ ਦਾ ਮੁਖੀ ਹੁੰਦਾ, ਤੁਸੀਂ ਅੱਜ ਇੱਥੇ ਪਹੁੰਚੇ ਹੋ, ਇੱਥੇ ਮਹਿਸੂਸ ਕੀ ਕਰਦੇ ਹੋ? ਪਹਿਲਾਂ ਤਾਂ ਇਹ ਅਸੀਂ ਪੁੱਛਣਾ ਚਾਹਾਂਗੇ ਕਿਉਂਕਿ ਕਾਫੀ ਵੱਡਾ ਜਿਹੜਾ ਕਿ ਇੱਕ ਘਾਟਾ ਪਿਆ ਹੋਇਆ ਹੈਗਾ ਪੰਜਾਬ ਨੂੰ। ਬੇਸ਼ੱਕ ਉਹ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ, ਬੇਸ਼ੱਕ ਉਹ ਦੀਪ ਸਿੱਧੂ ਦੀ ਗੱਲ ਕਰੀਏ। ਦੇਖੋ ਜੀ, ਦੀਪ ਸਿੱਧੂ ਇੱਕ ਸਾਡੀ ਸਿੱਖ ਕੌਮ ਦਾ ਬਹੁਤ ਹੋਣਹਾਰ ਹੀਰਾ ਸੀ ਜੋ ਅਸੀਂ ਖੋ ਚੁੱਕੇ ਹਾਂ। ਪਰ ਜੋ ਵੀ ਵੀਰ ਦੀ ਅੱਜ ਬਰਸੀ ਤੇ ਇੱਥੇ ਜਿੰਨੇ ਵੀ ਵੀਰ ਪਹੁੰਚੇ ਆ, ਸਾਰੇ ਵੀਰ ਨੂੰ ਪਿਆਰ ਕਰਨ ਵਾਲੇ ਆ। ਵੀਰ ਦੀ ਜੋ ਚਲਾਈ ਪੰਥਰ ਦਾ ਸੀ ਸਿੱਖੀ ਕੌਮ ਨੂੰ ਬਚਾਉਣ ਲਈ, ਅੱਜ ਸਾਰੇ ਵੀਰ ਉਹਦੇ ਨਾਲ ਖੜੇ ਆ। ਮੈਂ ਵੀ ਉਸ ਨਾਲ ਖੜੀ ਆ, ਉਸ ਹਮਦਰਦੀ ਤੌਰ ਤੇ ਖੜੀ ਆ। ਮੈਨੂੰ ਮਨਦੀਪ ਵੀਰ ਜਿੱਥੇ ਮੇਰੀ ਡਿਊਟੀ ਲਾਊਗਾ, ਇਸ ਹਲਕੇ ਦੇ ਵਿੱਚ ਲਾਊਗਾ, ਜਿੱਥੇ ਵੀ ਡਿਊਟੀ ਲਾਊ, ਮੈਂ ਵੀਰ ਦਾ ਤਨ ਮਨ ਧਨੋਂ ਤਿੰਨਾਂ ਤੋਂ ਸਾਥ ਦਊਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਇੱਥੇ ਅਸੀਂ ਗੱਲਬਾਤ ਕਰੀ ਆ ਇਹਨਾਂ ਲੋਕਾਂ ਦੇ ਨਾਲ, ਕਿਉਂਕਿ ਸਰਪੰਚ ਨੇ ਮੰਡਾਣੀ ਕਲਾਂ ਦੇ, ਤਾਂ ਉਹਨਾਂ ਦੇ ਨਾਲ ਅਸੀਂ ਗੱਲ ਕਰੀ ਆ। ਇੱਥੋਂ ਥੋੜੀ ਦੂਰ ਤੇ ਆਏ, ਕਹਿੰਦੇ ਕਿ ਜਿੱਥੇ ਸਾਡੀ ਡਿਊਟੀ ਲੱਗੂਗੀ, ਸੁੱਖ ਜਗਰਾਉਂ ਦੇ ਨਾਲ ਗੱਲ ਕਰੀ ਆ। ਤਾਂ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਕਰਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਜੇ ਗੱਲ ਕਰੀਏ ਉਹਨਾਂ ਲੋਕਾਂ ਨੂੰ ਵੀ ਅੱਜ ਪਤਾ ਲੱਗਦਾ ਹੋਣਾ ਜਿਹੜਿਆਂ ਨੇ ਵੱਡੀਆਂ ਤੌਹਮਤਾਂ ਲਾਈਆਂ। ਸੋ ਜਿਨ੍ਹਾਂ ਨੇ ਇਹਦੇ ਤੇ ਇਲਜ਼ਾਮ ਲਾਏ,
ਕਿਉਂਕਿ ਦਿੱਲੀ ਕੀ ਕੁਛ ਹੋਇਆ ਤੁਸੀਂ ਵੀ ਨਾਲ ਸੀ। ਮੈਂ ਉਹ ਗੱਲਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ। ਸਮੇਂ ਦੀ ਚੱਕਰੀ ਹੈ, ਉਹ ਇਹੋ ਜਿਹੀ ਘੁੰਮੀ ਢਲੋ ਆਪਣੇ ਆਪ ਸਾਰੇ ਨੰਗੇ ਹੋ ਗਏ ਚਿਹਰੇ, ਸਾਰਿਆਂ ਦੇ ਮੂੰਹ ਤੋਂ ਜਿਹੜੇ ਨਕਾਬ ਪਾਏ ਸੀ ਉਹ ਲੈ ਗਏ। ਹੁੰਦਾ ਕਿ ਅੱਜ ਜਦੀਪ ਹੁੰਦਾ ਤਾਂ ਗੱਲ ਕੁਝ ਹੋਰ ਹੋਣੀ ਸੀ, ਅੱਜ ਕੌਮ ਦੁਬਦਾ ਦੇ ਵਿੱਚ ਨਾ ਪੈਂਦੀ। ਯਾਰ ਉਹ ਜਾਂਦਾ ਨਾ, ਮਨ ਮਟਾਵ ਰਹਿੰਦੇ, ਕਿਉਂਕਿ ਇੱਕ ਟੱਬਰ ਦੇ ਵਿੱਚ 4 ਜੀ ਨੇ, 4ਾਂ ਦੀ ਆਪਸੀ ਸਹਿਮਤੀ ਨਹੀਂ ਹੁੰਦੀ, ਨਾਲ ਤੁਰਿਆ ਰਹਿੰਦਾ। ਯਾਰ ਇਹ ਘਾਟਾ ਇਸ ਲਈ ਤਾਂ ਘਾਟਾ ਪੂਰਾ ਨਹੀਂ ਹੋਣਾ ਕਿਉਂਕਿ ਉਹਦੀਆਂ ਗੱਲਾਂ ਹੁਣ ਯਾਦ ਬਣ ਕੇ ਰਹਿ ਗਈਆਂ, ਮੋਬਾਈਲਾਂ 'ਚ ਰਹਿ ਗਈਆਂ। ਮੂਸੇਵਾਲੇ ਦਾ ਕਤਲ ਹੋ ਜਾਣਾ 29 ਮਾਰਚ 2022 ਦਾ ਉਹ ਦਿਨ, ਤੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਇਨਸਾਫ ਦੀ ਗੁਹਾਰ ਲਾ ਰਹੇ ਨੇ, ਹਰ ਇੱਕ ਜਗ੍ਹਾ ਤੇ ਪਹੁੰਚਦੇ ਨੇ, ਇੱਥੇ ਵੀ ਪਹੁੰਚੇ ਨੇ। ਯਾਰ ਮੈਂ ਤਾਂ ਧੰਨਵਾਦ ਉਹਦਾ ਜਿਗਰ ਢਿੱਲੋਂ, ਉਹ ਬੰਦਾ ਹਰ ਥਾਂ ਤੇ ਮੂਹਰੇ ਹੋ ਕੇ ਪਹੁੰਚਦਾ ਹੈ। ਅੱਜ ਦੀਪ ਦੇ ਬਾਈ ਦੇ ਸਮਾਗਮ ਤੇ ਵੀ ਆਇਆ। ਕਿ ਤੁਹਾਨੂੰ ਲੱਗਦਾ ਨਹੀਂ ਕਿ ਸਟੇਟ ਦੇ ਬੰਦੇ ਇੱਥੇ ਨਹੀਂ ਫਿਰਦੇ, ਪਲ ਫਿਰਦੇ ਨੇ ਵੀ ਕੀ ਕਰ ਰਿਹਾ, ਕੋਈ ਕੀ ਬੋਲ ਰਿਹਾ, ਹਰ ਇੱਕ ਚੀਜ਼ CID ਇੰਨੀ ਤੁਰੀ ਫਿਰਦੀ ਹੈ। ਇਤਿਹਾਸ ਗਵਾਹ ਹੈ 1947 ਤੋਂ ਅੱਜ ਤੱਕ ਜਿਹਨੇ ਵੀ ਪੰਥ ਦੀ, ਸਿੱਖੀ ਦੀ, ਪੰਜਾਬ ਦੀ ਗੱਲ ਕੀਤੀ ਆ, ਉਹਦੇ ਨਾਲ ਸਰਕਾਰਾਂ ਨੇ ਵਤੀਰਾ ਕੀ ਕੀਤਾ। ਸੋ ਅੱਜ ਅਸੀਂ ਜਗਰਾਉਂ ਦੇ ਲਾਗੇ ਚੌਂਕੀ ਮਾਨ ਵਿਖੇ ਖੜੇ ਹਾਂ, ਤਾਂ ਇੱਥੇ ਗੱਲਬਾਤ ਕਰਾਂਗੇ। ਸਾਡੇ ਨਾਲ ਸੁਖ ਜਗਰਾਉਂ ਮੌਜੂਦ ਨੇ, ਤਾਂ ਸੁਖ ਦੇ ਨਾਲ ਅਸੀਂ ਗੱਲਬਾਤ ਇਸ ਵਿਸ਼ੇ ਤੇ ਕਰਾਂਗੇ ਕਿ ਦੀਪ ਸਿੱਧੂ ਦਾ ਕਾਫੀ ਵੱਡਾ ਜਿਹੜਾ ਘਾਟਾ ਗਾ ਉਹ ਕਦੇ ਵੀ ਪੂਰਾ ਹੋਣ ਵਾਲਾ ਨਹੀਂ। ਸੁਖ ਬਹੁਤ ਬਹੁਤ ਸਵਾਗਤ ਆ ਪਹਿਲਾਂ ਤਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖ, ਘਾਟ ਆ ਜਿਹੜੀ ਬੜੀ ਮਹਿਸੂਸ ਹੋ ਰਹੀ ਆ, ਜਦੀਪ ਨਹੀਂ ਰਿਹਾ ਵਿੱਚ। ਬਿਲਕੁਲ ਢਿੱਲੋਂ, ਇਹ ਘਾਟਾ ਕਦੇ ਪੂਰਾ ਹੋਣ ਵਾਲਾ ਨਹੀਂ ਹੈ। ਜਿਵੇਂ ਮਰਜ਼ੀ ਉੱਤੋਂ ਜਾਂ ਹੋਰ ਗੱਲਾਂ ਲੋਕ ਕਰੀ ਜਾਣ, ਉਹ ਗੱਲ ਵੱਖਰੀਆਂ ਨੇ, ਪਰ ਜਿਹੜੀਆਂ ਅੰਦਰੋਂ ਘਾਟਾ ਪਿਆ ਨਾ, ਉਹ ਕਦੀ ਪੂਰਾ ਨਹੀਂ ਹੋਣਾ। ਉਹਦੀਆਂ ਗੱਲਾਂ, ਉਹਦੀ ਆਵਾਜ਼ ਕੰਨਾਂ 'ਚ ਕਈ ਵਾਰੀ ਗੂੰਜਦੀ ਰਹਿੰਦੀ ਹੈ ਰਾਤ ਨੂੰ, ਵੀ ਫੋਨ ਤੇ ਗੱਲ ਹੋ ਰਹੀ, ਐਂ ਲੱਗਦਾ ਹੁੰਦਾ ਵੀ ਹਾਂ ਵਾਕਿਆ ਹੀ ਅੱਜ ਵੀ ਫੋਨ ਤੇ ਗੱਲ ਹੋ ਰਹੀ ਹੈ। ਤੇ ਇੱਥੇ ਵੀ ਐਂ ਸੀਗਾ ਵੀ ਯਾਰ ਉਹ ਵੀ ਆਊਗਾ ਸਟੇਜ ਤੇ ਆ ਕੇ ਬੋਲੂਗਾ, ਪਰ ਇਹ ਸਭ ਖਿਆਲੀ ਨੇ, ਹੁਣ ਗੱਲਾਂ ਨੇ, ਹੁਣ ਰਹੀਆਂ ਨਹੀਂ ਉਹ। ਸੋ ਉਹਦਾ ਘਾਟਾ ਕਦੇ ਪੂਰਾ ਨਹੀਂ ਹੋਣਾ। ਕੌਮ ਦਾ ਯੋਧਾ ਕਹਿ ਸਕਦਾ ਮੈਂ, ਕੌਮ ਦਾ ਯੋਧਾ ਹੋਇਆ ਦੀਪ। ਕੌਮ ਦੀਆਂ, ਪੰਜਾਬ ਦੀਆਂ, ਸਿੱਖੀ ਦੀਆਂ ਗੱਲਾਂ ਕੀਤੀਆਂ ਨੇ ਉਸ ਇਨਸਾਨ ਨੇ, ਲੋਕਾਂ ਨੂੰ ਮੋਟੀਵੇਟ ਕੀਤਾ, ਸਿੱਖੀ ਵੱਲ ਕਿਵੇਂ ਮੁੜੇ ਹਾਂ ਅਸੀਂ। ਸੋ ਉਹ ਦੀਪ, ਉਹ ਸਦਾ ਹੀ ਜਗਦਾ ਰਹਿਣਾ। ਨਹੀਂ ਤਾਂ ਜਦੋਂ ਆਪਾਂ ਕੋਈ ਦੀਪ ਦੀ ਗੱਲ ਕਰਦੇ ਹਾਂ, ਦੀਵੇ ਦੀ, ਜਦੋਂ ਜਿੰਨਾ ਸਮਾਂ ਤੇਲ ਹੁੰਦਾ ਉਹਨਾਂ ਸਮਾਂ ਜਗਦਾ, ਪਰ ਇਹ ਅਜਿਹਾ ਦੀਪ ਸੀ ਜਿਹੜਾ ਸਦਾ ਹੀ ਜਗਦਾ ਰਹਿਣਾ। ਇਹਦੀ ਲੋਕ ਕਦੇ ਮੱਠੀ ਨਹੀਂ ਪੈਣੀ। ਸੁਖ, ਜੇ ਗੱਲ ਕਰੀਏ ਉਹਨਾਂ ਲੋਕਾਂ ਨੂੰ ਵੀ ਅੱਜ ਪਤਾ ਲੱਗਦਾ ਹੋਣਾ ਜਿਹੜਿਆਂ ਨੇ ਵੱਡੀਆਂ ਤੋਹਮਤਾਂ ਲਾਈਆਂ। ਢਿੱਲੋਂ, ਮੈਨੂੰ ਉਹਨਾਂ 'ਤੇ ਹਾਸਾ ਵੀ ਆਉਂਦਾ। ਯਾਰ ਕਹਿੰਦੇ ਹੁੰਦੇ ਨਾ, ਕਿਸੇ ਲਈ ਕਬਰ ਪੁੱਟੋਗੇ ਉਹ ਤੁਸੀਂ ਆਪ ਉੱਚ। ਸੋ ਜਿਨ੍ਹਾਂ ਨੇ ਇਹਦੇ 'ਤੇ ਇਲਜ਼ਾਮ ਲਾਏ, ਕਿਉਂਕਿ ਦਿੱਲੀ ਕੀ ਕੁਛ ਹੋਇਆ ਤੁਸੀਂ ਵੀ ਨਾਲ ਸੀ, ਮੈਂ ਉਹ ਗੱਲਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ। ਸਾਰਿਆਂ ਨਾਲ ਹੀ, ਆਪਣੇ ਸਾਰਿਆਂ ਨਾਲ ਹੀ, ਸਾਡੇ ਤਾਂ ਖਾਸ ਤੌਰ 'ਤੇ ਜਿਹੜੇ 5-7 ਜਣੇ ਸੀ, ਕਿੰਨਾ ਕੁਛ ਹੋਇਆ। ਮੋਰਚੇ 'ਚੋਂ ਬਾਹਰ ਕੱਢ ਦਿੱਤਾ ਗਿਆ। ਅਸੀਂ ਉਸ ਤੋਂ ਬਾਅਦ ਜਾਣਾ ਵੀ ਹਾਂ ਯਾਰ ਇਹਨਾਂ ਨੂੰ ਲੈ ਲਓ ਵਿੱਚ, ਜਿਹੜੇ 2 ਨਾਮ ਤੁਸੀਂ ਕੱਢੇ ਨੇ। ਵੱਡਾ ਇੱਕ ਪੰਜਾਬ ਦਾ ਵੱਡਾ ਨਾਮੀ ਗਾਇਕ ਮੇਰੇ ਨਾਲ ਹੁੰਦਾ ਸੀ, ਮੈਂ ਬਾਈ ਸੁਖਵਿੰਦਰ, ਬੜਾ ਕੁਝ ਜਾ ਕੇ ਮੀਟਿੰਗਾਂ 'ਚ ਕੀਤਾ, ਪਰ ਹੋਈ ਨਹੀਂ ਉਹ ਸੈਟਿੰਗ। ਜਾਂ ਪਤਾ ਨਹੀਂ ਇਸ ਬੰਦੇ ਨੂੰ ਅਪਣਾਉਣ ਲਈ ਉਹ ਤਿਆਰ ਨਹੀਂ ਹੋਏ। ਪਰ ਅੱਜ ਇਹ ਅਮਰ ਹੋ ਗਿਆ, ਉਹ ਸਾਰੇ ਖਤਮ ਹੋ ਗਏ। ਉਹਨਾਂ ਵਿੱਚ ਬੜੇ ਨਾਮ ਨੇ, ਹੈ ਨਾ। ਸੋ ਸਮੇਂ ਦੀ ਚੱਕਰੀ ਹੈ, ਉਹ ਇਹੋ ਜਿਹੀ ਘੁੰਮੀ ਢਲੋ ਆਪਣੇ ਆਪ ਸਾਰੇ ਨੰਗੇ ਹੋ ਗਏ ਚਿਹਰੇ, ਸਾਰਿਆਂ ਦੇ ਮੂੰਹ ਤੋਂ ਜਿਹੜੇ ਨਕਾਬ ਪਾਏ ਸੀ ਉਹ ਲੈ ਗਏ। ਗਲਤੀਆਂ ਹਰ ਇੱਕ ਇਨਸਾਨ ਤੋਂ ਹੁੰਦੀਆਂ, ਇਨਸਾਨ ਗਲਤੀਆਂ ਤੋਂ ਪੁਤਲਾ। ਹੋ ਸਕਦਾ ਮੇਰੇ ਤੋਂ ਵੀ ਕੁਛ ਹੋਈਆਂ ਹੋਣ, ਪਰ ਜਿੰਨਾ ਬੰਦਾ ਇਹ ਖਰਾ ਬੰਦਾ ਸੀ ਨਾ, ਦਿਲ ਦੇ ਨੇੜੇ ਸੀ, ਮੈਨੂੰ ਲੱਗਦਾ ਨਹੀਂ ਵੀ ਇਸ ਬੰਦੇ ਨਾਲ ਅਜਿਹਾ ਵਰਤਾਰਾ ਕਿਉਂ ਹੋਇਆ, ਖਾਸ ਤੌਰ 'ਤੇ ਦਿੱਲੀ ਦੇ ਵਿੱਚ। ਸੋ ਅੱਜ ਦੁੱਖ ਲੱਗਦਾ, ਪਰ ਹਾਂ ਸਮੇਂ ਨੇ ਉਹ ਸਾਰੇ ਨੰਗੇ ਕਰਤੇ। ਇਹ ਗੱਲ ਦਾ ਥੋੜ੍ਹਾ ਆਪਾਂ ਨੂੰ ਮਹਿਸੂਸ ਵੀ ਹੁੰਦਾ, ਵੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਠੀਕ ਆ, ਤੁਸੀਂ ਇਹ 'ਤੇ ਤੋਹਮਤਾਂ ਲਾਈਆਂ ਸੀ, ਅੱਜ ਰੱਬ ਨੇ ਤੁਹਾਨੂੰ ਆਪ ਨੰਗਿਆਂ ਕਰਤਾ। ਮਹਿਸੂਸ ਹੁੰਦਾ ਕਿ ਅੱਜ ਜਦੀਪ ਹੁੰਦਾ ਤਾਂ ਗੱਲ ਕੁਝ ਹੋਰ ਹੋਣੀ ਸੀ, ਅੱਜ ਕੌਮ ਦੁਬਦਾ ਦੇ ਵਿੱਚ ਨਾ ਪੈਂਦੀ। ਬਿਲਕੁਲ, ਆਹ ਸਮਾਗਮ ਹੀ ਨਹੀਂ ਹੋਣਾ ਸੀ ਦੀਪ ਹੁੰਦਾ। ਸਾਨੂੰ ਯਾਰ ਉਹ ਜਾਂਦਾ ਨਾ, ਮਨ ਮਟਾਵ ਰਹਿੰਦੇ, ਕੋਈ ਗੱਲ ਨਹੀਂ ਸੀ, ਹੈ ਨਾ। ਇੰਨੇ ਤੁਰੇ ਫਿਰਦੇ ਨੇ, ਚਾਹੇ ਕੋਈ ਹੈ ਵੱਡਾ ਗਰੁੱਪ ਹੈ ਜਾਂ ਕੋਈ ਨਾਮ ਹੈ, ਜਾਂ ਅਸੀਂ ਸਾਰੇ ਹਾਂ 20-25 ਜਣੇ ਯਾਰ ਤੁਰੇ ਫਿਰਦੇ ਨਾ, ਵੀ ਕਈ ਵਾਰੀ ਕਿਉਂਕਿ ਇੱਕ ਟੱਬਰ ਦੇ ਵਿੱਚ 4 ਜੀ ਨੇ, 4ਾਂ ਦੀ ਆਪਸੀ ਸਹਿਮਤੀ ਨਹੀਂ ਹੁੰਦੀ। ਇਹ ਥੋੜ੍ਹਾ ਵੀ ਅਸੀਂ ਪਾਟ ਕੇ ਬਹਿ ਜਾਂਦੇ ਜਾਂ ਇੱਕ ਦੂਜੇ ਨੂੰ ਬੁਲਾਉਣੋਂ ਹਟ ਜਾਂਦੇ, ਨਹੀਂ, ਕਈ ਗੱਲਾਂ 'ਤੇ ਨਹੀਂ ਸਹਿਮਤੀ ਹੁੰਦੀ, ਪਰ ਤੁਰਿਆ ਤਾਂ ਫਿਰਦਾ ਨਾ ਸਾਡੇ ਵਿੱਚ। ਜਿੱਥੇ ਪ੍ਰੋਗਰਾਮ ਹੁੰਦਾ ਮੂਹਰੇ ਜਾ ਕੇ ਬੋਲਦਾ ਤਾਂ ਸਹੀ ਨਾ, ਸਟੇਜਾਂ 'ਤੇ ਆ ਕੇ ਕਰਦਾ। ਜਿਵੇਂ 0 ਮੋਰਚਾ ਲੱਗਿਆ ਸੀ, ਉਹਨੂੰ ਨਾ ਇੱਥੇ ਆ ਜਾਣਾ ਸੀ, ਉਹਨੂੰ ਕਹਿਣਾ ਸੀ ਆਪਾਂ ਚੰਡੀਗੜ੍ਹ ਜਾਣਾ, ਐਡਾ ਮੋਰਚਾ ਹੁਣ ਉੱਥੇ ਲੱਗਿਆ, ਸਭ ਤੋਂ ਅਗਵਾਈ ਉਹਨੇ ਕਰਨੀ ਸੀ। ਸੋ ਬੈਠੇ ਹੋਣਾ ਸੀ ਸਭ ਤੋਂ ਮੂਹਰੇ, ਸੋ ਨਾਲ ਤੁਰਿਆ ਰਹਿੰਦਾ। ਯਾਰ ਇਹ ਘਾਟਾ ਇਸ ਲਈ ਤਾਂ ਘਾਟਾ ਪੂਰਾ ਨਹੀਂ ਹੋਣਾ ਕਿਉਂਕਿ ਉਹਦੀਆਂ ਗੱਲਾਂ ਹੁਣ ਯਾਦ ਬਣ ਕੇ ਰਹਿ ਗਈਆਂ, ਮੋਬਾਈਲਾਂ 'ਚ ਰਹਿ ਗਈਆਂ। ਸੋ ਉਹਨੂੰ ਭੁੱਲਣਾ ਬੜਾ ਔਖਾ ਬਾਈ, ਉਹ ਚੀਜ਼ ਉਹ ਨਹੀਂ ਜਾ ਸਕਦੀ। ਉਹ ਭਰਾ ਸੀਗਾ, ਮਾਲਕ ਉਹਨੂੰ ਆਪਦੇ ਚਰਨਾਂ 'ਚ ਥਾਂ ਦੇਵੇ, ਬਸ ਇੰਨਾ ਹੀ ਕਹਿ ਸਕਦਾ ਮੈਂ ਢਿੱਲੋਂ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ 29 ਮਾਰਚ 2022 ਦਾ ਉਹ ਦਿਨ,
ਤੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਇਨਸਾਫ ਦੀ ਗੁਹਾਰ ਲਾ ਰਹੇ ਨੇ, ਹਰ ਇੱਕ ਜਗ੍ਹਾ ਤੇ ਪਹੁੰਚਦੇ ਨੇ, ਇੱਥੇ ਵੀ ਪਹੁੰਚੇ ਨੇ। ਯਾਰ ਦੇਖੋ ਉਹ ਨਾ ਆਮ ਤੌਰ ਤੇ ਕਹਿੰਦੇ ਹੁੰਦੇ ਯਾਰ ਮੈਂ ਆਪਦੇ ਜਵਾਕ ਦਾ ਭਾਰ ਮੋਢਿਆਂ ਤੇ ਚੱਕੀ ਫਿਰਦਾ। ਯਾਰ ਮੈਂ ਤਾਂ ਧੰਨਾ ਉਹਦਾ ਜਿਗਰ ਢਿੱਲੋਂ, ਉਹ ਬੰਦਾ ਹਰ ਥਾਂ ਤੇ ਮੂਹਰੇ ਹੋ ਕੇ ਪਹੁੰਚਦਾ। ਅੱਜ ਦੀਪ ਦੇ ਬਾਈ ਦੇ ਸਮਾਗਮ ਤੇ ਵੀ ਆਇਆ। ਸੋ ਜਿਹੜਾ ਸਿੱਧੂ ਦਾ ਵੀ ਤੁਸੀਂ ਦੇਖੋ, ਜਦੋਂ ਉਹ ਕੌਮ ਵੱਲ ਮੁੜਿਆ, ਉਹਨੇ ਆਪਦੇ ਗੀਤਾਂ ਦੇ ਵਿੱਚ ਕੌਮ ਦੀ ਗੱਲ ਕਰਨੀ ਚਾਹੀ, ਸਿੱਖੀ ਦੀ ਗੱਲ ਕਰਨੀ ਚਾਹੀ, ਪੰਜਾਬ ਨੂੰ SYL ਵਰਗਾ ਗੀਤ ਗਾਤਾ, ਤਾਂ ਫਿਰ ਉਹ ਸਟੇਟ ਦੀਆਂ ਅੱਖਾਂ 'ਚ ਕਿਵੇਂ ਨਾ ਰੜਕਦਾ ਕਿ ਤੁਹਾਨੂੰ ਲੱਗਦਾ ਨਹੀਂ ਕਿ ਸਟੇਟ ਦੇ ਬੰਦੇ ਇੱਥੇ ਨਹੀਂ ਫਿਰਦੇ, ਪਲ ਫਿਰਦੇ ਨੇ ਵੀ ਕੀ ਕਰ ਰਿਹਾ, ਕੋਈ ਕੀ ਬੋਲ ਰਿਹਾ, ਹਰ ਇੱਕ ਚੀਜ਼ CID ਇੰਨੀ ਤੁਰੀ ਫਿਰਦੀ ਆ। ਸੋ ਉਹਦਾ ਐਡਾ ਨਾਮ ਸੀ ਸਿੱਧੂ ਦਾ। ਸੋ ਉਹਨੂੰ ਕਿਉਂ ਨਹੀਂ ਇਹ ਕਰ ਸਕਦੇ ਐਲੀਮੀਨੇਟ? ਉਹਦੇ ਇੱਕ ਤਰ੍ਹਾਂ ਦੀਆਂ ਕੋਸ਼ਿਸ਼ਾਂ ਸੀਗੀਆਂ ਵੀ ਇਹਨੂੰ ਕਿਸੇ ਤਰੀਕੇ ਖਤਮ ਕੀਤਾ ਜਾਵੇ। ਜਦੋਂ ਪਤਾ ਲੱਗਿਆ ਵੀ ਹਾਂ ਇਹ ਤਾਂ ਪੰਜਾਬ ਦੀ ਗੱਲ ਕਰਨ ਲੱਗ ਗਿਆ, ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲੱਗ ਗਿਆ, ਤੁਸੀਂ ਕੋਈ ਵੀ ਲੈ ਲਓ, ਇਤਿਹਾਸ ਗਵਾਹ ਹੈ 1947 ਤੋਂ ਅੱਜ ਤੱਕ ਜਿਹਨੇ ਵੀ ਪੰਥ ਦੀ, ਸਿੱਖੀ ਦੀ, ਪੰਜਾਬ ਦੀ ਗੱਲ ਕੀਤੀ ਆ, ਉਹਦੇ ਨਾਲ ਸਰਕਾਰਾਂ ਨੇ ਵਤੀਰਾ ਕੀ ਕੀਤਾ। ਕਿਉਂਕਿ ਉਹ ਸਰਕਾਰਾਂ ਨੇ ਜਿਹੜੀਆਂ ਸਮੇਂ-ਸਮੇਂ ਤੇ ਵੱਡੀਆਂ ਏਜੰਸੀਆਂ ਦੇ ਹੱਥ ਵਿਕਤੇ ਰਹਿੰਦੇ ਨੇ, ਕਹਿ ਦਿੰਦੇ ਨੇ ਏਜੰਸੀਆਂ ਦੇ ਬੰਦੇ ਨੇ, ਪਰ ਇਹ ਸਰਕਾਰਾਂ ਤਾਂ ਖੁਦ ਉਹਨਾਂ ਦੀਆਂ ਨੇ। ਸੋ ਇਹ ਕਿਵੇਂ ਤੁਹਾਡੀਆਂ ਉਹ ਗੱਲਾਂ ਮਹਿਸੂਸ ਕਰ ਲੈਣਗੀਆਂ ਜਿਹੜਾ ਸਿੱਧੂ ਬੋਲਦਾ ਸੀ, ਜੋ ਬਾਈਦੀਪ ਬੋਲਦਾ ਸੀ। ਸੋ ਇਹਨਾਂ ਨੇ ਇੱਕ ਨੈਰੇਟਿਵ ਸਿਰਜਤਾ ਵੀ ਹਾਂ ਯਾਰ ਇਹਨੂੰ ਅਸੀਂ ਕਿਵੇਂ ਥੱਲੇ ਲਾਉਣਾ ਹੈ। ਉਸ ਥੱਲੇ ਲਾਉਣ ਦੇ ਵਿੱਚ ਦਿੱਲੀ ਵਾਲੇ ਬੰਦਿਆਂ ਦਾ ਬੜਾ ਵੱਡਾ ਹੱਥ ਸੀ ਦੀਪ ਨੂੰ। ਇੱਦਾਂ ਹੀ ਹਰ ਇੱਕ ਪਾਸੇ ਹੋ ਰਿਹਾ। ਸੋ ਜੇ ਅੱਜ ਸਿੱਧੂ ਦਾ ਬਾਪ ਆਇਆ, ਉਹ ਆਉਂਦਾ ਹਰ ਥਾਂ ਤੇ ਆਉਂਦਾ ਹੈ, ਤਾਂ ਮੈਂ ਤਾਂ ਸਰਕਾਰ ਨੂੰ ਬੇਨਤੀ ਕਰ ਸਕਦਾ ਯਾਰ ਬੁੜੇ ਮਾਂ ਪਿਓ ਨੂੰ ਇਨਸਾਫ ਹੀ ਦੇ ਦਿਓ। ਹੁਣ ਤਾਂ ਸਾਰਾ ਕੁਝ ਸਾਫ਼ ਹੋ ਗਿਆ ਪਾਣੀ ਵਾਂਗੂ। ਸੋ ਕਿਉਂ ਨਹੀਂ ਉਸ ਬੰਦੇ ਨੂੰ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ ਤਾਂ ਉਹਦੇ ਮਾਂ ਪਿਓ ਵੀ ਘਰੇ ਬਹਿ ਕੇ, ਕਿਉਂਕਿ ਹੁਣ ਸਾਰੀ ਜ਼ਿੰਦਗੀ ਉਹਨਾਂ ਦਾ ਇੱਕੋ ਹੀ ਸਹਾਰਾ ਸੀ, ਉਹ ਤਾਂ ਖਤਮ ਹੋ ਗਿਆ। ਉਹ ਕਿਹਦੇ ਸਹਾਰੇ ਜੀਣਗੇ? ਪੈਸਾ ਚੱਟਣਾ, ਪੈਸੇ ਨੂੰ ਖਾਣਗੇ, ਕੀ ਕਰਨਗੇ? ਉਹ ਕਹਿੰਦੇ ਆ ਨਾ ਰਾਤ ਨੂੰ, ਕਹਿੰਦੇ ਵੀ ਇਹਦੀ ਮਾਤਾ ਮੈਨੂੰ ਪੁੱਛਦੀ ਹੈ ਕਦੋਂ ਆਊਗਾ ਸਿੱਧੂ। ਯਾਰ ਉਹ ਕਿਤੇ ਵਾਪਸ ਆਉਣਾ ਹੈ, ਕਿਉਂਕਿ ਜਿਹੜੇ ਚਲੇ ਜਾਂਦੇ ਆ ਵਾਪਸ ਨਹੀਂ ਆਉਂਦੇ। ਬਸ ਇਹੀ ਕਹਿਣਾ ਯਾਰ ਪ੍ਰਮਾਤਮਾ ਚਰਨਾਂ 'ਚ ਥਾਂ ਦੇਵੇ। ਤੇ ਸਰਕਾਰ ਨੂੰ ਬੇਨਤੀ ਹੈ ਯਾਰ, ਅਜਿਹੇ ਜਿਹੜੇ ਕੌਮ ਦੀ ਗੱਲ ਕਰਦੇ ਨੇ, ਪੰਜਾਬ ਦੀ ਗੱਲ ਕਰਦੇ ਨੇ, ਯਾਰ ਇਹਨਾਂ ਦੀਆਂ ਰੱਖਿਆ ਕਰਨਾ ਤੁਹਾਡਾ ਫਰਜ਼ ਹੈ। ਕਿਉਂਕਿ ਸਰਕਾਰਾਂ ਉਹ ਹੁੰਦੀਆਂ ਨੇ ਜਿਹੜੀਆਂ ਸਮੇਂ ਤੇ ਲੋਕਾਂ ਦੀ ਰਾਖੀ ਕਰਦੀਆਂ ਨੇ। ਤੁਸੀਂ ਕਿਉਂ ਨਹੀਂ ਕਰ ਸਕਦੇ? ਬਿਲਕੁਲ। ਅਸੀਂ ਸੁੱਖ ਜਗਰਾਉਂ ਦੇ ਨਾਲ ਗੱਲ ਕਰੀਏ ਤਾਂ ਇੱਥੇ ਸਾਡੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਰਹਿਣਗੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਜੀ। ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਰਪੰਚ ਪਿੰਡ ਦਾ ਮੁਖੀ ਹੁੰਦਾ, ਤੁਸੀਂ ਅੱਜ ਇੱਥੇ ਪਹੁੰਚੇ ਹੋ, ਇੱਥੇ ਮਹਿਸੂਸ ਕੀ ਕਰਦੇ ਹੋ? ਪਹਿਲਾਂ ਤਾਂ ਇਹ ਅਸੀਂ ਪੁੱਛਣਾ ਚਾਹਾਂਗੇ, ਕਿਉਂਕਿ ਕਾਫੀ ਵੱਡਾ ਜਿਹੜਾ ਕਿ ਇੱਕ ਘਾਟਾ ਪਿਆ ਹੋਇਆ ਹੈਗਾ ਪੰਜਾਬ ਨੂੰ। ਬੇਸ਼ੱਕ ਉਹ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ, ਬੇਸ਼ੱਕ ਉਹ ਦੀਪ ਸਿੱਧੂ ਦੀ ਗੱਲ ਕਰੀਏ। ਦੇਖੋ ਜੀ, ਦੀਪ ਸਿੱਧੂ ਇੱਕ ਸਾਡੀ ਸਿੱਖ ਕੌਮ ਦਾ ਬਹੁਤ ਹੋਣਹਾਰ ਹੀਰਾ ਸੀ ਜੋ ਅਸੀਂ ਖੋ ਚੁੱਕੇ ਹਾਂ। ਪਰ ਜੋ ਵੀ ਵੀਰ ਦੀ ਅੱਜ ਬਰਸੀ ਤੇ ਇੱਥੇ ਜਿੰਨੇ ਵੀ ਵੀਰ ਪਹੁੰਚੇ ਆ, ਸਾਰੇ ਵੀਰ ਨੂੰ ਪਿਆਰ ਕਰਨ ਵਾਲੇ ਆ। ਵੀਰ ਦੀ ਜੋ ਚਲਾਈ ਪੰਥਰ ਦਾ ਸੀ ਸਿੱਖੀ ਕੌਮ ਨੂੰ ਬਚਾਉਣ ਲਈ, ਅੱਜ ਸਾਰੇ ਵੀਰ ਉਹਦੇ ਨਾਲ ਖੜੇ ਆ। ਮੈਂ ਵੀ ਉਸ ਨਾਲ ਖੜੀ ਆ, ਉਸ ਹਮਦਰਦੀ ਤੌਰ ਤੇ ਖੜੀ ਆ। ਮੈਨੂੰ ਮਨਦੀਪ ਵੀਰ ਜਿੱਥੇ ਮੇਰੀ ਡਿਊਟੀ ਲਾਊਗਾ, ਇਸ ਹਲਕੇ ਦੇ ਵਿੱਚ ਲਾਊਗਾ, ਜਿੱਥੇ ਵੀ ਡਿਊਟੀ ਲਾਊ, ਮੈਂ ਵੀਰ ਦਾ ਤਨ ਮਨ ਧਨੋਂ ਤਿੰਨਾਂ ਤੋਂ ਸਾਥ ਦਊਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਇੱਥੇ ਅਸੀਂ ਗੱਲਬਾਤ ਕਰੀ ਆ ਇਹਨਾਂ ਲੋਕਾਂ ਦੇ ਨਾਲ, ਕਿਉਂਕਿ ਸਰਪੰਚ ਨੇ ਮੰਡਾਣੀ ਕਲਾਂ ਦੇ, ਤਾਂ ਉਹਨਾਂ ਦੇ ਨਾਲ ਅਸੀਂ ਗੱਲ ਕਰੀ ਆ। ਇੱਥੋਂ ਥੋੜੀ ਦੂਰ ਤੇ ਆਏ, ਕਹਿੰਦੇ ਕਿ ਜਿੱਥੇ ਸਾਡੀ ਡਿਊਟੀ ਲੱਗੂਗੀ, ਸੁੱਖ ਜਗਰਾਉਂ ਦੇ ਨਾਲ ਗੱਲ ਕਰੀ ਆ। ਤਾਂ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਕਰਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਜੇ ਗੱਲ ਕਰੀਏ ਉਹਨਾਂ ਲੋਕਾਂ ਨੂੰ ਵੀ ਅੱਜ ਪਤਾ ਲੱਗਦਾ ਹੋਣਾ ਜਿਹੜਿਆਂ ਨੇ ਵੱਡੀਆਂ ਤੋਹਮਤਾਂ ਲਾਈਆਂ। ਸੋ ਜਿਨ੍ਹਾਂ ਨੇ ਇਹਦੇ ਤੇ ਇਲਜ਼ਾਮ ਲਾਏ, ਕਿਉਂਕਿ ਦਿੱਲੀ ਕੀ ਕੁਛ ਹੋਇਆ ਤੁਸੀਂ ਵੀ ਨਾਲ ਸੀ, ਮੈਂ ਉਹ ਗੱਲਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ। ਸਮੇਂ ਦੀ ਚੱਕਰੀ ਹੈ, ਉਹ ਇਹੋ ਜਿਹੀ ਘੁੰਮੀ ਢਲੋ, ਆਪਣੇ ਆਪ ਸਾਰੇ ਨੰਗੇ ਹੋ ਗਏ ਚਿਹਰੇ, ਸਾਰਿਆਂ ਦੇ ਮੂੰਹ ਤੋਂ ਜਿਹੜੇ ਨਕਾਬ ਪਾਏ ਸੀ ਉਹ ਲੈ ਗਏ। ਹੁੰਦਾ ਕਿ ਅੱਜ ਜਦੀਪ ਹੁੰਦਾ ਤਾਂ ਗੱਲ ਕੁਛ ਹੋਰ ਹੋਣੀ ਸੀ, ਅੱਜ ਕੌਮ ਦੁਬਦਾ ਦੇ ਵਿੱਚ ਨਾ ਪੈਂਦੀ। ਯਾਰ ਉਹ ਜਾਂਦਾ ਨਾ, ਮਨ ਮਟਾਵ ਰਹਿੰਦੇ, ਕਿਉਂਕਿ ਇੱਕ ਟੱਬਰ ਦੇ ਵਿੱਚ 4 ਜੀ ਨੇ, ਚਾਰਾਂ ਦੀ ਆਪਸੀ ਸਹਿਮਤੀ ਨਹੀਂ ਹੁੰਦੀ, ਨਾਲ ਤੁਰਿਆ ਰਹਿੰਦਾ। ਯਾਰ ਇਹ ਘਾਟਾ ਇਸ ਲਈ ਤਾਂ ਘਾਟਾ ਪੂਰਾ ਨਹੀਂ ਹੋਣਾ, ਕਿਉਂਕਿ ਉਹਦੀਆਂ ਗੱਲਾਂ ਹੁਣ ਯਾਦ ਬਣ ਕੇ ਰਹਿ ਗਈਆਂ, ਮੋਬਾਈਲਾਂ 'ਚ ਰਹਿ ਗਈਆਂ। ਮੂਸੇਵਾਲੇ ਦਾ ਕਤਲ ਹੋ ਜਾਣਾ 29 ਮਾਰਚ 2022 ਦਾ ਉਹ ਦਿਨ, ਤੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਇਨਸਾਫ ਦੀ ਗੁਹਾਰ ਲਾ ਰਹੇ ਨੇ, ਹਰ ਇੱਕ ਜਗ੍ਹਾ ਤੇ ਪਹੁੰਚਦੇ ਨੇ, ਇੱਥੇ ਵੀ ਪਹੁੰਚੇ ਨੇ। ਯਾਰ ਮੈਂ ਤਾਂ ਧੰਨਾ ਉਹਦਾ ਜਿਗਰ ਢਿੱਲੋਂ, ਉਹ ਬੰਦਾ ਹਰ ਥਾਂ ਤੇ ਮੂਹਰੇ ਹੋ ਕੇ ਪਹੁੰਚਦਾ। ਅੱਜ ਦੀਪ ਦੇ ਬਾਈ ਦੇ ਸਮਾਗਮ ਤੇ ਵੀ ਆਇਆ। ਕਿ ਤੁਹਾਨੂੰ ਲੱਗਦਾ ਨਹੀਂ ਕਿ ਸਟੇਟ ਦੇ ਬੰਦੇ ਇੱਥੇ ਨਹੀਂ ਫਿਰਦੇ, ਪਲ ਫਿਰਦੇ ਨੇ ਵੀ ਕੀ ਕਰ ਰਿਹਾ, ਕੋਈ ਕੀ ਬੋਲ ਰਿਹਾ, ਹਰ ਇੱਕ ਚੀਜ਼ CID ਇੰਨੀ ਤੁਰੀ ਫਿਰਦੀ ਹੈ। ਇਤਿਹਾਸ ਗਵਾਹ ਹੈ 1947 ਤੋਂ ਅੱਜ ਤੱਕ ਜਿਹਨੇ ਵੀ ਪੰਥ ਦੀ, ਸਿੱਖੀ ਦੀ, ਪੰਜਾਬ ਦੀ ਗੱਲ ਕੀਤੀ ਆ, ਉਹਦੇ ਨਾਲ ਸਰਕਾਰਾਂ ਨੇ ਵਤੀਰਾ ਕੀ ਕੀਤਾ। ਸੋ ਅੱਜ ਅਸੀਂ ਜਗਰਾਉਂ ਦੇ ਲਾਗੇ ਚੌਂਕੀ ਮਾਨ ਵਿਖੇ ਖੜੇ ਹਾਂ, ਤਾਂ ਇੱਥੇ ਗੱਲਬਾਤ ਕਰਾਂਗੇ। ਸਾਡੇ ਨਾਲ ਸੁੱਖ ਜਗਰਾਉਂ ਮੌਜੂਦ ਨੇ, ਤਾਂ ਸੁੱਖ ਦੇ ਨਾਲ ਅਸੀਂ ਗੱਲਬਾਤ ਇਸ ਵਿਸ਼ੇ ਤੇ ਕਰਾਂਗੇ ਕਿ ਦੀਪ ਸਿੱਧੂ ਦਾ ਕਾਫੀ ਵੱਡਾ ਜਿਹੜਾ ਘਾਟਾ ਹੈਗਾ ਉਹ ਕਦੇ ਵੀ ਪੂਰਾ ਹੋਣ ਵਾਲਾ ਨਹੀਂ।
ਸੁੱਖ ਬਹੁਤ ਬਹੁਤ ਸਵਾਗਤ ਆ। ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁੱਖ ਘਾਟ ਆ ਜਿਹੜੀ ਬੜੀ ਮਹਿਸੂਸ ਹੋ ਰਹੀ ਆ, ਜਦੀਪ ਨਹੀਂ ਰਿਹਾ ਵਿੱਚ। ਬਿਲਕੁਲ ਢਿੱਲੋਂ, ਇਹ ਘਾਟਾ ਕਦੇ ਪੂਰਾ ਹੋਣ ਵਾਲਾ ਨਹੀਂ ਹੈ। ਜਿਵੇਂ ਮਰਜ਼ੀ ਉੱਤੋਂ ਜਾਂ ਹੋਰ ਗੱਲਾਂ ਲੋਕ ਕਰੀ ਜਾਣ, ਉਹ ਗੱਲ ਵੱਖਰੀਆਂ ਨੇ, ਪਰ ਜਿਹੜੀਆਂ ਅੰਦਰੋਂ ਘਾਟਾ ਪਿਆ ਨਾ, ਉਹ ਕਦੀ ਪੂਰਾ ਨਹੀਂ ਹੋਣਾ। ਉਹਦੀਆਂ ਗੱਲਾਂ, ਉਹਦੀ ਆਵਾਜ਼ ਕੰਨਾਂ 'ਚ ਕਈ ਵਾਰੀ ਗੂੰਜਦੀ ਰਹਿੰਦੀ ਹੈ ਰਾਤ ਨੂੰ, ਵੀ ਫੋਨ 'ਤੇ ਗੱਲ ਹੋ ਰਹੀ, ਐਂ ਲੱਗਦਾ ਹੁੰਦਾ ਵੀ ਹਾਂ ਵਾਕਿਆ ਹੀ ਅੱਜ ਵੀ ਫੋਨ 'ਤੇ ਗੱਲ ਹੋ ਰਹੀ ਹੈ। ਅਤੇ ਇੱਥੇ ਵੀ ਐਂ ਸੀਗਾ ਵੀ ਯਾਰ ਉਹ ਵੀ ਆਊਗਾ ਸਟੇਜ 'ਤੇ ਆ ਕੇ ਬੋਲੂਗਾ, ਪਰ ਇਹ ਸਭ ਖਿਆਲੀ ਨੇ, ਹੁਣ ਗੱਲਾਂ ਨੇ, ਹੁਣ ਰਹੀਆਂ ਨਹੀਂ ਉਹ। ਸੋ ਉਹਦਾ ਘਾਟਾ ਕਦੇ ਪੂਰਾ ਨਹੀਂ ਹੋਣਾ। ਕੌਮ ਦਾ ਯੋਧਾ ਕਹਿ ਸਕਦਾ ਮੈਂ, ਕੌਮ ਦਾ ਯੋਧਾ ਹੋਇਆ ਦੀਪ। ਕੌਮ ਦੀਆਂ, ਪੰਜਾਬ ਦੀਆਂ, ਸਿੱਖੀ ਦੀਆਂ ਗੱਲਾਂ ਕੀਤੀਆਂ ਨੇ ਉਸ ਇਨਸਾਨ ਨੇ, ਲੋਕਾਂ ਨੂੰ ਮੋਟੀਵੇਟ ਕੀਤਾ, ਸਿੱਖੀ ਵੱਲ ਕਿਵੇਂ ਮੁੜੇ ਹਾਂ ਅਸੀਂ। ਸੋ ਉਹ ਦੀਪ, ਉਹ ਸਦਾ ਹੀ ਜਗਦਾ ਰਹਿਣਾ। ਨਹੀਂ ਤਾਂ ਜਦੋਂ ਆਪਾਂ ਕੋਈ ਦੀਪ ਦੀ ਗੱਲ ਕਰਦੇ ਹਾਂ, ਦੀਵੇ ਦੀ, ਜਦੋਂ ਜਿੰਨਾ ਸਮਾਂ ਤੇਲ ਹੁੰਦਾ ਉਹਨਾਂ ਸਮਾਂ ਜਗਦਾ, ਪਰ ਇਹ ਅਜਿਹਾ ਦੀਪ ਸੀ ਜਿਹੜਾ ਸਦਾ ਹੀ ਜਗਦਾ ਰਹਿਣਾ। ਇਹਦੀ ਲੋਕ ਕਦੇ ਮੱਠੀ ਨਹੀਂ ਪੈਣੀ। ਸੁੱਖ ਜੇ ਗੱਲ ਕਰੀਏ ਉਹਨਾਂ ਲੋਕਾਂ ਨੂੰ ਵੀ ਅੱਜ ਪਤਾ ਲੱਗਦਾ ਹੋਣਾ ਜਿਹੜਿਆਂ ਨੇ ਵੱਡੀਆਂ ਵੱਡੀਆਂ ਤੋਹਮਤਾਂ ਲਾਈਆਂ। ਢਿੱਲੋਂ, ਮੈਨੂੰ ਉਹਨਾਂ 'ਤੇ ਹਾਸਾ ਵੀ ਆਉਂਦਾ ਯਾਰ। ਕਹਿੰਦੇ ਹੁੰਦੇ ਨਾ, ਕਿਸੇ ਲਈ ਕਬਰ ਪੁੱਟੋਗੇ ਉਹ ਤੁਸੀਂ ਆਪ ਉੱਚ। ਸੋ ਜਿਨ੍ਹਾਂ ਨੇ ਇਹਦੇ 'ਤੇ ਇਲਜ਼ਾਮ ਲਾਏ, ਕਿਉਂਕਿ ਦਿੱਲੀ ਕੀ ਕੁਛ ਹੋਇਆ ਤੁਸੀਂ ਵੀ ਨਾਲ ਸੀ, ਮੈਂ ਉਹ ਗੱਲਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ। ਸਾਰਿਆਂ ਨਾਲ ਹੀ, ਆਪਣੇ ਸਾਰਿਆਂ ਨਾਲ ਹੀ, ਸਾਡੇ ਤਾਂ ਖਾਸ ਤੌਰ 'ਤੇ ਜਿਹੜੇ 5-7 ਜਣੇ ਸੀ, ਕਿੰਨਾ ਕੁਛ ਹੋਇਆ। ਮੋਰਚੇ 'ਚੋਂ ਬਾਹਰ ਕੱਢ ਦਿੱਤਾ ਗਿਆ। ਅਸੀਂ ਉਸ ਤੋਂ ਬਾਅਦ ਜਾਣਾ ਵੀ ਹਾਂ ਯਾਰ ਇਹਨਾਂ ਨੂੰ ਲੈ ਲਓ ਵਿੱਚ, ਜਿਹੜੇ 2 ਨਾਮ ਤੁਸੀਂ ਕੱਢੇ ਨੇ। ਵੱਡਾ ਇੱਕ ਪੰਜਾਬ ਦਾ ਵੱਡਾ ਨਾਮੀ ਗਾਇਕ ਮੇਰੇ ਨਾਲ ਹੁੰਦਾ ਸੀ, ਮੈਂ ਬਾਈ ਸੁਖਵਿੰਦਰ, ਬੜਾ ਕੁਝ ਜਾ ਕੇ ਮੀਟਿੰਗਾਂ 'ਚ ਕੀਤਾ, ਪਰ ਹੋਈ ਨਹੀਂ ਉਹ ਸੈਟਿੰਗ। ਜਾਂ ਪਤਾ ਨਹੀਂ ਇਸ ਬੰਦੇ ਨੂੰ ਅਪਣਾਉਣ ਲਈ ਉਹ ਤਿਆਰ ਨਹੀਂ ਹੋਏ। ਪਰ ਅੱਜ ਇਹ ਅਮਰ ਹੋ ਗਿਆ, ਉਹ ਸਾਰੇ ਖਤਮ ਹੋ ਗਏ। ਉਹਨਾਂ ਵਿੱਚ ਬੜੇ ਨਾਮ ਨੇ, ਹੈ ਨਾ। ਸੋ ਸਮੇਂ ਦੀ ਚੱਕਰੀ ਹੈ, ਉਹ ਇਹੋ ਜਿਹੀ ਘੁੰਮੀ ਢਿੱਲੋਂ ਆਪਣੇ ਆਪ ਸਾਰੇ ਨੰਗੇ ਹੋ ਗਏ ਚਿਹਰੇ। ਸਾਰਿਆਂ ਦੇ ਮੂੰਹ ਤੋਂ ਜਿਹੜੇ ਨਕਾਬ ਪਾਏ ਸੀ ਉਹ ਲੈ ਗਏ। ਗਲਤੀਆਂ ਹਰ ਇੱਕ ਇਨਸਾਨ ਤੋਂ ਹੁੰਦੀਆਂ, ਇਨਸਾਨ ਗਲਤੀਆਂ ਤੋਂ ਪੁਤਲਾ। ਹੋ ਸਕਦਾ ਮੇਰੇ ਤੋਂ ਵੀ ਕੁਛ ਹੋਈਆਂ ਹੋਣ, ਪਰ ਜਿੰਨਾ ਬੰਦਾ ਇਹ ਖਰਾ ਬੰਦਾ ਸੀ ਨਾ, ਦਿਲ ਦੇ ਨੇੜੇ ਸੀ, ਮੈਨੂੰ ਲੱਗਦਾ ਨਹੀਂ ਵੀ ਇਸ ਬੰਦੇ ਨਾਲ ਅਜਿਹਾ ਵਰਤਾਰਾ ਕਿਉਂ ਹੋਇਆ, ਖਾਸ ਤੌਰ 'ਤੇ ਦਿੱਲੀ ਦੇ ਵਿੱਚ। ਸੋ ਅੱਜ ਦੁੱਖ ਲੱਗਦਾ, ਪਰ ਹਾਂ ਸਮੇਂ ਨੇ ਉਹ ਸਾਰੇ ਨੰਗੇ ਕਰਤੇ। ਇਹ ਗੱਲ ਦਾ ਥੋੜ੍ਹਾ ਆਪਾਂ ਨੂੰ ਮਹਿਸੂਸ ਵੀ ਹੁੰਦਾ, ਵੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਇਹ ਠੀਕ ਆ, ਤੁਸੀਂ ਇਹ 'ਤੇ ਤੋਹਮਤਾਂ ਲਾਈਆਂ ਸੀ, ਅੱਜ ਰੱਬ ਨੇ ਤੁਹਾਨੂੰ ਆਪ ਨੰਗਿਆਂ ਕਰਤਾ। ਮਹਿਸੂਸ ਹੁੰਦਾ ਕਿ ਅੱਜ ਜਦੀਪ ਹੁੰਦਾ ਤਾਂ ਗੱਲ ਕੁਛ ਹੋਰ ਹੋਣੀ ਸੀ, ਅੱਜ ਕੌਮ ਦੁਬਿਧਾ ਦੇ ਵਿੱਚ ਨਾ ਪੈਂਦੀ। ਬਿਲਕੁਲ, ਆਹ ਸਮਾਗਮ ਹੀ ਨਹੀਂ ਹੋਣਾ ਸੀ ਦੀਪ ਹੁੰਦਾ। ਸਾਨੂੰ ਯਾਰ ਉਹ ਜਾਂਦਾ ਨਾ, ਮਨ ਮਟਾਵ ਰਹਿੰਦੇ, ਕੋਈ ਗੱਲ ਨਹੀਂ ਸੀ, ਹੈ ਨਾ। ਇੰਨੇ ਤੁਰੇ ਫਿਰਦੇ ਨੇ, ਚਾਹੇ ਕੋਈ ਹੈ ਵੱਡਾ ਗਰੁੱਪ ਹੈ ਜਾਂ ਕੋਈ ਨਾਮ ਹੈ, ਜਾਂ ਅਸੀਂ ਸਾਰੇ ਹਾਂ 20-25 ਜਣੇ ਯਾਰ ਤੁਰੇ ਫਿਰਦੇ ਨਾ, ਵੀ ਕਈ ਵਾਰੀ ਕਿਉਂਕਿ ਇੱਕ ਟੱਬਰ ਦੇ ਵਿੱਚ 4 ਜੀ ਨੇ, 4ਾਂ ਦੀ ਆਪਸੀ ਸਹਿਮਤੀ ਨਹੀਂ ਹੁੰਦੀ। ਇਹ ਥੋੜ੍ਹਾ ਵੀ ਅਸੀਂ ਪਾਟ ਕੇ ਬਹਿ ਜਾਂਦੇ ਜਾਂ ਇੱਕ ਦੂਜੇ ਨੂੰ ਬੁਲਾਉਣੋਂ ਹਟ ਜਾਂਦੇ, ਨਹੀਂ, ਕਈ ਗੱਲਾਂ 'ਤੇ ਨਹੀਂ ਸਹਿਮਤੀ ਹੁੰਦੀ, ਪਰ ਤੁਰਿਆ ਤਾਂ ਫਿਰਦਾ ਨਾ ਸਾਡੇ ਵਿੱਚ। ਜਿੱਥੇ ਪ੍ਰੋਗਰਾਮ ਹੁੰਦਾ ਮੂਹਰੇ ਜਾ ਕੇ ਬੋਲਦਾ ਤਾਂ ਸਹੀ ਨਾ, ਸਟੇਜਾਂ 'ਤੇ ਆ ਕੇ ਕਰਦਾ। ਜਿਵੇਂ ਜ਼ੀਰੋ ਮੋਰਚਾ ਲੱਗਿਆ ਸੀ, ਉਹਨੂੰ ਨੇ ਇੱਥੇ ਆ ਜਾਣਾ ਸੀ, ਉਹਨੂੰ ਕਹਿਣਾ ਸੀ ਆਪਾਂ ਚੰਡੀਗੜ੍ਹ ਜਾਣਾ, ਐਡਾ ਮੋਰਚਾ ਹੁਣ ਉੱਥੇ ਲੱਗਿਆ, ਸਭ ਤੋਂ ਅਗਵਾਈ ਉਹਨੇ ਕਰਨੀ ਸੀ। ਸੋ ਬੈਠੇ ਹੋਣਾ ਸੀ ਸਭ ਤੋਂ ਮੂਹਰੇ। ਸੋ ਨਾਲ ਤੁਰਿਆ ਰਹਿੰਦਾ ਯਾਰ। ਇਹ ਘਾਟਾ ਇਸ ਲਈ ਤਾਂ ਘਾਟਾ ਪੂਰਾ ਨਹੀਂ ਹੋਣਾ ਕਿਉਂਕਿ ਉਹਦੀਆਂ ਗੱਲਾਂ ਹੁਣ ਯਾਦ ਬਣ ਕੇ ਰਹਿ ਗਈਆਂ, ਮੋਬਾਈਲਾਂ 'ਚ ਰਹਿ ਗਈਆਂ। ਸੋ ਉਹਨੂੰ ਭੁੱਲਣਾ ਬੜਾ ਔਖਾ ਬਾਈ, ਉਹ ਚੀਜ਼ ਉਹ ਨਹੀਂ ਜਾ ਸਕਦੀ। ਉਹ ਭਰਾ ਸੀਗਾ, ਮਾਲਕ ਉਹਨੂੰ ਆਪਦੇ ਚਰਨਾਂ 'ਚ ਥਾਂ ਦੇਵੇ, ਬਸ ਇੰਨਾ ਹੀ ਕਹਿ ਸਕਦਾ ਮੈਂ ਢਿੱਲੋਂ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ 29 ਮਾਰਚ 2022 ਦਾ ਉਹ ਦਿਨ, ਤੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਇਨਸਾਫ ਦੀ ਗੁਹਾਰ ਲਾ ਰਹੇ ਨੇ, ਹਰ ਇੱਕ ਜਗ੍ਹਾ 'ਤੇ ਪਹੁੰਚਦੇ ਨੇ, ਇੱਥੇ ਵੀ ਪਹੁੰਚੇ ਨੇ। ਯਾਰ ਦੇਖੋ, ਉਹ ਨਾ ਆਮ ਤੌਰ 'ਤੇ ਕਹਿੰਦੇ ਹੁੰਦੇ ਯਾਰ ਮੈਂ ਆਪਦੇ ਜਵਾਕ ਦਾ ਭਾਰ ਮੋਢਿਆਂ 'ਤੇ ਚੱਕੀ ਫਿਰਦਾ। ਯਾਰ ਮੈਂ ਤਾਂ ਧੰਨਾ ਉਹਦਾ ਜਿਗਰ ਢਿੱਲੋਂ, ਉਹ ਬੰਦਾ ਹਰ ਥਾਂ 'ਤੇ ਮੂਹਰੇ ਹੋ ਕੇ ਪਹੁੰਚਦਾ। ਅੱਜ ਦੀਪ ਦੇ ਬਾਈ ਦੇ ਸਮਾਗਮ 'ਤੇ ਵੀ ਆਇਆ। ਸੋ ਜਿਹੜਾ ਸਿੱਧੂ ਦਾ ਵੀ ਤੁਸੀਂ ਦੇਖੋ, ਜਦੋਂ ਉਹ ਕੌਮ ਵੱਲ ਮੁੜਿਆ, ਉਹਨੇ ਆਪਦੇ ਗੀਤਾਂ ਦੇ ਵਿੱਚ ਕੌਮ ਦੀ ਗੱਲ ਕਰਨੀ ਚਾਹੀ, ਸਿੱਖੀ ਦੀ ਗੱਲ ਕਰਨੀ ਚਾਹੀ, ਪੰਜਾਬ ਨੂੰ SYL ਵਰਗਾ ਗੀਤ ਗਾਤਾ, ਤਾਂ ਫਿਰ ਉਹ ਸਟੇਟ ਦੀਆਂ ਅੱਖਾਂ 'ਚ ਕਿਵੇਂ ਨਾ ਰੜਕਦਾ। ਕਿ ਤੁਹਾਨੂੰ ਲੱਗਦਾ ਨਹੀਂ ਕਿ ਸਟੇਟ ਦੇ ਬੰਦੇ ਇੱਥੇ ਨਹੀਂ ਫਿਰਦੇ, ਪਲ ਫਿਰਦੇ ਨੇ ਵੀ ਕੀ ਕਰ ਰਿਹਾ, ਕੋਈ ਕੀ ਬੋਲ ਰਿਹਾ, ਹਰ ਇੱਕ ਚੀਜ਼ CID ਇੰਨੀ ਤੁਰੀ ਫਿਰਦੀ ਆ। ਸੋ ਉਹਦਾ ਐਡਾ ਨਾਮ ਸੀ ਸਿੱਧੂ ਦਾ। ਸੋ ਉਹਨੂੰ ਕਿਉਂ ਨਹੀਂ ਇਹ ਕਰ ਸਕਦੇ ਐਲੀਮੀਨੇਟ। ਉਹਦੇ ਇੱਕ ਤਰ੍ਹਾਂ ਦੀਆਂ ਕੋਸ਼ਿਸ਼ਾਂ ਸੀਗੀਆਂ ਵੀ ਇਹਨੂੰ ਕਿਸੇ ਤਰੀਕੇ ਖਤਮ ਕੀਤਾ ਜਾਵੇ। ਜਦੋਂ ਪਤਾ ਲੱਗਿਆ ਵੀ ਹਾਂ ਇਹ ਤਾਂ ਪੰਜਾਬ ਦੀ ਗੱਲ ਕਰਨ ਲੱਗ ਗਿਆ, ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲੱਗ ਗਿਆ, ਤੁਸੀਂ ਕੋਈ ਵੀ ਲੈ ਲਓ, ਇਤਿਹਾਸ ਗਵਾਹ ਹੈ 1947 ਤੋਂ ਅੱਜ ਤੱਕ ਜਿਹਨੇ ਵੀ ਪੰਥ ਦੀ, ਸਿੱਖੀ ਦੀ, ਪੰਜਾਬ ਦੀ ਗੱਲ ਕੀਤੀ ਆ, ਉਹਦੇ ਨਾਲ ਸਰਕਾਰਾਂ ਨੇ ਵਤੀਰਾ ਕੀ ਕੀਤਾ। ਕਿਉਂਕਿ ਉਹ ਸਰਕਾਰਾਂ ਨੇ ਜਿਹੜੀਆਂ ਸਮੇਂ-ਸਮੇਂ ਤੇ ਵੱਡੀਆਂ ਏਜੰਸੀਆਂ ਦੇ ਹੱਥ ਵਿਕਤੇ ਰਹਿੰਦੇ ਨੇ, ਕਹਿ ਦਿੰਦੇ ਨੇ ਏਜੰਸੀਆਂ ਦੇ ਬੰਦੇ ਨੇ, ਪਰ ਇਹ ਸਰਕਾਰਾਂ ਤਾਂ ਖੁਦ ਉਹਨਾਂ ਦੀਆਂ ਨੇ। ਸੋ ਇਹ ਕਿਵੇਂ ਤੁਹਾਡੀਆਂ ਉਹ ਗੱਲਾਂ ਮਹਿਸੂਸ ਕਰ ਲੈਣਗੀਆਂ ਜਿਹੜਾ ਸਿੱਧੂ ਬੋਲਦਾ ਸੀ, ਜੋ ਬਾਈਦੀਪ ਬੋਲਦਾ ਸੀ। ਸੋ ਇਹਨਾਂ ਨੇ ਇੱਕ ਨੈਰੇਟਿਵ ਸਿਰਜਤਾ ਵੀ ਹਾਂ ਯਾਰ ਇਹਨੂੰ ਅਸੀਂ ਕਿਵੇਂ ਥੱਲੇ ਲਾਉਣਾ ਹੈ। ਉਸ ਥੱਲੇ ਲਾਉਣ ਦੇ ਵਿੱਚ ਦਿੱਲੀ ਵਾਲੇ ਬੰਦਿਆਂ ਦਾ ਬੜਾ ਵੱਡਾ ਹੱਥ ਸੀ ਦੀਪ ਨੂੰ।
ਇਦਾਂ ਹੀ ਹਰ ਇੱਕ ਪਾਸੇ ਹੋ ਰਿਹਾ। ਸੋ ਜੇ ਅੱਜ ਸਿੱਧੂ ਦਾ ਬਾਪ ਆਇਆ, ਉਹ ਆਉਂਦਾ ਹੈ, ਹਰ ਥਾਂ ਤੇ ਆਉਂਦਾ ਹੈ, ਤਾਂ ਮੈਂ ਤਾਂ ਸਰਕਾਰ ਨੂੰ ਬੇਨਤੀ ਕਰ ਸਕਦਾ, ਯਾਰ ਬੁੜੇ ਮਾਂ ਪਿਓ ਨੂੰ ਇਨਸਾਫ ਹੀ ਦੇ ਦਿਓ। ਹੁਣ ਤਾਂ ਸਾਰਾ ਕੁਝ ਸਾਫ਼ ਹੋ ਗਿਆ ਪਾਣੀ ਵਾਂਗੂ, ਸੋ ਕਿਉਂ ਨਹੀਂ ਉਸ ਬੰਦੇ ਨੂੰ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ, ਤਾਂ ਉਹਦੇ ਮਾਂ ਪਿਓ ਵੀ ਘਰੇ ਬਹਿ ਕੇ, ਕਿਉਂਕਿ ਹੁਣ ਸਾਰੀ ਜ਼ਿੰਦਗੀ ਉਹਨਾਂ ਦਾ ਇੱਕੋ ਹੀ ਸਹਾਰਾ ਸੀ, ਉਹ ਤਾਂ ਖਤਮ ਹੋ ਗਿਆ। ਉਹ ਕਿਹਦੇ ਸਹਾਰੇ ਜੀਣਗੇ? ਪੈਸਾ ਚੱਟਣਾ, ਪੈਸੇ ਨੂੰ ਖਾਣਗੇ, ਕੀ ਕਰਨਗੇ? ਉਹ ਕਹਿੰਦੇ ਆ ਨਾ ਰਾਤ ਨੂੰ, ਕਹਿੰਦੇ ਵੀ ਇਹਦੀ ਮਾਤਾ ਮੈਨੂੰ ਪੁੱਛਦੀ ਹੈ ਕਦੋਂ ਆਊਗਾ ਸਿੱਧੂ। ਯਾਰ ਉਹ ਕਿਤੇ ਵਾਪਸ ਆਉਣਾ ਹੈ, ਕਿਉਂਕਿ ਜਿਹੜੇ ਚਲੇ ਜਾਂਦੇ ਆ ਵਾਪਸ ਨਹੀਂ ਆਉਂਦੇ। ਬਸ ਇਹੀ ਕਹਿਣਾ ਯਾਰ, ਪ੍ਰਮਾਤਮਾ ਚਰਨਾਂ 'ਚ ਥਾਂ ਦੇਵੇ। ਤੇ ਸਰਕਾਰ ਨੂੰ ਬੇਨਤੀ ਹੈ ਯਾਰ, ਅਜਿਹੇ ਜਿਹੜੇ ਕੌਮ ਦੀ ਗੱਲ ਕਰਦੇ ਨੇ, ਪੰਜਾਬ ਦੀ ਗੱਲ ਕਰਦੇ ਨੇ, ਯਾਰ ਇਹਨਾਂ ਦੀਆਂ ਰੱਖਿਆ ਕਰਨਾ ਤੁਹਾਡਾ ਫਰਜ਼ ਹੈ, ਕਿਉਂਕਿ ਸਰਕਾਰਾਂ ਉਹ ਹੁੰਦੀਆਂ ਨੇ ਜਿਹੜੀਆਂ ਸਮੇਂ-ਸਮੇਂ ਤੇ ਲੋਕਾਂ ਦੀ ਰਾਖੀ ਕਰਦੀਆਂ ਨੇ। ਤੁਸੀਂ ਕਿਉਂ ਨਹੀਂ ਕਰ ਸਕਦੇ? ਬਿਲਕੁਲ। ਅਸੀਂ ਸੁੱਖ ਜਗਰਾਉਂ ਦੇ ਨਾਲ ਗੱਲ ਕਰੀਏ ਤਾਂ ਇੱਥੇ ਸਾਡੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਰਹਿਣਗੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਰਪੰਚ ਪਿੰਡ ਦਾ ਮੁਖੀ ਹੁੰਦਾ, ਤੁਸੀਂ ਅੱਜ ਇੱਥੇ ਪਹੁੰਚੇ ਹੋ, ਇੱਥੇ ਮਹਿਸੂਸ ਕੀ ਕਰਦੇ ਹੋ? ਪਹਿਲਾਂ ਤਾਂ ਇਹ ਅਸੀਂ ਪੁੱਛਣਾ ਚਾਹਾਂਗੇ, ਕਿਉਂਕਿ ਕਾਫੀ ਵੱਡਾ ਜਿਹੜਾ ਕਿ ਇੱਕ ਘਾਟਾ ਪਿਆ ਹੋਇਆ ਹੈਗਾ ਪੰਜਾਬ ਨੂੰ। ਬੇਸ਼ੱਕ ਉਹ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ, ਬੇਸ਼ੱਕ ਉਹ ਦੀਪ ਸਿੱਧੂ ਦੀ ਗੱਲ ਕਰੀਏ। ਦੇਖੋ ਜੀ, ਦੀਪ ਸਿੱਧੂ ਇੱਕ ਸਾਡੀ ਸਿੱਖ ਕੌਮ ਦਾ ਬਹੁਤ ਹੋਣਹਾਰ ਹੀਰਾ ਸੀ, ਜੋ ਅਸੀਂ ਖੋ ਚੁੱਕੇ ਹਾਂ। ਪਰ ਜੋ ਵੀ ਵੀਰ ਦੀ ਅੱਜ ਬਰਸੀ ਤੇ ਇੱਥੇ ਜਿੰਨੇ ਵੀ ਵੀਰ ਪਹੁੰਚੇ ਆ, ਸਾਰੇ ਵੀਰ ਨੂੰ ਪਿਆਰ ਕਰਨ ਵਾਲੇ ਆ। ਵੀਰ ਦੀ ਜੋ ਚਲਾਈ ਪੰਥਰ ਦਾ ਸੀ ਸਿੱਖੀ ਕੌਮ ਨੂੰ ਬਚਾਉਣ ਲਈ, ਅੱਜ ਸਾਰੇ ਵੀਰ ਉਹਦੇ ਨਾਲ ਖੜੇ ਆ। ਮੈਂ ਵੀ ਉਸ ਨਾਲ ਖੜੀ ਆ, ਉਸ ਹਮਦਰਦੀ ਤੌਰ ਤੇ ਖੜੀ ਆ। ਮੈਨੂੰ ਮਨਦੀਪ ਵੀਰ ਜਿੱਥੇ ਮੇਰੀ ਡਿਊਟੀ ਲਾਊਗਾ, ਇਸ ਹਲਕੇ ਦੇ ਵਿੱਚ ਲਾਊਗਾ, ਜਿੱਥੇ ਵੀ ਡਿਊਟੀ ਲਾਊ, ਮੈਂ ਵੀਰ ਦਾ ਤਨ ਮਨ ਧਨੋਂ ਤਿੰਨਾਂ ਤੋਂ ਸਾਥ ਦਊਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਇੱਥੇ ਅਸੀਂ ਗੱਲਬਾਤ ਕਰੀ ਆ ਇਹਨਾਂ ਲੋਕਾਂ ਦੇ ਨਾਲ, ਕਿਉਂਕਿ ਸਰਪੰਚ ਨੇ ਮੰਡਾਣੀ ਕਲਾਂ ਦੇ, ਤਾਂ ਉਹਨਾਂ ਦੇ ਨਾਲ ਅਸੀਂ ਗੱਲ ਕਰੀ ਆ। ਇੱਥੋਂ ਥੋੜੀ ਦੂਰ ਤੇ ਆਏ, ਕਹਿੰਦੇ ਕਿ ਜਿੱਥੇ ਸਾਡੀ ਡਿਊਟੀ ਲੱਗੂਗੀ, ਸੁੱਖ ਜਗਰਾਉਂ ਦੇ ਨਾਲ ਗੱਲ ਕਰੀ ਆ। ਤਾਂ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਕਰਾਂਗੇ, ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਜੇ ਗੱਲ ਕਰੀਏ ਉਹਨਾਂ ਲੋਕਾਂ ਨੂੰ ਵੀ ਅੱਜ ਪਤਾ ਲੱਗਦਾ ਹੋਣਾ ਜਿਹੜਿਆਂ ਨੇ ਵੱਡੀਆਂ ਵੱਡੀਆਂ ਤੋਹਮਤਾਂ ਲਾਈਆਂ। ਸੋ ਜਿਨ੍ਹਾਂ ਨੇ ਇਹਦੇ ਤੇ ਇਲਜ਼ਾਮ ਲਾਏ, ਕਿਉਂਕਿ ਦਿੱਲੀ ਕੀ ਕੁਛ ਹੋਇਆ, ਤੁਸੀਂ ਵੀ ਨਾਲ ਸੀ, ਮੈਂ ਉਹ ਗੱਲਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ। ਸਮੇਂ ਦੀ ਚੱਕਰੀ ਹੈ, ਉਹ ਇਹੋ ਜਿਹੀ ਘੁੰਮੀ ਢਲੋ, ਆਪਣੇ ਆਪ ਸਾਰੇ ਨੰਗੇ ਹੋ ਗਏ ਚਿਹਰੇ, ਸਾਰਿਆਂ ਦੇ ਮੂੰਹ ਤੋਂ ਜਿਹੜੇ ਨਕਾਬ ਪਾਏ ਸੀ ਉਹ ਲੈ ਗਏ। ਹੁੰਦਾ ਕਿ ਅੱਜ ਜਦੀਪ ਹੁੰਦਾ ਤਾਂ ਗੱਲ ਕੁਛ ਹੋਰ ਹੋਣੀ ਸੀ, ਅੱਜ ਕੌਮ ਦੁਬਦਾ ਦੇ ਵਿੱਚ ਨਾ ਪੈਂਦੀ। ਯਾਰ ਉਹ ਜਾਂਦਾ ਨਾ, ਮਨ ਮਟਾਵ ਰਹਿੰਦੇ, ਕਿਉਂਕਿ ਇੱਕ ਟੱਬਰ ਦੇ ਵਿੱਚ ਚਾਰ ਜੀ ਨੇ, ਚਾਰਾਂ ਦੀ ਆਪਸੀ ਸਹਿਮਤੀ ਨਹੀਂ ਹੁੰਦੀ, ਨਾਲ ਤੁਰਿਆ ਰਹਿੰਦਾ। ਯਾਰ ਇਹ ਘਾਟਾ ਇਸ ਲਈ ਤਾਂ ਘਾਟਾ ਪੂਰਾ ਨਹੀਂ ਹੋਣਾ, ਕਿਉਂਕਿ ਉਹਦੀਆਂ ਗੱਲਾਂ ਹੁਣ ਯਾਦ ਬਣ ਕੇ ਰਹਿ ਗਈਆਂ, ਮੋਬਾਈਲਾਂ 'ਚ ਰਹਿ ਗਈਆਂ। ਮੂਸੇਵਾਲੇ ਦਾ ਕਤਲ ਹੋ ਜਾਣਾ 29 ਮਾਰਚ 2022 ਦਾ ਉਹ ਦਿਨ, ਤੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਇਨਸਾਫ ਦੀ ਗੁਹਾਰ ਲਾ ਰਹੇ ਨੇ, ਹਰ ਇੱਕ ਜਗ੍ਹਾ ਤੇ ਪਹੁੰਚਦੇ ਨੇ, ਇੱਥੇ ਵੀ ਪਹੁੰਚੇ ਨੇ। ਯਾਰ ਮੈਂ ਤਾਂ ਧੰਨਵਾਦ ਉਹਦਾ ਜਿਗਰ ਢਿੱਲੋਂ, ਉਹ ਬੰਦਾ ਹਰ ਥਾਂ ਤੇ ਮੂਹਰੇ ਹੋ ਕੇ ਪਹੁੰਚਦਾ ਹੈ। ਅੱਜ ਦੀਪ ਦੇ ਬਾਈ ਦੇ ਸਮਾਗਮ ਤੇ ਵੀ ਆਇਆ। ਕਿ ਤੁਹਾਨੂੰ ਲੱਗਦਾ ਨਹੀਂ ਕਿ ਸਟੇਟ ਦੇ ਬੰਦੇ ਇੱਥੇ ਨਹੀਂ ਫਿਰਦੇ, ਪਲ ਫਿਰਦੇ ਨੇ ਵੀ ਕੀ ਕਰ ਰਿਹਾ, ਕੋਈ ਕੀ ਬੋਲ ਰਿਹਾ, ਹਰ ਇੱਕ ਚੀਜ਼ CID ਇੰਨੀ ਤੁਰੀ ਫਿਰਦੀ ਹੈ। ਇਤਿਹਾਸ ਗਵਾਹ ਹੈ 1947 ਤੋਂ ਅੱਜ ਤੱਕ ਜਿਹਨੇ ਵੀ ਪੰਥ ਦੀ, ਸਿੱਖੀ ਦੀ, ਪੰਜਾਬ ਦੀ ਗੱਲ ਕੀਤੀ ਆ, ਉਹਦੇ ਨਾਲ ਸਰਕਾਰਾਂ ਨੇ ਵਤੀਰਾ ਕੀ ਕੀਤਾ। ਸੋ ਅੱਜ ਅਸੀਂ ਜਗਰਾਉਂ ਦੇ ਲਾਗੇ ਚੌਂਕੀ ਮਾਨ ਵਿਖੇ ਖੜੇ ਹਾਂ, ਤਾਂ ਇੱਥੇ ਗੱਲਬਾਤ ਕਰਾਂਗੇ। ਸਾਡੇ ਨਾਲ ਸੁੱਖ ਜਗਰਾਉਂ ਮੌਜੂਦ ਨੇ, ਤਾਂ ਸੁੱਖ ਦੇ ਨਾਲ ਅਸੀਂ ਗੱਲਬਾਤ ਇਸ ਵਿਸ਼ੇ ਤੇ ਕਰਾਂਗੇ ਕਿ ਦੀਪ ਸਿੱਧੂ ਦਾ ਕਾਫੀ ਵੱਡਾ ਜਿਹੜਾ ਘਾਟਾ ਹੈਗਾ ਉਹ ਕਦੇ ਵੀ ਪੂਰਾ ਹੋਣ ਵਾਲਾ ਨਹੀਂ। ਸੁੱਖ, ਬਹੁਤ ਬਹੁਤ ਸਵਾਗਤ ਆ। ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁੱਖ, ਘਾਟ ਆ ਜਿਹੜੀ ਬੜੀ ਮਹਿਸੂਸ ਹੋ ਰਹੀ ਆ, ਜਦੀਪ ਨਹੀਂ ਰਿਹਾ ਵਿੱਚ। ਬਿਲਕੁਲ ਢਿੱਲੋਂ, ਇਹ ਘਾਟਾ ਕਦੇ ਪੂਰਾ ਹੋਣ ਵਾਲਾ ਨਹੀਂ ਹੈ। ਜਿਵੇਂ ਮਰਜ਼ੀ ਉੱਤੋਂ ਜਾਂ ਹੋਰ ਗੱਲਾਂ ਲੋਕ ਕਰੀ ਜਾਣ, ਉਹ ਗੱਲ ਵੱਖਰੀਆਂ ਨੇ, ਪਰ ਜਿਹੜੀਆਂ ਅੰਦਰੋਂ ਘਾਟਾ ਪਿਆ ਨਾ, ਉਹ ਕਦੀ ਪੂਰਾ ਨਹੀਂ ਹੋਣਾ। ਉਹਦੀਆਂ ਗੱਲਾਂ, ਉਹਦੀ ਆਵਾਜ਼ ਕੰਨਾਂ 'ਚ ਕਈ ਵਾਰੀ ਗੂੰਜਦੀ ਰਹਿੰਦੀ ਹੈ ਰਾਤ ਨੂੰ, ਵੀ ਫੋਨ ਤੇ ਗੱਲ ਹੋ ਰਹੀ, ਐਂ ਲੱਗਦਾ ਹੁੰਦਾ ਵੀ ਹਾਂ ਵਾਕਿਆ ਹੀ ਅੱਜ ਵੀ ਫੋਨ ਤੇ ਗੱਲ ਹੋ ਰਹੀ ਹੈ। ਤੇ ਇੱਥੇ ਵੀ ਐਂ ਸੀਗਾ ਵੀ ਯਾਰ ਉਹ ਵੀ ਆਊਗਾ ਸਟੇਜ ਤੇ ਆ ਕੇ ਬੋਲੂਗਾ, ਪਰ ਇਹ ਸਭ ਖਿਆਲੀ ਨੇ, ਹੁਣ ਗੱਲਾਂ ਨੇ, ਹੁਣ ਰਹੀਆਂ ਨਹੀਂ ਉਹ। ਸੋ ਉਹਦਾ ਘਾਟਾ ਕਦੇ ਪੂਰਾ ਨਹੀਂ ਹੋਣਾ। ਕੌਮ ਦਾ ਯੋਧਾ ਕਹਿ ਸਕਦਾ ਮੈਂ, ਕੌਮ ਦਾ ਯੋਧਾ ਹੋਇਆ ਦੀਪ। ਕੌਮ ਦੀਆਂ, ਪੰਜਾਬ ਦੀਆਂ, ਸਿੱਖੀ ਦੀਆਂ ਗੱਲਾਂ ਕੀਤੀਆਂ ਨੇ ਉਸ ਇਨਸਾਨ ਨੇ, ਲੋਕਾਂ ਨੂੰ ਮੋਟੀਵੇਟ ਕੀਤਾ, ਸਿੱਖੀ ਵੱਲ ਕਿਵੇਂ ਮੁੜੇ ਹਾਂ ਅਸੀਂ। ਸੋ ਉਹ ਦੀਪ, ਉਹ ਸਦਾ ਹੀ ਜਗਦਾ ਰਹਿਣਾ। ਨਹੀਂ ਤਾਂ ਜਦੋਂ ਆਪਾਂ ਕੋਈ ਦੀਪ ਦੀ ਗੱਲ ਕਰਦੇ ਹਾਂ, ਦੀਵੇ ਦੀ, ਜਦੋਂ ਜਿੰਨਾ ਸਮਾਂ ਤੇਲ ਹੁੰਦਾ ਉਹਨਾਂ ਸਮਾਂ ਜਗਦਾ, ਪਰ ਇਹ ਅਜਿਹਾ ਦੀਪ ਸੀ ਜਿਹੜਾ ਸਦਾ ਹੀ ਜਗਦਾ ਰਹਿਣਾ, ਇਹਦੀ ਲੋਕ ਕਦੇ ਮੱਠੀ ਨਹੀਂ ਪੈਣੀ। ਕਿਉਂਕਿ ਜੇ ਗੱਲ ਕਰੀਏ ਉਹਨਾਂ ਲੋਕਾਂ ਨੂੰ ਵੀ ਅੱਜ ਪਤਾ ਲੱਗਦਾ ਹੋਣਾ ਜਿਹੜਿਆਂ ਨੇ ਵੱਡੀਆਂ ਵੱਡੀਆਂ ਤੋਹਮਤਾਂ ਲਾਈਆਂ। ਢਿੱਲੋਂ, ਮੈਨੂੰ ਉਹਨਾਂ 'ਤੇ ਹਾਸਾ ਵੀ ਆਉਂਦਾ। ਯਾਰ ਕਹਿੰਦੇ ਹੁੰਦੇ ਨਾ, ਕਿਸੇ ਲਈ ਕਬਰ ਪੁੱਟੋਗੇ ਉਹ ਤੁਸੀਂ ਆਪ ਉੱਚ। ਸੋ ਜਿਨ੍ਹਾਂ ਨੇ ਇਹਦੇ ਤੇ ਇਲਜ਼ਾਮ ਲਾਏ, ਕਿਉਂਕਿ ਦਿੱਲੀ ਕੀ ਕੁਛ ਹੋਇਆ, ਤੁਸੀਂ ਵੀ ਨਾਲ ਸੀ, ਮੈਂ ਉਹ ਗੱਲਾਂ ਨੂੰ
ਦੁਹਰਾਉਣਾ ਨਹੀਂ ਚਾਹੁੰਦਾ। ਸਾਰਿਆਂ ਨਾਲ ਹੀ, ਆਪਣੇ ਸਾਰਿਆਂ ਨਾਲ ਹੀ, ਸਾਡੇ ਤਾਂ ਖਾਸ ਤੌਰ 'ਤੇ ਜਿਹੜੇ 5-7 ਜਣੇ ਸੀ, ਕਿੰਨਾ ਕੁਛ ਹੋਇਆ, ਮੋਰਚੇ 'ਚੋਂ ਬਾਹਰ ਕੱਢ ਦਿੱਤਾ ਗਿਆ। ਅਸੀਂ ਉਸ ਤੋਂ ਬਾਅਦ ਜਾਣਾ ਵੀ ਹਾਂ ਯਾਰ ਇਹਨਾਂ ਨੂੰ ਲੈ ਲਓ ਵਿੱਚ, ਜਿਹੜੇ 2 ਨਾਮ ਤੁਸੀਂ ਕੱਢੇ ਨੇ, ਵੱਡਾ ਇੱਕ ਪੰਜਾਬ ਦਾ ਵੱਡਾ ਨਾਮੀ ਗਾਇਕ ਮੇਰੇ ਨਾਲ ਹੁੰਦਾ ਸੀ, ਮੈਂ ਬਾਈ ਸੁਖਵਿੰਦਰ, ਬੜਾ ਕੁਝ ਜਾ ਕੇ ਮੀਟਿੰਗਾਂ 'ਚ ਕੀਤਾ, ਪਰ ਹੋਈ ਨਹੀਂ ਉਹ ਸੈਟਿੰਗ। ਜਾਂ ਪਤਾ ਨਹੀਂ ਇਸ ਬੰਦੇ ਨੂੰ ਅਪਣਾਉਣ ਲਈ ਉਹ ਤਿਆਰ ਨਹੀਂ ਹੋਏ। ਪਰ ਅੱਜ ਇਹ ਅਮਰ ਹੋ ਗਿਆ, ਉਹ ਸਾਰੇ ਖਤਮ ਹੋ ਗਏ, ਉਹਨਾਂ ਵਿੱਚ ਬੜੇ ਨਾਮ ਨੇ, ਹੈ ਨਾ। ਸੋ ਸਮੇਂ ਦੀ ਚੱਕਰੀ ਹੈ, ਉਹ ਇਹੋ ਜਿਹੀ ਘੁੰਮੀ ਢਲੋ, ਆਪਣੇ ਆਪ ਸਾਰੇ ਨੰਗੇ ਹੋ ਗਏ ਚਿਹਰੇ, ਸਾਰਿਆਂ ਦੇ ਮੂੰਹ ਤੋਂ ਜਿਹੜੇ ਨਕਾਬ ਪਾਏ ਸੀ ਉਹ ਲੈ ਗਏ। ਗਲਤੀਆਂ ਹਰ ਇੱਕ ਇਨਸਾਨ ਤੋਂ ਹੁੰਦੀਆਂ, ਇਨਸਾਨ ਗਲਤੀਆਂ ਤੋਂ ਪੁਤਲਾ, ਹੋ ਸਕਦਾ ਮੇਰੇ ਤੋਂ ਵੀ ਕੁਛ ਹੋਈਆਂ ਹੋਣ, ਪਰ ਜਿੰਨਾ ਬੰਦਾ ਇਹ ਖਰਾ ਬੰਦਾ ਸੀ ਨਾ, ਦਿਲ ਦੇ ਨੇੜੇ ਸੀ, ਮੈਨੂੰ ਲੱਗਦਾ ਨਹੀਂ ਵੀ ਇਸ ਬੰਦੇ ਨਾਲ ਅਜਿਹਾ ਵਰਤਾਰਾ ਕਿਉਂ ਹੋਇਆ, ਖਾਸ ਤੌਰ 'ਤੇ ਦਿੱਲੀ ਦੇ ਵਿੱਚ। ਸੋ ਅੱਜ ਦੁੱਖ ਲੱਗਦਾ, ਪਰ ਹਾਂ ਸਮੇਂ ਨੇ ਉਹ ਸਾਰੇ ਨੰਗੇ ਕਰਤੇ। ਇਹ ਗੱਲ ਦਾ ਥੋੜ੍ਹਾ ਆਪਾਂ ਨੂੰ ਮਹਿਸੂਸ ਵੀ ਹੁੰਦਾ, ਵੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਠੀਕ ਆ, ਤੁਸੀਂ ਇਹ 'ਤੇ ਤੌਹਮਤਾਂ ਲਾਈਆਂ ਸੀ, ਅੱਜ ਰੱਬ ਨੇ ਤੁਹਾਨੂੰ ਆਪ ਨੰਗਿਆਂ ਕਰਤਾ। ਮਹਿਸੂਸ ਹੁੰਦਾ ਕਿ ਅੱਜ ਜੇ ਦੀਪ ਹੁੰਦਾ ਤਾਂ ਗੱਲ ਕੁਛ ਹੋਰ ਹੋਣੀ ਸੀ, ਅੱਜ ਕੌਮ ਦੁਬਦਾ ਦੇ ਵਿੱਚ ਨਾ ਪੈਂਦੀ। ਬਿਲਕੁਲ, ਆਹ ਸਮਾਗਮ ਹੀ ਨਹੀਂ ਹੋਣਾ ਸੀ ਦੀਪ ਹੁੰਦਾ। ਸਾਨੂੰ ਯਾਰ ਉਹ ਜਾਂਦਾ ਨਾ, ਮਨ ਮਟਾਵ ਰਹਿੰਦੇ, ਕੋਈ ਗੱਲ ਨਹੀਂ ਸੀ, ਹੈ ਨਾ। ਇੰਨੇ ਤੁਰੇ ਫਿਰਦੇ ਨੇ, ਚਾਹੇ ਕੋਈ ਹੈ ਵੱਡਾ ਗਰੁੱਪ ਹੈ ਜਾਂ ਕੋਈ ਨਾਮ ਹੈ, ਜਾਂ ਅਸੀਂ ਸਾਰੇ 20-25 ਜਣੇ ਯਾਰ ਤੁਰੇ ਫਿਰਦੇ ਨਾ, ਵੀ ਕਈ ਵਾਰੀ ਕਿਉਂਕਿ ਇੱਕ ਟੱਬਰ ਦੇ ਵਿੱਚ 4 ਜੀ ਨੇ, 4ਾਂ ਦੀ ਆਪਸੀ ਸਹਿਮਤੀ ਨਹੀਂ ਹੁੰਦੀ। ਇਹ ਥੋੜ੍ਹਾ ਵੀ ਅਸੀਂ ਪਾਟ ਕੇ ਬਹਿ ਜਾਂਦੇ ਜਾਂ ਇੱਕ ਦੂਜੇ ਨੂੰ ਬੁਲਾਉਣੋਂ ਹਟ ਜਾਂਦੇ, ਨਹੀਂ, ਕਈ ਗੱਲਾਂ 'ਤੇ ਨਹੀਂ ਸਹਿਮਤੀ ਹੁੰਦੀ, ਪਰ ਤੁਰਿਆ ਤਾਂ ਫਿਰਦਾ ਨਾ ਸਾਡੇ ਵਿੱਚ। ਜਿੱਥੇ ਪ੍ਰੋਗਰਾਮ ਹੁੰਦਾ ਮੂਹਰੇ ਜਾ ਕੇ ਬੋਲਦਾ ਤਾਂ ਸਹੀ ਨਾ, ਸਟੇਜਾਂ 'ਤੇ ਆ ਕੇ ਕਰਦਾ। ਜਿਵੇਂ 0 ਮੋਰਚਾ ਲੱਗਿਆ ਸੀ, ਉਹਨੂੰ ਨੇ ਇੱਥੇ ਆ ਜਾਣਾ ਸੀ, ਉਹਨੂੰ ਕਹਿਣਾ ਸੀ ਆਪਾਂ ਚੰਡੀਗੜ੍ਹ ਜਾਣਾ, ਐਡਾ ਮੋਰਚਾ ਹੁਣ ਉੱਥੇ ਲੱਗਿਆ, ਸਭ ਤੋਂ ਅਗਵਾਈ ਉਹਨੇ ਕਰਨੀ ਸੀ, ਸੋ ਬੈਠੇ ਹੋਣਾ ਸੀ ਸਭ ਤੋਂ ਮੂਹਰੇ। ਸੋ ਨਾਲ ਤੁਰਿਆ ਰਹਿੰਦਾ ਯਾਰ। ਇਹ ਘਾਟਾ ਇਸ ਲਈ ਤਾਂ ਘਾਟਾ ਪੂਰਾ ਨਹੀਂ ਹੋਣਾ ਕਿਉਂਕਿ ਉਹਦੀਆਂ ਗੱਲਾਂ ਹੁਣ ਯਾਦ ਬਣ ਕੇ ਰਹਿ ਗਈਆਂ, ਮੋਬਾਈਲਾਂ 'ਚ ਰਹਿ ਗਈਆਂ। ਸੋ ਉਹਨੂੰ ਭੁੱਲਣਾ ਬੜਾ ਔਖਾ ਬਾਈ, ਉਹ ਚੀਜ਼ ਉਹ ਨਹੀਂ ਜਾ ਸਕਦੀ। ਉਹ ਭਰਾ ਸੀਗਾ, ਮਾਲਕ ਉਹਨੂੰ ਆਪਦੇ ਚਰਨਾਂ 'ਚ ਥਾਂ ਦੇਵੇ, ਬਸ ਇੰਨਾ ਹੀ ਕਹਿ ਸਕਦਾ ਮੈਂ ਢਿੱਲੋਂ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ 29 ਮਾਰਚ 2022 ਦਾ ਉਹ ਦਿਨ, ਤੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਇਨਸਾਫ ਦੀ ਗੁਹਾਰ ਲਾ ਰਹੇ ਨੇ, ਹਰ ਇੱਕ ਜਗ੍ਹਾ 'ਤੇ ਪਹੁੰਚਦੇ ਨੇ, ਇੱਥੇ ਵੀ ਪਹੁੰਚੇ ਨੇ। ਯਾਰ ਦੇਖੋ, ਉਹ ਨਾ ਆਮ ਤੌਰ 'ਤੇ ਕਹਿੰਦੇ ਹੁੰਦੇ ਯਾਰ ਮੈਂ ਆਪਦੇ ਜਵਾਕ ਦਾ ਭਾਰ ਮੋਢਿਆਂ 'ਤੇ ਚੱਕੀ ਫਿਰਦਾ। ਯਾਰ ਮੈਂ ਤਾਂ ਧੰਨਾ ਉਹਦਾ ਜਿਗਰ ਢਿੱਲੋਂ, ਉਹ ਬੰਦਾ ਹਰ ਥਾਂ 'ਤੇ ਮੂਹਰੇ ਹੋ ਕੇ ਪਹੁੰਚਦਾ। ਅੱਜ ਦੀਪ ਦੇ ਬਾਈ ਦੇ ਸਮਾਗਮ 'ਤੇ ਵੀ ਆਇਆ। ਸੋ ਜਿਹੜਾ ਸਿੱਧੂ ਦਾ ਵੀ ਤੁਸੀਂ ਦੇਖੋ, ਜਦੋਂ ਉਹ ਕੌਮ ਵੱਲ ਮੁੜਿਆ, ਉਹਨੇ ਆਪਦੇ ਗੀਤਾਂ ਦੇ ਵਿੱਚ ਕੌਮ ਦੀ ਗੱਲ ਕਰਨੀ ਚਾਹੀ, ਸਿੱਖੀ ਦੀ ਗੱਲ ਕਰਨੀ ਚਾਹੀ, ਪੰਜਾਬ ਨੂੰ SYL ਵਰਗਾ ਗੀਤ ਗਾਤਾ, ਤਾਂ ਫਿਰ ਉਹ ਸਟੇਟ ਦੀਆਂ ਅੱਖਾਂ 'ਚ ਕਿਵੇਂ ਨਾ ਰੜਕਦਾ। ਕਿ ਤੁਹਾਨੂੰ ਲੱਗਦਾ ਨਹੀਂ ਕਿ ਸਟੇਟ ਦੇ ਬੰਦੇ ਇੱਥੇ ਨਹੀਂ ਫਿਰਦੇ, ਪਲ ਫਿਰਦੇ ਨੇ ਵੀ ਕੀ ਕਰ ਰਿਹਾ, ਕੋਈ ਕੀ ਬੋਲ ਰਿਹਾ, ਹਰ ਇੱਕ ਚੀਜ਼ CID ਇੰਨੀ ਤੁਰੀ ਫਿਰਦੀ ਆ। ਸੋ ਉਹਦਾ ਐਡਾ ਨਾਮ ਸੀ ਸਿੱਧੂ ਦਾ, ਸੋ ਉਹਨੂੰ ਕਿਉਂ ਨਹੀਂ ਇਹ ਕਰ ਸਕਦੇ ਐਲੀਮੀਨੇਟ। ਉਹਦੇ ਇੱਕ ਤਰ੍ਹਾਂ ਦੀਆਂ ਕੋਸ਼ਿਸ਼ਾਂ ਸੀਗੀਆਂ ਵੀ ਇਹਨੂੰ ਕਿਸੇ ਤਰੀਕੇ ਖਤਮ ਕੀਤਾ ਜਾਵੇ। ਜਦੋਂ ਪਤਾ ਲੱਗਿਆ ਵੀ ਹਾਂ ਇਹ ਤਾਂ ਪੰਜਾਬ ਦੀ ਗੱਲ ਕਰਨ ਲੱਗ ਗਿਆ, ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲੱਗ ਗਿਆ। ਤੁਸੀਂ ਕੋਈ ਵੀ ਲੈ ਲਓ, ਇਤਿਹਾਸ ਗਵਾਹ ਹੈ 1947 ਤੋਂ ਅੱਜ ਤੱਕ ਜਿਹਨੇ ਵੀ ਪੰਥ ਦੀ, ਸਿੱਖੀ ਦੀ, ਪੰਜਾਬ ਦੀ ਗੱਲ ਕੀਤੀ ਆ, ਉਹਦੇ ਨਾਲ ਸਰਕਾਰਾਂ ਨੇ ਵਤੀਰਾ ਕੀ ਕੀਤਾ। ਕਿਉਂਕਿ ਉਹ ਸਰਕਾਰਾਂ ਨੇ ਜਿਹੜੀਆਂ ਸਮੇਂ-ਸਮੇਂ ਤੇ ਵੱਡੀਆਂ ਏਜੰਸੀਆਂ ਦੇ ਹੱਥ ਵਿਕਤੇ ਰਹਿੰਦੇ ਨੇ, ਕਹਿ ਦਿੰਦੇ ਨੇ ਏਜੰਸੀਆਂ ਦੇ ਬੰਦੇ ਨੇ, ਪਰ ਇਹ ਸਰਕਾਰਾਂ ਤਾਂ ਖੁਦ ਉਹਨਾਂ ਦੀਆਂ ਨੇ। ਸੋ ਇਹ ਕਿਵੇਂ ਤੁਹਾਡੀਆਂ ਉਹ ਗੱਲਾਂ ਮਹਿਸੂਸ ਕਰ ਲੈਣਗੀਆਂ ਜਿਹੜਾ ਸਿੱਧੂ ਬੋਲਦਾ ਸੀ, ਜੋ ਬਾਈਦੀਪ ਬੋਲਦਾ ਸੀ। ਸੋ ਇਹਨਾਂ ਨੇ ਇੱਕ ਨੈਰੇਟਿਵ ਸਿਰ ਦਿੱਤਾ ਵੀ ਹਾਂ ਯਾਰ ਇਹਨੂੰ ਅਸੀਂ ਕਿਵੇਂ ਥੱਲੇ ਲਾਉਣਾ ਹੈ। ਉਸ ਥੱਲੇ ਲਾਉਣ ਦੇ ਵਿੱਚ ਦਿੱਲੀ ਵਾਲੇ ਬੰਦਿਆਂ ਦਾ ਬੜਾ ਵੱਡਾ ਹੱਥ ਸੀ ਦੀਪ ਨੂੰ। ਇੱਦਾਂ ਹੀ ਹਰ ਇੱਕ ਪਾਸੇ ਹੋ ਰਿਹਾ। ਸੋ ਜੇ ਅੱਜ ਸਿੱਧੂ ਦਾ ਬਾਪ ਆਇਆ, ਉਹ ਆਉਂਦਾ ਹਰ ਥਾਂ 'ਤੇ ਆਉਂਦਾ ਹੈ, ਤਾਂ ਮੈਂ ਤਾਂ ਸਰਕਾਰ ਨੂੰ ਬੇਨਤੀ ਉਹ ਕਰ ਸਕਦਾ ਯਾਰ ਬੁੜੇ ਮਾਂ ਪਿਓ ਨੂੰ ਇਨਸਾਫ ਹੀ ਦੇ ਦਿਓ। ਹੁਣ ਤਾਂ ਸਾਰਾ ਕੁਝ ਸਾਫ਼ ਹੋ ਗਿਆ ਪਾਣੀ ਵਾਂਗੂ। ਸੋ ਕਿਉਂ ਨਹੀਂ ਉਸ ਬੰਦੇ ਨੂੰ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ, ਤਾਂ ਉਹਦੇ ਮਾਂ ਪਿਓ ਵੀ ਘਰੇ ਬਹਿ ਕੇ, ਕਿਉਂਕਿ ਹੁਣ ਸਾਰੀ ਜ਼ਿੰਦਗੀ ਉਹਨਾਂ ਦਾ ਇੱਕੋ ਹੀ ਸਹਾਰਾ ਸੀ, ਉਹ ਤਾਂ ਖਤਮ ਹੋ ਗਿਆ। ਉਹ ਕਿਹਦੇ ਸਹਾਰੇ ਜੀਣਗੇ? ਪੈਸਾ ਚੱਟਣਾ, ਪੈਸੇ ਨੂੰ ਖਾਣਗੇ, ਕੀ ਕਰਨਗੇ? ਉਹ ਕਹਿੰਦੇ ਆ ਨਾ ਰਾਤ ਨੂੰ ਕਹਿੰਦੇ ਵੀ ਇਹਦੀ ਮਾਤਾ ਮੈਨੂੰ ਪੁੱਛਦੀ ਹੈ ਕਦੋਂ ਆਊਗਾ ਸਿੱਧੂ। ਯਾਰ ਉਹ ਕਿਤੇ ਵਾਪਸ ਆਉਣਾ ਹੈ, ਕਿਉਂਕਿ ਜਿਹੜੇ ਚਲੇ ਜਾਂਦੇ ਆ ਵਾਪਸ ਨਹੀਂ ਆਉਂਦੇ। ਬਸ ਇਹੀ ਕਹਿਣਾ ਯਾਰ, ਪ੍ਰਮਾਤਮਾ ਚਰਨਾਂ 'ਚ ਥਾਂ ਦੇਵੇ। ਤੇ ਸਰਕਾਰ ਨੂੰ ਬੇਨਤੀ ਆ ਯਾਰ, ਅਜਿਹੇ ਜਿਹੜੇ ਕੌਮ ਦੀ ਗੱਲ ਕਰਦੇ ਨੇ, ਪੰਜਾਬ ਦੀ ਗੱਲ ਕਰਦੇ ਨੇ, ਯਾਰ ਇਹਨਾਂ ਦੀਆਂ ਰੱਖਿਆ ਕਰਨਾ ਤੁਹਾਡਾ ਫਰਜ਼ ਹੈ। ਕਿਉਂਕਿ ਸਰਕਾਰਾਂ ਹੁੰਦੀਆਂ ਨੇ ਜਿਹੜੀਆਂ ਕੀ ਕਰਦੀਆਂ ਨੇ, ਤੁਸੀਂ ਕਿਉਂ ਨਹੀਂ ਕਰ ਸਕਦੇ? ਬਿਲਕੁਲ। ਅਸੀਂ ਸੁਖ ਜਗਰਾਉਂ ਦੇ ਨਾਲ ਗੱਲ ਕਰੀਏ ਤਾਂ ਇੱਥੇ ਸਾਡੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਰਹਿਣਗੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਰਪੰਚ ਪਿੰਡ ਦਾ ਮੁਖੀ ਹੁੰਦਾ, ਤੁਸੀਂ ਅੱਜ ਇੱਥੇ ਪਹੁੰਚੇ ਹੋ, ਇੱਥੇ ਮਹਿਸੂਸ ਕੀ ਕਰਦੇ ਹੋ? ਪਹਿਲਾਂ ਤਾਂ ਇਹ ਅਸੀਂ ਪੁੱਛਣਾ ਚਾਹਾਂਗੇ ਕਿਉਂਕਿ ਕਾਫੀ ਵੱਡਾ ਜਿਹੜਾ ਕਿ ਇੱਕ ਘਾਟਾ ਪਿਆ ਹੋਇਆ ਹੈਗਾ ਪੰਜਾਬ ਨੂੰ। ਬੇਸ਼ੱਕ ਉਹ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ, ਬੇਸ਼ੱਕ ਉਹ ਦੀਪ ਸਿੱਧੂ ਦੀ ਗੱਲ ਕਰੀਏ। ਦੇਖੋ ਜੀ, ਦੀਪ ਸਿੱਧੂ ਇੱਕ ਸਾਡੀ ਸਿੱਖ ਕੌਮ ਦਾ ਬਹੁਤ
ਹੋਣਹਾਰ ਹੀਰਾ ਸੀ ਜੋ ਅਸੀਂ ਖੋ ਚੁੱਕੇ ਹਾਂ। ਪਰ ਜੋ ਵੀ ਵੀਰ ਦੀ ਅੱਜ ਬਰਸੀ ਤੇ ਇੱਥੇ ਜਿੰਨੇ ਵੀ ਵੀਰ ਪਹੁੰਚੇ ਆ, ਸਾਰੇ ਵੀਰ ਨੂੰ ਪਿਆਰ ਕਰਨ ਵਾਲੇ ਆ। ਵੀਰ ਦੀ ਜੋ ਚਲਾਈ ਪੰਥਰ ਦਾ ਸੀ ਸਿੱਖੀ ਕੌਮ ਨੂੰ ਬਚਾਉਣ ਲਈ, ਅੱਜ ਸਾਰੇ ਵੀਰ ਉਹਦੇ ਨਾਲ ਖੜੇ ਆ। ਮੈਂ ਵੀ ਉਸ ਨਾਲ ਖੜੀ ਆ, ਉਸ ਹਮਦਰਦੀ ਤੌਰ ਤੇ ਖੜੀ ਆ। ਮੈਨੂੰ ਮਨਦੀਪ ਵੀਰ ਜਿੱਥੇ ਮੇਰੀ ਡਿਊਟੀ ਲਾਊਗਾ, ਇਸ ਹਲਕੇ ਦੇ ਵਿੱਚ ਲਾਊਗਾ, ਜਿੱਥੇ ਵੀ ਡਿਊਟੀ ਲਾਊ, ਮੈਂ ਵੀਰ ਦਾ ਤਨ ਮਨ ਧਨੋਂ ਤਿੰਨਾਂ ਤੋਂ ਸਾਥ ਦਊਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਇੱਥੇ ਅਸੀਂ ਗੱਲਬਾਤ ਕਰੀ ਆ ਇਹਨਾਂ ਲੋਕਾਂ ਦੇ ਨਾਲ, ਕਿਉਂਕਿ ਸਰਪੰਚ ਨੇ ਮੰਡਾਣੀ ਕਲਾਂ ਦੇ, ਤਾਂ ਉਹਨਾਂ ਦੇ ਨਾਲ ਅਸੀਂ ਗੱਲ ਕਰੀ ਆ। ਇੱਥੋਂ ਥੋੜੀ ਦੂਰ ਤੇ ਆਏ, ਕਹਿੰਦੇ ਕਿ ਜਿੱਥੇ ਸਾਡੀ ਡਿਊਟੀ ਲੱਗੂਗੀ, ਸੁਖ ਜਗਰਾਉਂ ਦੇ ਨਾਲ ਗੱਲ ਕਰੀ ਆ। ਤਾਂ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਕਰਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਜੇ ਗੱਲ ਕਰੀਏ ਉਹਨਾਂ ਲੋਕਾਂ ਨੂੰ ਵੀ ਅੱਜ ਪਤਾ ਲੱਗਦਾ ਹੋਣਾ ਜਿਹੜਿਆਂ ਨੇ ਵੱਡੀਆਂ ਤੋਹਮਤਾਂ ਲਾਈਆਂ। ਸੋ ਜਿਨ੍ਹਾਂ ਨੇ ਇਹਦੇ ਤੇ ਇਲਜ਼ਾਮ ਲਾਏ, ਕਿਉਂਕਿ ਦਿੱਲੀ ਕੀ ਕੁਛ ਹੋਇਆ ਤੁਸੀਂ ਵੀ ਨਾਲ ਸੀ, ਮੈਂ ਉਹ ਗੱਲਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ। ਸਮੇਂ ਦੀ ਚੱਕਰੀ ਹੈ, ਉਹ ਇਹੋ ਜਿਹੀ ਘੁੰਮੀ ਢਲੋ, ਆਪਣੇ ਆਪ ਸਾਰੇ ਨੰਗੇ ਹੋ ਗਏ ਚਿਹਰੇ, ਸਾਰਿਆਂ ਦੇ ਮੂੰਹ ਤੋਂ ਜਿਹੜੇ ਨਕਾਬ ਪਾਏ ਸੀ ਉਹ ਲੈ ਗਏ। ਕਿ ਅੱਜ ਜਦੀਪ ਹੁੰਦਾ ਤਾਂ ਗੱਲ ਕੁਛ ਹੋਰ ਹੋਣੀ ਸੀ, ਅੱਜ ਕੌਮ ਦੁਬਦਾ ਦੇ ਵਿੱਚ ਨਾ ਪੈਂਦੀ। ਯਾਰ ਉਹ ਜਾਂਦਾ ਨਾ, ਮਨ ਮਟਾਵ ਰਹਿੰਦੇ, ਕਿਉਂਕਿ ਇੱਕ ਟੱਬਰ ਦੇ ਵਿੱਚ 4 ਜੀ ਨੇ, 4ਾਂ ਦੀ ਆਪਸੀ ਸਹਿਮਤੀ ਨਹੀਂ ਹੁੰਦੀ, ਨਾਲ ਤੁਰਿਆ ਰਹਿੰਦਾ। ਯਾਰ ਇਹ ਘਾਟਾ ਇਸ ਲਈ ਤਾਂ ਘਾਟਾ ਪੂਰਾ ਨਹੀਂ ਹੋਣਾ, ਕਿਉਂਕਿ ਉਹਦੀਆਂ ਗੱਲਾਂ ਹੁਣ ਯਾਦ ਬਣ ਕੇ ਰਹਿ ਗਈਆਂ, ਮੋਬਾਈਲਾਂ 'ਚ ਰਹਿ ਗਈਆਂ। ਮੂਸੇਵਾਲੇ ਦਾ ਕਤਲ ਹੋ ਜਾਣਾ 29 ਮਾਰਚ 2022 ਦਾ ਉਹ ਦਿਨ, ਤੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਇਨਸਾਫ ਦੀ ਗੁਹਾਰ ਲਾ ਰਹੇ ਨੇ, ਹਰ ਇੱਕ ਜਗ੍ਹਾ ਤੇ ਪਹੁੰਚਦੇ ਨੇ, ਇੱਥੇ ਵੀ ਪਹੁੰਚੇ ਨੇ। ਯਾਰ ਮੈਂ ਤਾਂ ਧੰਨਾ ਉਹਦਾ ਜਿਗਰ ਢਿੱਲੋਂ, ਉਹ ਬੰਦਾ ਹਰ ਥਾਂ ਤੇ ਮੂਹਰੇ ਹੋ ਕੇ ਪਹੁੰਚਦਾ। ਅੱਜ ਦੀਪ ਦੇ ਬਾਈ ਦੇ ਸਮਾਗਮ ਤੇ ਵੀ ਆਇਆ। ਕਿ ਤੁਹਾਨੂੰ ਲੱਗਦਾ ਨਹੀਂ ਕਿ ਸਟੇਟ ਦੇ ਬੰਦੇ ਇੱਥੇ ਨਹੀਂ ਫਿਰਦੇ, ਪਲ ਫਿਰਦੇ ਨੇ ਵੀ ਕੀ ਕਰ ਰਿਹਾ, ਕੋਈ ਕੀ ਬੋਲ ਰਿਹਾ, ਹਰ ਇੱਕ ਚੀਜ਼ CID ਇੰਨੀ ਤੁਰੀ ਫਿਰਦੀ ਹੈ। ਇਤਿਹਾਸ ਗਵਾਹ ਹੈ 1947 ਤੋਂ ਅੱਜ ਤੱਕ ਜਿਹਨੇ ਵੀ ਪੰਥ ਦੀ, ਸਿੱਖੀ ਦੀ, ਪੰਜਾਬ ਦੀ ਗੱਲ ਕੀਤੀ ਆ, ਉਹਦੇ ਨਾਲ ਸਰਕਾਰਾਂ ਨੇ ਵਤੀਰਾ ਕੀ ਕੀਤਾ। ਸੋ ਅੱਜ ਅਸੀਂ ਜਗਰਾਉਂ ਦੇ ਲਾਗੇ ਚੌਂਕੀ ਮਾਨ ਵਿਖੇ ਖੜੇ ਹਾਂ, ਤਾਂ ਇੱਥੇ ਗੱਲਬਾਤ ਕਰਾਂਗੇ। ਸਾਡੇ ਨਾਲ ਸੁਖ ਜਗਰਾਉਂ ਮੌਜੂਦ ਨੇ, ਤਾਂ ਸੁਖ ਦੇ ਨਾਲ ਅਸੀਂ ਗੱਲਬਾਤ ਇਸ ਵਿਸ਼ੇ ਤੇ ਕਰਾਂਗੇ ਕਿ ਦੀਪ ਸਿੱਧੂ ਦਾ ਕਾਫੀ ਵੱਡਾ ਜਿਹੜਾ ਘਾਟਾ ਗਾ ਉਹ ਕਦੇ ਵੀ ਪੂਰਾ ਹੋਣ ਵਾਲਾ ਨਹੀਂ। ਸੁਖ ਬਹੁਤ ਸਵਾਗਤ ਆ ਪਹਿਲਾਂ ਤਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖ, ਘਾਟ ਆ ਜਿਹੜੀ ਬੜੀ ਮਹਿਸੂਸ ਹੋ ਰਹੀ ਆ, ਜਦੀਪ ਨਹੀਂ ਰਿਹਾ ਵਿੱਚ। ਬਿਲਕੁਲ ਢਿੱਲੋਂ, ਇਹ ਘਾਟਾ ਕਦੇ ਪੂਰਾ ਹੋਣ ਵਾਲਾ ਨਹੀਂ ਹੈ। ਜਿਵੇਂ ਮਰਜ਼ੀ ਉੱਤੋਂ ਜਾਂ ਹੋਰ ਗੱਲਾਂ ਲੋਕ ਕਰੀ ਜਾਣ, ਉਹ ਗੱਲ ਵੱਖਰੀਆਂ ਨੇ, ਪਰ ਜਿਹੜੀਆਂ ਅੰਦਰੋਂ ਘਾਟਾ ਪਿਆ ਨਾ, ਉਹ ਕਦੀ ਪੂਰਾ ਨਹੀਂ ਹੋਣਾ। ਉਹਦੀਆਂ ਗੱਲਾਂ, ਉਹਦੀ ਆਵਾਜ਼ ਕੰਨਾਂ 'ਚ ਕਈ ਵਾਰੀ ਗੂੰਜਦੀ ਰਹਿੰਦੀ ਹੈ ਰਾਤ ਨੂੰ, ਵੀ ਫੋਨ ਤੇ ਗੱਲ ਹੋ ਰਹੀ, ਐਂ ਲੱਗਦਾ ਹੁੰਦਾ ਵੀ ਹਾਂ ਵਾਕਿਆ ਹੀ ਅੱਜ ਵੀ ਫੋਨ ਤੇ ਗੱਲ ਹੋ ਰਹੀ ਹੈ। ਤੇ ਇੱਥੇ ਵੀ ਐਂ ਸੀਗਾ ਵੀ ਯਾਰ ਉਹ ਵੀ ਆਊਗਾ ਸਟੇਜ ਤੇ ਆ ਕੇ ਬੋਲੂਗਾ, ਪਰ ਇਹ ਸਭ ਖਿਆਲੀ ਨੇ, ਹੁਣ ਗੱਲਾਂ ਨੇ, ਹੁਣ ਰਹੀਆਂ ਨਹੀਂ ਉਹ। ਸੋ ਉਹਦਾ ਘਾਟਾ ਕਦੇ ਪੂਰਾ ਨਹੀਂ ਹੋਣਾ। ਕੌਮ ਦਾ ਯੋਧਾ ਕਹਿ ਸਕਦਾ ਮੈਂ, ਕੌਮ ਦਾ ਯੋਧਾ ਹੋਇਆ ਦੀਪ। ਕੌਮ ਦੀਆਂ, ਪੰਜਾਬ ਦੀਆਂ, ਸਿੱਖੀ ਦੀਆਂ ਗੱਲਾਂ ਕੀਤੀਆਂ ਨੇ ਉਸ ਇਨਸਾਨ ਨੇ, ਲੋਕਾਂ ਨੂੰ ਮੋਟੀਵੇਟ ਕੀਤਾ, ਸਿੱਖੀ ਵੱਲ ਕਿਵੇਂ ਮੁੜੇ ਹਾਂ ਅਸੀਂ। ਸੋ ਉਹ ਦੀਪ, ਉਹ ਸਦਾ ਹੀ ਜਗਦਾ ਰਹਿਣਾ। ਨਹੀਂ ਤਾਂ ਜਦੋਂ ਆਪਾਂ ਕੋਈ ਦੀਪ ਦੀ ਗੱਲ ਕਰਦੇ ਹਾਂ, ਦੀਵੇ ਦੀ, ਜਦੋਂ ਜਿੰਨਾ ਸਮਾਂ ਤੇਲ ਹੁੰਦਾ ਉਹਨਾਂ ਸਮਾਂ ਜਗਦਾ, ਪਰ ਇਹ ਅਜਿਹਾ ਦੀਪ ਸੀ ਜਿਹੜਾ ਸਦਾ ਹੀ ਜਗਦਾ ਰਹਿਣਾ। ਇਹਦੀ ਲੋਕ ਦੇ ਮੱਠੀ ਨਹੀਂ ਪੈਣੀ। ਕਿਉਂਕਿ ਜੇ ਗੱਲ ਕਰੀਏ ਉਹਨਾਂ ਲੋਕਾਂ ਨੂੰ ਵੀ ਅੱਜ ਪਤਾ ਲੱਗਦਾ ਹੋਣਾ ਜਿਹੜਿਆਂ ਨੇ ਵੱਡੀਆਂ ਤੋਹਮਤਾਂ ਲਾਈਆਂ। ਢਿੱਲੋਂ, ਮੈਨੂੰ ਉਹਨਾਂ 'ਤੇ ਹਾਸਾ ਵੀ ਆਉਂਦਾ। ਯਾਰ ਕਹਿੰਦੇ ਹੁੰਦੇ ਨਾ, ਕਿਸੇ ਲਈ ਕਬਰ ਪੁੱਟੋਗੇ ਉਹ ਤੁਸੀਂ ਆਪ ਉੱਚ। ਸੋ ਜਿਨ੍ਹਾਂ ਨੇ ਇਹਦੇ ਤੇ ਇਲਜ਼ਾਮ ਲਾਏ, ਕਿਉਂਕਿ ਦਿੱਲੀ ਕੀ ਕੁਛ ਹੋਇਆ ਤੁਸੀਂ ਵੀ ਨਾਲ ਸੀ, ਮੈਂ ਉਹ ਗੱਲਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ। ਸਾਰਿਆਂ ਨਾਲ ਹੀ, ਆਪਣੇ ਸਾਰਿਆਂ ਨਾਲ ਹੀ, ਸਾਡੇ ਤਾਂ ਖਾਸ ਤੌਰ 'ਤੇ ਜਿਹੜੇ 5-7 ਜਣੇ ਸੀ, ਕਿੰਨਾ ਕੁਛ ਹੋਇਆ। ਮੋਰਚੇ 'ਚੋਂ ਬਾਹਰ ਕੱਢ ਦਿੱਤਾ ਗਿਆ। ਅਸੀਂ ਉਸ ਤੋਂ ਬਾਅਦ ਜਾਣਾ ਵੀ ਹਾਂ ਯਾਰ ਇਹਨਾਂ ਨੂੰ ਲੈ ਲਓ ਵਿੱਚ, ਜਿਹੜੇ 2 ਨਾਮ ਤੁਸੀਂ ਕੱਢੇ ਨੇ। ਵੱਡਾ ਇੱਕ ਪੰਜਾਬ ਦਾ ਵੱਡਾ ਨਾਮੀ ਗਾਇਕ ਮੇਰੇ ਨਾਲ ਹੁੰਦਾ ਸੀ, ਮੈਂ ਬਾਈ ਸੁਖਵਿੰਦਰ, ਬੜਾ ਕੁਝ ਜਾ ਕੇ ਮੀਟਿੰਗਾਂ 'ਚ ਕੀਤਾ, ਪਰ ਹੋਈ ਨਹੀਂ ਉਹ ਸੈਟਿੰਗ। ਜਾਂ ਪਤਾ ਨਹੀਂ ਇਸ ਬੰਦੇ ਨੂੰ ਅਪਣਾਉਣ ਲਈ ਉਹ ਤਿਆਰ ਨਹੀਂ ਹੋਏ। ਪਰ ਅੱਜ ਇਹ ਅਮਰ ਹੋ ਗਿਆ, ਉਹ ਸਾਰੇ ਖਤਮ ਹੋ ਗਏ। ਉਹਨਾਂ ਵਿੱਚ ਬੜੇ ਨਾਮ ਨੇ, ਹੈ ਨਾ। ਸੋ ਸਮੇਂ ਦੀ ਚੱਕਰੀ ਹੈ, ਉਹ ਇਹੋ ਜਿਹੀ ਘੁੰਮੀ ਢਲੋ, ਆਪਣੇ ਆਪ ਸਾਰੇ ਨੰਗੇ ਹੋ ਗਏ ਚਿਹਰੇ, ਸਾਰਿਆਂ ਦੇ ਮੂੰਹ ਤੋਂ ਜਿਹੜੇ ਨਕਾਬ ਪਾਏ ਸੀ ਉਹ ਲੈ ਗਏ। ਗਲਤੀਆਂ ਹਰ ਇੱਕ ਇਨਸਾਨ ਤੋਂ ਹੁੰਦੀਆਂ, ਇਨਸਾਨ ਗਲਤੀਆਂ ਤੋਂ ਪੁਤਲਾ। ਹੋ ਸਕਦਾ ਮੇਰੇ ਤੋਂ ਵੀ ਕੁਛ ਹੋਈਆਂ ਹੋਣ, ਪਰ ਜਿੰਨਾ ਬੰਦਾ ਇਹ ਖਰਾ ਬੰਦਾ ਸੀ ਨਾ, ਦਿਲ ਦੇ ਨੇੜੇ ਸੀ, ਮੈਨੂੰ ਲੱਗਦਾ ਨਹੀਂ ਵੀ ਇਸ ਬੰਦੇ ਨਾਲ ਅਜਿਹਾ ਵਰਤਾਰਾ ਕਿਉਂ ਹੋਇਆ, ਖਾਸ ਤੌਰ 'ਤੇ ਦਿੱਲੀ ਦੇ ਵਿੱਚ। ਸੋ ਅੱਜ ਦੁੱਖ ਲੱਗਦਾ, ਪਰ ਹਾਂ ਸਮੇਂ ਨੇ ਉਹ ਸਾਰੇ ਨੰਗੇ ਕਰਤੇ। ਇਹ ਗੱਲ ਦਾ ਥੋੜ੍ਹਾ ਆਪਾਂ ਨੂੰ ਮਹਿਸੂਸ ਵੀ ਹੁੰਦਾ, ਵੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਠੀਕ ਆ, ਤੁਸੀਂ ਇਹ 'ਤੇ ਤੋਹਮਤਾਂ ਲਾਈਆਂ ਸੀ, ਅੱਜ ਰੱਬ ਨੇ ਤੁਹਾਨੂੰ ਆਪ ਨੰਗਿਆਂ ਕਰਤਾ। ਮਹਿਸੂਸ ਹੁੰਦਾ ਕਿ ਅੱਜ ਜਦੀਪ ਹੁੰਦਾ ਤਾਂ ਗੱਲ ਕੁਛ ਹੋਰ ਹੋਣੀ ਸੀ, ਅੱਜ ਕੌਮ ਦੁਬਦਾ ਦੇ ਵਿੱਚ ਨਾ ਪੈਂਦੀ। ਬਿਲਕੁਲ, ਆਹ ਸਮਾਗਮ ਹੀ ਨਹੀਂ ਹੋਣਾ ਸੀ ਦੀਪ ਹੁੰਦਾ। ਸਾਨੂੰ ਯਾਰ ਉਹ ਜਾਂਦਾ ਨਾ, ਮਨ ਮਟਾਵ ਰਹਿੰਦੇ,
ਕੋਈ ਗੱਲ ਨਹੀਂ ਸੀ ਹੈ ਨਾ। ਐਡੇ ਇੰਨੇ ਤੁਰੇ ਫਿਰਦੇ ਨੇ, ਚਾਹੇ ਕੋਈ ਹੈ ਵੱਡਾ ਗਰੁੱਪ ਹੈ ਜਾਂ ਕੋਈ ਨਾਮ ਹੈ ਜਾਂ ਅਸੀਂ ਸਾਰੇ ਆ 20-25 ਜਣੇ ਯਾਰ ਤੁਰੇ ਫਿਰਦੇ ਨਾ ਵੀ ਕਈ ਵਾਰੀ, ਕਿਉਂਕਿ ਇੱਕ ਟੱਬਰ ਦੇ ਵਿੱਚ 4 ਜੀ ਨੇ, ਚਾਰਾਂ ਦੀ ਆਪਸੀ ਸਹਿਮਤੀ ਨਹੀਂ ਹੁੰਦੀ। ਇਹ ਥੋੜ੍ਹਾ ਵੀ ਅਸੀਂ ਪਾਟ ਕੇ ਬਹਿ ਜਾਂਦੇ ਜਾਂ ਇੱਕ ਦੂਜੇ ਨੂੰ ਬੁਲਾਉਣੋਂ ਹਟ ਜਾਂਦੇ, ਨਹੀਂ, ਕਈ ਗੱਲਾਂ ਤੇ ਨਹੀਂ ਸਹਿਮਤੀ ਹੁੰਦੀ, ਪਰ ਤੁਰਿਆ ਤਾਂ ਫਿਰਦਾ ਨਾ ਸਾਡੇ ਵਿੱਚ। ਜਿੱਥੇ ਪ੍ਰੋਗਰਾਮ ਹੁੰਦਾ ਮੂਹਰੇ ਜਾ ਕੇ ਬੋਲਦਾ ਤਾਂ ਸਹੀ ਨਾ, ਸਟੇਜਾਂ ਤੇ ਆ ਕੇ ਕਰਦਾ। ਜਿਵੇਂ ਜ਼ੀਰੋ ਮੋਰਚਾ ਲੱਗਿਆ ਸੀ, ਉਹਨੂੰ ਨਾ ਇੱਥੇ ਆ ਜਾਣਾ ਸੀ, ਉਹਨੂੰ ਕਹਿਣਾ ਸੀ ਆਪਾਂ ਚੰਡੀਗੜ੍ਹ ਜਾਣਾ, ਐਡਾ ਮੋਰਚਾ ਹੁਣ ਉੱਥੇ ਲੱਗਿਆ, ਸਭ ਤੋਂ ਅਗਵਾਈ ਉਹਨੇ ਕਰਨੀ ਸੀ। ਸੋ ਬੈਠੇ ਹੋਣਾ ਸੀ ਸਭ ਤੋਂ